ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ। ਦੇਖਾਂਗੇ ਕਿ ਭਾਰਤ ਵਿੱਚ ਜਾਂ ਪੰਜਾਬ ਦੇ ਵਿੱਚ ਕੀ ਕੁਝ ਚੱਲ ਰਿਹਾ ਹੈ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰਸ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦਾ ਫੋਨ ਨੰਬਰ 4082722500। ਸਤਨਾਮ ਸਿੰਘ ਗਿੱਲ ਸਲਮਾ ਤੋਂ, ਨਿਸ਼ਾਨਜੀਤ ਸਿੰਘ ਕਲੋਟੀ ਤੇ ਪਰਿਵਾਰ, ਜੂਬਾ ਸਿਟੀ ਗੁਰਦੀਪ ਸਿੰਘ ਬਿਰਦੀ, ਕਲੋਵਿਸ, ਤਲਵਿੰਦਰ ਸਿੰਘ ਗਿੱਲ, ਬੇਕਰਸਫੀਲਡ, ਜਸਵੀਰ ਸਿੰਘ ਜੋਸਨ, ਮਾਊਂਟਨ ਹਾਊਸ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ ਹਾਂ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਬਲਤੇਜ ਪੰਨੂ ਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਪੰਜਾਬ ਤੇ ਹਰਿਆਣਾ ਦੇ ਵਫਦਾਂ ਦੀ। ਕੱਲ੍ਹ ਵੀ ਆਪਾਂ ਗੱਲ ਕੀਤੀ ਸੀ ਕਿ ਉਹਨਾਂ ਨੇ ਰਾਸ਼ਟਰਪਤੀ ਨੂੰ ਮਿਲਣਾ ਆ, ਤੇ ਉਹਨਾਂ ਨੇ ਰਾਸ਼ਟਰਪਤੀ ਨਾਲ SYL ਦੇ ਨਹਿਰ ਦੇ ਮੁੱਦੇ ਤੇ ਗੱਲਬਾਤ ਕੀਤੀ ਜੀ। ਦੋਵੇਂ ਧਿਰਾਂ ਜਿਹੜੀਆਂ ਜੀ ਉਹ ਮਿਲੀਆਂ ਨੇ ਰਾਸ਼ਟਰਪਤੀ ਹੋਰਾਂ ਨੂੰ, ਔਰ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਜੀ, ਉਹਨਾਂ ਦੀ ਅਗਵਾਈ ਦੇ ਵਿੱਚ ਅਕਾਲੀ ਦਲ ਦਾ ਵਫਦ ਜਿਹੜਾ ਜੀ ਉਹ ਮਿਲਿਆ ਰਾਸ਼ਟਰਪਤੀ ਨੂੰ ਜਾ ਕੇ। ਔਰ ਉਸ ਤੋਂ ਬਾਅਦ ਹਰਿਆਣੇ ਦੇ ਜਿਹੜਾ CM ਸੀਗਾ ਜੀ, ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜਾ ਪ੍ਰਤੀਨਿਧ ਮੰਡਲ ਸੀਗਾ ਹਰਿਆਣੇ ਦਾ, ਉਹਨਾਂ ਨੇ ਵੀ ਜਿਹੜਾ ਜੀ ਉਹ ਮੁਲਾਕਾਤ ਕੀਤੀ ਆ ਰਾਸ਼ਟਰਪਤੀ ਹੋਰਾਂ ਦੇ ਨਾਲ, ਜਿੱਥੇ ਜਿਹੜੇ ਹਰਿਆਣੇ ਦਾ ਵਫਦ ਆ ਜੀ, ਉਹਨੇ ਮੰਗ ਪੱਤਰ ਦਿੱਤਾ ਰਾਸ਼ਟਰਪਤੀ ਨੂੰ ਕਿ ਜਿਹੜਾ ਜੀ ਪਾਣੀ ਦਾ ਬਾਰ-ਬਾਰ ਜਿਹੜਾ ਰੇੜਕਾ ਪੈਂਦਾ, ਇਹਨੂੰ ਇੱਕੋ ਵਾਰੀ ਜਿਹੜਾ ਨਿਬੇੜਿਆ ਜਾਵੇ ਤੇ ਹਰਿਆਣੇ ਨੂੰ ਬਣਦਾ ਜਿਹੜਾ ਜੀ ਪਾਣੀ ਆ ਉਹ ਦਿੱਤਾ ਜਾਵੇ। ਉਹਦੇ ਵਿੱਚ ਫੇਰ ਗੱਲ ਜਿਹੜੀ ਆ ਜੀ ਇਹ ਉਠਾਈ ਗਈ ਆ ਕਿ ਅਸੀਂ ਗਾਂ ਦਿੱਲੀ ਨੂੰ ਪਾਣੀ ਦਿੰਦੇ ਆ, ਸਾਡੇ ਕੋਲੇ ਆਪਣਾ ਜਿਹੜਾ ਜੀ ਉਹ ਘਟ ਗਿਆ। ਪੰਜਾਬ ਦੇ ਵਫਦ ਨੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਹੋਰਾਂ ਨੂੰ ਜਿਹੜਾ ਮੰਗ ਪੱਤਰ ਦਿੱਤਾ, ਮਿਲ ਕੇ ਜਿਹੜੀ ਗੱਲ ਇਹ ਕਹੀ ਆ ਕਿ ਜਿਹੜੇ ਰਾਈਪੇਰੀਅਨ ਕਾਨੂੰਨ ਹੈ ਉਹਦੇ ਤੋਂ ਬਾਹਰ ਜਾ ਕੇ ਕਿਸੇ ਕਿਸਮ ਦਾ ਕੋਈ ਫੈਸਲਾ ਨਾ ਕੀਤਾ ਜਾਵੇ, ਕੋਈ ਰਾਏ ਜਿਹੜੀ ਆ ਜੀ ਉਹ ਨਾ ਦਿੱਤੀ ਜਾਵੇ। 2 ਕੁ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਇੱਥੇ ਪੰਜਾਬ ਦੇ ਦੌਰੇ ਦੇ ਉੱਤੇ ਆਏ ਸਨ, ਤੇ ਇੱਥੇ ਸਰਕਾਰ ਕੁਛ ਵੀ ਨਹੀਂ, ਇੱਕ ਲਫ਼ਜ਼ ਵੀ ਜਿਹੜਾ ਸੀਗਾ ਜੀ ਉਹ ਸਟੇਜ ਤੋਂ ਨਹੀਂ ਬੋਲਿਆ ਗਿਆ, ਨਾ ਪ੍ਰਧਾਨ ਮੰਤਰੀ ਦੇ ਸਾਹਮਣੇ ਕੋਈ ਕਿਸੇ ਕਿਸਮ ਦੀ ਮੰਗ ਜਿਹੜੀ ਸੀ ਉਹ ਰੱਖੀ ਗਈ। ਸਿਰਫ ਜਿਹੜੀ ਗੱਲ ਸੀ ਉਹ ਹੋਰ ਹੀ ਗੋਲ-ਮੋਲ ਜਿਹੜੀ ਉਹ ਕਰੀ ਗਏ। 2 ਦਿਨ ਬਾਅਦ ਦੁਬਾਰਾ ਫੇਰ ਜਿਹੜਾ ਜੀ ਇਸ ਮੁੱਦੇ ਨੂੰ ਭਖਾਉਂਦਿਆਂ ਹੋਇਆਂ ਦੋਵੇਂ ਜਿਹੜੇ ਸੂਬੇ ਨੇ ਉਹਨਾਂ ਦੇ ਮੁੱਖ ਮੰਤਰੀਆਂ ਨੇ ਮੁਲਾਕਾਤ ਜਿਹੜੀ ਆ ਜੀ ਰਾਸ਼ਟਰਪਤੀ ਦੇ ਨਾਲ ਕੀਤੀ ਆ। ਰਾਸ਼ਟਰਪਤੀ ਹੋਰਾਂ ਨੇ ਮੰਗ ਪੱਤਰ ਜਿਹੜੇ ਆ ਜੀ ਉਹ ਫੜ ਕੇ ਰੱਖ ਲਿਆ, ਸੋ ਦੇਖਦੇ ਆ ਇਹਦੇ ਉੱਤੇ ਫੈਸਲਾ ਜਿਹੜਾ ਜੀ ਉਹ ਕੀ ਆਉਂਦਾ। ਬਿਲਕੁਲ ਜੀ, ਜੋ ਕੇਂਦਰ ਸਰਕਾਰ ਚਾਹੂਗੀ ਫੈਸਲਾ ਤੇ ਉਹੀ ਆਉਣੀ। ਅੱਗੇ ਆਪਾਂ ਟੈਕਸ ਦੀ ਗੱਲ ਕਰਦੇ ਹਾਂ। ਨਵਾਂ ਟੈਕਸ ਸੋਧ ਬਿੱਲ ਪਾਸ ਹੋਇਆ ਜੀ। ਇਹ ਜਿਹੜਾ ਜੀ ਪਿਛਲੇ ਦਿਨਾਂ ਤੋਂ ਐਕਚੁਅਲੀ ਬੜਾ ਕੁਝ ਅਟਕਲਾਂ ਜਿਹੜੀਆਂ ਜੀ ਉਹ ਇਹਦੇ ਸਬੰਧ ਦੇ ਵਿੱਚ ਚੱਲੀ ਜਾਂਦੀਆਂ ਸੀਗੀਆਂ। ਸੋ 20 ਦਿਨਾਂ ਤੋਂ ਬਾਅਦ ਸਰਕਾਰ ਨੇ ਹੁਣ ਬਲੈਕ ਮਨੀ ਰੱਖਣ ਵਾਲੇ ਜਿਹੜੇ ਨੇ ਜੀ ਉਹਨਾਂ ਦੇ ਉੱਤੇ ਸ਼ਿਕੰਜਾ ਕੱਸਦਿਆਂ, ਜਾਂ ਇਹਨੂੰ ਕੁਝ ਇਹ ਕਹਿ ਰਹੇ ਆ ਕਿ ਉਹਨਾਂ ਨੂੰ ਹੋਰ ਮੌਕਾ ਦਿੰਦਿਆਂ ਹੋਇਆ ਜਿਹੜਾ ਜੀ ਇਹ ਨਵਾਂ ਟੈਕਸ ਸੋਧ ਬਿੱਲ ਜਿਹੜਾ ਜੀ ਉਹ ਲੋਕ ਸਭਾ ਦੇ ਵਿੱਚ ਲੈ ਆਂਦਾ, ਤੇ ਲੋਕ ਸਭਾ ਦੇ ਵਿੱਚੋਂ ਪਾਸ ਜਿਹੜਾ ਜੀ ਇਹ ਕਰ ਲਿਆ। ਇਹ ਹੁਣ ਬਿੱਲ ਦਾ ਰੂਪ ਜਿਹੜਾ ਜੀ ਉਹ ਧਾਰਨ ਕਰ ਲੂਗਾ, ਤੇ ਜਿਹੜੇ ਬਲੈਕ ਮਨੀ ਰੱਖਣ ਵਾਲੇ ਨੇ ਜੀ ਉਹਨਾਂ ਦੀ ਜਿਹੜੀ ਉਹ ਜੇ ਮਨੀ ਡਿਕਲੇਅਰ ਜਿਹੜੀ ਉਹ ਕਰ ਦਿੰਦੇ ਨੇ ਤਾਂ ਉਹਦੇ 25% ਜਿਹੜਾ ਪੈਸਾ ਹੈ ਉਹ 4 ਸਾਲ ਦੇ ਵਾਸਤੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਜਮਾ ਯੋਜਨਾ ਦੇ ਵਿੱਚ ਰੱਖਣਾ ਹੋਊਗਾ। ਉਹਦਾ ਕੋਈ ਵਿਆਜ ਜਿਹੜਾ ਜੀ ਉਹ ਨਹੀਂ ਮਿਲੂਗਾ। ਔਰ ਜਿਹੜੇ ਕੈਸ਼ ਪੈਸਾ ਤੇ ਦੂਜੇ ਉਹਨਾਂ ਦੇ ਐਸੈਟਸ ਨੇ, ਇਹ ਸਾਰੇ ਜਿਹੜੀਆਂ ਚੀਜ਼ਾਂ ਨੇ ਉਹ ਲਾਗੂ ਇਹਦੇ ਉੱਤੇ ਜਿਹੜਾ ਜੀ ਉਹ ਹੋਣਗੀਆਂ। ਜੇ ਕੋਈ ਡਿਕਲੇਅਰ ਆਪਣਾ ਪੈਸਾ ਜਿਹੜਾ ਜੀ ਉਹ ਕਰ ਦਿੰਦਾ ਤਾਂ ਉਹਨੂੰ 30% ਟੈਕਸ, 10% ਪੈਨਲਟੀ ਤੇ 33% ਗਰੀਬ ਕਲਿਆਣ ਸੈਸ ਜਿਹੜਾ ਜੀ ਉਹ ਲੱਗੂਗਾ। ਇਹਦੇ ਉੱਤੇ 30% ਟੈਕਸ ਜਿਹੜਾ ਜੀ ਉਹ ਜੋੜਿਆ ਜਾਊਗਾ। ਕੁੱਲ ਜਿਹੜੀ ਟੈਕਸ ਦੀ ਦਰ ਹੈ ਜੀ ਉਹ 50% ਬਣ ਜੂਗੀ। ਤੋ ਮੰਨ ਲਓ ਜੇ ਕਿਸੇ ਦਾ 10 ਲੱਖ ਰੁਪਈਆ ਉਹਨੇ ਡਿਕਲੇਅਰ ਕੀਤਾ, 30% ਟੈਕਸ 3 ਲੱਖ ਰੁਪਈਆ, 10% ਜਿਹੜੀ ਪੈਨਲਟੀ 1 ਲੱਖ ਰੁਪਈਆ, 33% ਗਰੀਬ ਕਲਿਆਣ ਸੈਸ ਜਿਹੜਾ ਜੀ ਉਹ 1 ਲੱਖ ਰੁਪਈਆ, ਇਹ ਕੁੱਲ ਜਿਹੜਾ ਜੀ 5 ਲੱਖ ਬਣ ਜਾਂਦਾ। ਭਾਵ ਕਿ 50% ਉਹਦਾ ਗਿਆ ਜੇ ਉਹਨੇ ਡਿਕਲੇਅਰ ਕਰਤਾ। ਜੇ ਉਹ ਡਿਕਲੇਅਰ ਨਹੀਂ ਕਰਦਾ ਤਾਂ ਫਿਰ 60% ਟੈਕਸ, 25% ਸਰਚਾਰਜ ਜਿਹੜਾ ਦੀ ਨਾਲ ਲੱਗੂਗਾ। ਇਹ ਕੁੱਲ ਟੈਕਸ ਦਾ 15% ਹੋਊਗਾ। ਅਫਸਰ ਨੂੰ 10% ਪੈਨਲਟੀ ਲਾਉਣ ਦਾ ਹੱਕ ਹੋਊਗਾ। ਕੁੱਲ ਟੈਕਸ 85 ਲੱਖ ਜਿਹੜਾ ਹੋ ਸਕਦਾ। ਤੋ 10 ਲੱਖ ਦੇ ਉੱਤੇ 8.5 ਲੱਖ ਰੁਪਈਆ ਜਿਹੜਾ ਜੀ ਪੈਨਲਟੀ ਤੇ ਟੈਕਸ ਜਿਹੜੇ ਆ ਉਹ ਪਾ ਕੇ ਚੱਲ ਜੂਗਾ। ਤੋ ਜੇ ਇਹ ਇਨਕਮ ਟੈਕਸ ਜਿਹੜਾ ਜੀ ਉਹ ਲੱਭਦਾ ਆ, ਬੰਦਾ ਡਿਕਲੇਅਰ ਨਹੀਂ ਕਰਦਾ, ਜੇ ਉਹ ਲੱਭਦਾ ਤਾਂ ਫਿਰ ਜਿਹੜਾ ਜੀ ਇੰਨੀ ਪੈਨਲਟੀ ਜਿਹੜੀ ਆ ਜੀ ਉਹ ਲੱਗ ਸਕਦੀ ਹੈ। ਇਹ ਬਕਾਇਦਾ ਤੌਰ ਦੇ ਉੱਤੇ ਬਿੱਲ ਹੁਣ ਲੋਕ ਸਭਾ ਚੋਂ ਪਾਸ ਹੋਣ ਤੋਂ ਬਾਅਦ ਰਾਸ਼ਟਰਪਤੀ ਦੇ ਕੋਲੇ ਜਾਊਗਾ ਜੀ।
ਹਾਂਜੀ, ਤੇ ਅਗਲੀ ਆਪਾਂ ਗੱਲ ਕਰਦੇ ਹਾਂ ਕਿ ਜਿਸ ਤਰ੍ਹਾਂ ਹੁਣ ਵੋਟਾਂ ਹੋਣੀਆਂ ਜੋ ਹਰੇਕ ਪਾਰਟੀ ਦੀ ਲਿਸਟ ਆਉਂਦੀ ਆ ਉਸ ਦੇ ਵਿੱਚ ਬੜੀਆਂ ਬਗਾਵਤਾਂ ਹੋ ਰਹੀਆਂ। ਇਸੇ ਦਿਨ ਹੁਣ ਅਕਾਲੀ ਦਲ ਦੀ ਵਾਰੀ ਆ ਜੀ, ਕਾਂਗਰਸ ਦੀ ਹਜੇ ਆਉਣੀ ਆ, ਇਹਨਾਂ ਦੇ ਵਿੱਚ ਵੀ ਬਗਾਵਤ ਜਾਰੀ। ਜੀ ਬਗਾਵਤਾਂ ਜਿਹੜੀਆਂ ਦੀ ਉਹ ਜਾਰੀ ਨੇ ਨਿਰੰਤਰ। ਐਕਚੁਅਲੀ ਜਿਹੜੀ ਭਾਗੀ ਕੇ ਹੈ ਜੀ ਨਿਹਾਲ ਸਿੰਘ ਵਾਲਾ ਤੋਂ ਮੌਜੂਦਾ MLA ਉਹਨੇ ਜਿਹੜਾ ਦੀ ਰਾਜਵਿੰਦਰ ਕੌਰ ਭਾਗੀ ਕੇ ਨੇ ਅਸਤੀਫਾ ਜਿਹੜਾ ਦੀ ਉਹ ਦੇ ਦਿੱਤਾ ਪਾਰਟੀ ਤੋਂ। MLA ਦੀ ਸੀਟ ਤੋਂ ਵੀ ਰਜਿੰਦਰ ਕੌਰ ਭਾਗੀ ਕੇ ਨੇ ਜਿਹੜਾ ਦੀ ਇਹ ਅਸਤੀਫਾ ਇਸ ਕਰਕੇ ਦਿੱਤਾ ਕਿ ਉਹਨੂੰ ਸੀਟ ਜਿਹੜੀ ਆ ਉਹ ਮਿਲੀ ਨਹੀਂ ਆ, ਇੱਥੋਂ ਜਿਹੜਾ ਦੀ ਉਮੀਦਵਾਰ ਬਦਲ ਦਿੱਤਾ। ਤੋ ਜਿਹੜਾ ਜੀ ਇਹ ਪਹਿਲਾਂ ਨਹੀਂ, ਇਹ ਤਕਰੀਬਨ ਪੰਜਵੀਂ ਹੈ ਜੀ ਜਿਹੜੀ ਅਕਾਲੀ ਦਲ ਦੇ ਵਿੱਚੋਂ ਜਿਹੜੇ MLA ਨੇ ਜੀ ਮੌਜੂਦਾ ਜਿਨ੍ਹਾਂ ਦੇ ਵੱਲੋਂ ਇਹ ਅਸਤੀਫਾ ਜਿਹੜਾ ਦੀ ਉਹ ਦਿੱਤਾ ਗਿਆ। ਪ੍ਰੈਸ ਕਾਨਫਰੰਸ ਦੇ ਵਿੱਚ ਉਹਨੇ ਇਹ ਗੱਲ ਕਹੀ ਹੈ ਕਿ ਮੁੱਢਲੀ ਮੈਂਬਰਸ਼ਿਪ ਤੋਂ ਵੀ ਅਸਤੀਫਾ ਦੇ ਰਹੀ ਆ। ਉਹਨੇ ਸਿੱਧੇ ਦੋਸ਼ ਜਿਹੜੇ ਨੇ ਤੋਤਾ ਸਿੰਘ ਦੇ ਉੱਤੇ ਲਾਏ ਨੇ। ਇਹ ਕਿਹਾ ਕਿ ਤੋਤਾ ਸਿੰਘ ਹੋਰਾਂ ਨੇ ਜਿਹੜਾ ਜੀ ਉਹਨੂੰ ਟਿਕਟ ਨਹੀਂ ਲੈਣ ਦਿੱਤੀ, ਤੇ ਉਹਨੇ ਇਹ ਵੀ ਕਹਿਤਾ ਜੀ ਕਿ ਸਮਰਪਿਤ ਟਕਸਾਲੀ ਤੇ ਇਮਾਨਦਾਰ ਆਗੂ ਜਿਹੜੇ ਨੇ ਜੀ ਉਹ ਨੁਕਰੇ ਲਾਏ ਜਾ ਰਹੇ ਨੇ। ਜਿਹੜੇ ਬਾਘਾ ਪੁਰਾਣਾ ਤੋਂ ਮਹੇਸ਼ਿੰਦਰ ਸਿੰਘ ਨੇ ਜਿਹੜਾ ਅਸਤੀਫਾ ਦਿੱਤਾ ਸੀਗਾ, ਉਹ ਵੀ ਮੌਜੂਦਾ MLA ਨੇ। ਉਹਨੇ ਇਹ ਗੱਲ ਕਹੀ ਆ ਕਿ ਮੇਰੇ ਘਰੇ ਮੇਰੇ ਉੱਤੇ ਪੁਲਿਸ ਜਿਹੜੀ ਆ ਜੀ ਉਹ ਚਾੜਨ ਦੀ ਕੋਸ਼ਿਸ਼ ਕੀਤੀ ਗਈ ਆ, ਮੈਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਆ, ਜਿਹਦੇ ਕਰਕੇ ਉਹਨੇ ਅਸਤੀਫਾ ਦਿੱਤਾ। ਜਿਹੜਾ ਜਲੰਧਰ ਦੇ ਵਿੱਚ ਪਿਛਲੇ ਦਿਨੀ ਸਰਬਜੀਤ ਸਿੰਘ ਮੱਕੜ ਹੋਰਾਂ ਨੂੰ ਅਨਾਊਂਸ ਕੀਤਾ, ਜਲੰਧਰ ਜਿਹੜਾ ਜੀ ਇੱਥੇ ਛਾਉਣੀ ਤੋਂ, ਉੱਥੇ ਬਗਾਵਤ ਜਿਹੜੀ ਆ ਜੀ ਉਹ ਵੱਡੇ ਪੱਧਰ ਦੇ ਉੱਤੇ ਆ ਰਹੀ ਹੈ ਸਾਹਮਣੇ। ਗੁਰਚਰਨ ਸਿੰਘ ਚੰਨੀ ਜਿਹੜਾ ਕਿ ਉੱਥੋਂ ਦਾਅਵੇਦਾਰ ਸੀਗਾ ਅਕਾਲੀ ਦਲ ਦਾ, ਉਹਨੇ ਡਿਪਟੀ ਕਮਿਸ਼ਨਰ ਦੇ ਕੋਲੇ ਲਿਖਤੀ ਰੂਪ 'ਚ ਸ਼ਿਕਾਇਤ ਕਰਤੀ ਆ ਕਿ ਸਰਬਜੀਤ ਸਿੰਘ ਮੱਕੜ ਨੇ ਇਸ਼ਤਿਹਾਰਾਂ ਦੇ ਵਿੱਚ ਮੇਰੀ ਫੋਟੋ ਤੇ ਮੇਰਾ ਨਾਮ ਕਿਵੇਂ ਵਰਤ ਲਿਆ, ਜਦੋਂ ਕਿ ਮੇਰਾ ਉਹਦੇ ਨਾਲ ਕੋਈ ਲੈਣਾ ਦੇਣਾ ਹੀ ਨਹੀਂਗਾ। ਉਹਦਾ ਇਹ ਕਹਿਣਾ ਕਿ ਉਹਨੂੰ ਜਿਹੜਾ ਜੀ ਇੱਥੇ ਬਦਨਾਮ ਕੀਤਾ ਜਾ ਰਿਹਾ। ਉਹਨੇ ਇਹ ਵੀ ਲਿਖਤੀ ਸ਼ਿਕਾਇਤ ਦੇ ਦਿੱਤੀ ਆ ਕਿ ਜਿਹੜੇ ਲੈਂਡ ਗ੍ਰੈਬਰ ਨੇ, ਜਿਹੜਾ ਭੂਮੀ ਮਾਫੀਆ, ਉਹ ਮੇਰਾ ਨਾਮ ਵਰਤ ਰਿਹਾ। ਭਾਵ ਕਿ ਉਹਨੇ ਭੂਮੀ ਮਾਫੀਆ ਜਿਹੜਾ ਜੀ ਉਹ ਕਹਿਤਾ ਜਿਹੜੇ ਉਮੀਦਵਾਰ ਨੂੰ ਜਿਹੜੀ ਟਿਕਟ ਦਿੱਤੀ ਆ ਉਹਨੂੰ। ਉੱਥੇ ਮਾਮਲਾ ਜਿਹੜਾ ਜੀ ਉਹ ਵੱਡਾ ਖੜਾ ਹੋ ਗਿਆ। ਪਟਿਆਲੇ ਦੇ ਵਿੱਚ ਜਿਹੜਾ ਘਨੌਰ ਵਾਲੀ ਸੀਟ ਆ, ਇੱਥੋਂ ਤੇਜਿੰਦਰਪਾਲ ਸਿੰਘ ਸੰਧੂ ਜਿਹੜਾ ਇੱਕ ਦਾਅਵੇਦਾਰ ਸੀ ਇੱਕ ਸੀਟ ਦਾ ਇੱਥੋਂ ਦਾ, ਉਹਨੇ ਆਪਣੀ ਪਤਨੀ ਨੂੰ ਆਜ਼ਾਦ ਉਮੀਦਵਾਰ ਵਜੋਂ ਘਨੌਰ ਸੀਟ ਤੋਂ ਜਿਹੜਾ ਜੀ ਉਹ ਖੜਾ ਕਰਨ ਦਾ ਐਲਾਨ ਕਰ ਦਿੱਤਾ ਜੀ। ਜਿਹੜੀ ਸਕੀਮ ਅਕਾਲੀ ਦਲ ਦੀ ਸੀਗੀ ਕਿ ਜਿਹੜੀਆਂ ਰਿਜ਼ਰਵ ਸੀਟਾਂ ਨੇ ਉੱਥੋਂ ਉਹ ਅਦਲਾ ਬਦਲੀ ਜਿਹੜਾ ਜੀ ਉਹ ਕਰ ਸਕਦੇ ਨੇ, ਕਿਉਂਕਿ ਜਿਹੜਾ ਦਰਬਾਰਾ ਸਿੰਘ ਗੁਰੂ ਆ ਉੱਥੋਂ ਜਿਹੜੀ ਵੱਡੀ ਸੁਗਬਗਾਹਟ ਜਿਹੜੀ ਉਹ ਸਾਹਮਣੇ ਆ ਰਹੀ ਆ ਕਿ ਡੇਰਾ ਬਸੀ ਦੇ ਜਿਹੜੇ ਡੇਰਾ ਬਸੀ ਪਠਾਣਾ ਦੇ ਮਾਫ ਕਰਨਾ ਜਿਹੜੇ ਉੱਥੋਂ ਦੇ ਅਕਾਲੀ ਦਲ ਵਾਲੇ ਨੇ, ਉਹਨਾਂ ਨੇ ਬਗਾਵਤ ਜਿਹੜੀ ਆ ਜੀ ਉਹ ਬਣਾਉਣੀ ਸ਼ੁਰੂ ਕਰਤੀ ਕਿ ਤੁਸੀਂ ਬਾਹਰੋਂ ਲਿਆ ਕੇ ਬੰਦਾ ਜਿਹੜਾ ਜੀ ਉਹ ਕਿਵੇਂ ਇੱਥੇ ਫਿੱਟ ਕਰ ਦਿੱਤਾ। ਸੋ ਚਾਰ ਚੁਫੇਰੇ ਬਾਗੀ ਜ਼ੋਰਾਂ ਜਿਹੜੀਆਂ ਜੀ ਉਹ ਅਕਾਲੀ ਦਲ ਦੀਆਂ ਸੀਟਾਂ ਦੇ ਉੱਤੋਂ ਖਾਸ ਤੌਰ ਦੇ ਉੱਤੇ ਜਿਹੜੀਆਂ ਰਿਜ਼ਰਵ ਸੀਟਾਂ ਨੇ ਉੱਥੋਂ ਆ ਰਹੀਆਂ ਨੇ। ਤੁਹਾਡੀ ਗੱਲ ਠੀਕ ਹੈ, ਅਜੇ ਕਾਂਗਰਸ ਵਾਲੇ ਖੇਮੇ ਦੇ ਵਿੱਚ ਚੁੱਪਚਾਪ ਤਾਂ ਆ ਕਿ ਉੱਥੇ ਅਜੇ ਉਹਨਾਂ ਦੀ ਲਿਸਟ ਜਿਹੜੀ ਹੈ ਜੀ ਉਹ ਜਾਰੀ ਨਹੀਂ ਹੋਈ, ਤੇ ਲਿਸਟ ਜਾਰੀ ਹੋਣ ਦਿਓ ਜੀ, ਫਿਰ ਬਿਆਨ ਉਧਰੋਂ ਵੀ ਆਊਗਾ ਕਿ ਇਮਾਨਦਾਰ ਜਿਹੜੇ ਆਗੂ ਨੇ ਉਹ ਨੁਕਰੇ ਲਾ ਦਿੱਤੇ ਗਏ ਜੀ। ਬਿਲਕੁਲ, ਹਜੇ ਤਾਂ ਬਾਕੀਆਂ ਦਾ ਨਜ਼ਾਰਾ ਦੇਖਦੇ ਆ। ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਕੁਛ ਮਹੇਸ਼ਿੰਦਰ ਸਿੰਘ ਤੇ ਪੁਲਿਸ ਭੇਜੀ ਆ, ਜੇ ਇਹ ਆਪਣਿਆਂ ਨੇ ਇਸ ਤਰ੍ਹਾਂ ਕਰ ਰਹੇ ਤੇ ਬਾਕੀਆਂ ਨਾਲ ਕੀ ਹੁੰਦਾ ਹੋਊਗਾ। ਤੇ ਅੱਗੇ ਆਪਾਂ ਹਰਮਿੰਦਰ ਮੈਂਟੂ ਦੀ ਗੱਲ ਕਰਦੇ ਹਾਂ ਜੋ ਭਗੌੜਾ ਹੋਇਆ ਸੀਗਾ ਪੁਲਿਸ ਕੋਲੋਂ, ਤੇ ਉਸ ਨੂੰ ਪਟਿਆਲੇ ਲਿਆਂਦਾ ਜਾਵੇਗਾ। ਜੀ ਐਕਚੁਅਲੀ ਜੋ ਕੁਛ ਹੁਣ ਜਿਹੜੀਆਂ ਗੱਲਾਂ ਕੁਛ ਸਾਹਮਣੇ ਆ ਰਹੀਆਂ ਨੇ ਪੁਲਿਸ ਦੇ ਸੂਤਰਾਂ ਦੇ ਵੱਲੋਂ ਜਿਹੜੀਆਂ ਦੱਸੀਆਂ ਜਾ ਰਹੀਆਂ ਨੇ, ਇੱਕ ਤਾਂ ਜਿਹੜਾ ਦੀ ਹਰਿਆਣੇ ਦੇ ਵਿੱਚੋਂ 2 ਗੱਡੀਆਂ ਹੋਰ ਬਰਾਮਦ ਜਿਹੜੀਆਂ ਦੀ ਉਹ ਕੀਤੀਆਂ ਗਈਆਂ ਨੇ, ਜਿਨ੍ਹਾਂ ਦੇ ਰਾਹੀਂ ਇਹਨਾਂ ਸਾਰਿਆਂ ਨੇ ਭੱਜਣ ਦੀ ਕੋਸ਼ਿਸ਼ ਜਿਹੜੀ ਆ ਜੀ ਉਹ ਕੀਤੀ ਆ। ਇਹ ਕਿਹਾ ਜਾ ਰਿਹਾ ਜੀ ਕਿ ਜਿਹੜੇ ਗੈਂਗਸਟਰ ਭੱਜੇ ਨੇ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਉਹ ਦੁਬਈ ਜਾ ਸਕਦਾ, ਜਿੱਥੇ ਕਿ ਉਹਦਾ ਟਰੱਕਿੰਗ ਦਾ ਕਾਰੋਬਾਰ ਦੱਸੀਦਾ, ਜਿਹਦੇ ਕਰਕੇ ਨੇਪਾਲ ਨੂੰ ਜਾਣ ਵਾਲੀਆਂ ਜਿਹੜੀਆਂ ਸੜਕਾਂ ਨੇ ਉਹਦੇ ਉੱਤੇ ਵੀ ਨਿਗਾਹ ਜਿਹੜੀ ਆ ਉਹ ਰੱਖੀ ਜਾ ਰਹੀ ਹੈ ਵੀ ਉਸ ਪਾਸੇ ਵੱਲ ਦੀ ਜਿਹੜਾ ਜੀ ਉਹ ਕਿਤੇ ਜਾਵੇ ਨਾ। ਜਿਹੜਾ ਹਰਮਿੰਦਰ ਸਿੰਘ ਮਿੰਟੂ ਜਿਹਨੂੰ ਕਿ ਦਿੱਲੀ ਦੇ ਰੇਲਵੇ ਸਟੇਸ਼ਨ ਤੋਂ ਗ੍ਰਿਫਤਾਰ ਕੀਤਾ ਗਿਆ ਸੀਗਾ, ਉਹਨੂੰ ਅਦਾਲਤ ਦੇ ਵਿੱਚ ਕੱਲ ਪੇਸ਼ ਕੀਤਾ ਗਿਆ। ਅੱਜ ਪਟਿਆਲੇ ਦੀ ਜਿਹੜੀ ਪੁਲਿਸ ਹੈ ਉਹ ਜਾ ਕੇ ਟ੍ਰਾਂਜ਼ਿਟ ਰਿਮਾਂਡ ਇਹਦਾ ਲੈ ਸਕਦੀ ਹੈ ਤੇ ਹਰਮਿੰਦਰ ਸਿੰਘ ਮਿੰਟੂ ਨੂੰ ਇੱਥੇ ਪਟਿਆਲੇ ਜਿਹੜਾ ਜੀ ਅੱਜ ਲਿਆਂਦਾ ਜਾ ਸਕਦਾ। ਜਿਹੜੀ ਪੁਲਿਸ ਹੈ ਜੀ ਉਹਦੇ ਵੱਲੋਂ ਹੁਣ ਇਹ ਕਿਹਾ ਜਾ ਰਿਹਾ ਜੀ ਕਿ ਉਹ ਫੋਨ ਦੇ ਰਾਹੀਂ ਜਿਹੜੇ ਪਾਕਿਸਤਾਨ ਦੇ ਵਿੱਚ ਬੈਠੇ ਖਾੜਕੂ ਨੇ ਉਹਨਾਂ ਦੇ ਸੰਪਰਕ ਦੇ ਵਿੱਚ ਜਿਹੜਾ ਸੀਗਾ ਜੀ, ਔਰ ਇਹ ਵੀ ਕਿਹਾ ਜਾ ਰਿਹਾ ਜੀ ਕਿ ਜੇਲ੍ਹ ਵਿੱਚੋਂ ਉਹਨੇ ਮੋਬਾਈਲ ਫੋਨ ਦੇ ਉੱਤੇ ਇੱਕ ਇੱਦਾਂ ਦੇ ਬੰਦੇ ਦੇ ਨਾਲ ਗੱਲ ਕਰਕੇ ਪੈਸੇ ਮੁਹੱਈਆ ਕਰਾਉਣ ਦੇ ਵਾਸਤੇ ਜਿਹੜਾ ਜੀ ਉਹ ਕਿਹਾ ਸੀਗਾ। ਸਵਾਲ ਇਹ ਆ
ਜਿਹੜੀ ਪੁਲਿਸ ਇਹ ਦਾਅਵਾ ਕਰ ਰਹੀ ਹੈ ਕਿ ਉਹ ਸੰਪਰਕ ਦੇ ਵਿੱਚ ਸੀਗਾ। ਹੁਣ ਫੋਨ ਕਿੱਥੋਂ ਹੁੰਦਾ ਸੀਗਾ? ਫੋਨ ਹੁੰਦਾ ਸੀ ਜੀ ਜੇਲ੍ਹ ਦੇ ਵਿੱਚੋਂ ਨਾਭੇ ਜੇਲ੍ਹ ਦੇ ਵਿੱਚੋਂ, ਜਿਹੜੀ ਮੈਕਸੀਮਮ ਸਿਕਿਉਰਿਟੀ ਜੇਲ੍ਹ ਕਹੀ ਜਾਂਦੀ ਆ, ਉਹਦੇ ਬਾਰੇ ਦੇ ਵਿੱਚ ਜਿਹੜੀਆਂ ਕਹਾਣੀਆਂ ਸਾਹਮਣੇ ਆ ਰਹੀਆਂ ਨੇ ਕਿ ਪਿਛਲੇ ਦਿਨੀ ਇੱਕ ਗੈਂਗਸਟਰ ਨੇ ਉੱਥੇ ਆਪਣਾ ਜਨਮ ਦਿਨ ਮਨਾਇਆ ਔਰ ਜਿਹੜਾ ਕੇਕ ਸੀਗਾ ਉਹ ਬਾਹਰੋਂ ਗਿਆ ਔਰ ਉੱਥੇ ਫੋਟੋਆਂ ਜਿਹੜੀਆਂ ਸੀ ਉਹ ਖਿੱਚ ਕੇ ਉਹਨੇ ਆਪਣੀ ਫੇਸਬੁੱਕ ਦੇ ਉੱਤੇ ਪਾਈਆਂ। ਇਹਨਾਂ ਸਾਰੇ ਗੈਂਗਸਟਰ ਦੀ ਜਿਹੜੀ ਫੇਸਬੁੱਕ ਆ ਜੀ ਉਹ ਵੱਖਰੇ ਤੌਰ ਦੇ ਉੱਤੇ ਚਰਚਾ ਦਾ ਵਿਸ਼ਾ ਜਿਹੜੀ ਆ ਉਹ ਬਣੀ ਹੋਈ ਆ। ਸੋ ਹੁਣ ਜਿਹੜੀ ਪੁਲਿਸ ਆ ਉਹ ਇਹਦੇ ਮਿੰਟੂ ਦੇ ਸਬੰਧ ਜਿਹੜੇ ਆ ਉਹ ਦਿਖਾ ਰਹੀ ਹੈ ਕਿ ਜਿਹੜੇ ਵੱਡੇ ਬੈਠੇ ਨੇ ਜੀ ਖਾੜਕੂ, ਉਹਨਾਂ ਦੇ ਨਾਲ ਇਹਦੇ ਸਬੰਧ ਜਿਹੜੇ ਆ ਉਹ ਦੱਸੀਦੇ ਆ। ਦੂਜੇ ਪਾਸੇ ਜਿਹੜਾ ਇੱਥੋਂ ਦਾ ਮੀਡੀਆ ਹੈ, ਖਾਸ ਤੌਰ ਦੇ ਉੱਤੇ ਟੈਲੀਵਿਜ਼ਨ ਚੈਨਲ ਜਿਹੜੇ ਨੇ, ਜਿਵੇਂ ਮਿੰਟ ਤੇ ਉਹ ਖਬਰਾਂ ਦਿਖਾ ਰਹੇ ਨੇ ਕਿ ਖਤਰਨਾਕ ਅੱਤਵਾਦੀ, ਖੂਨਖਾਰ ਅੱਤਵਾਦੀ ਜਿਹੜਾ ਜੀ, ਇੱਦਾਂ ਦੇ ਜਿਹੜੇ ਨਾਮ, ਹਾਲਾਂਕਿ ਉਹਦੇ ਉੱਤੇ ਕਿਸੇ ਕੋਈ ਕਤਲ ਦਾ ਮੁਕੱਦਮਾ ਨਹੀਂ ਹੈ ਹਰਮਿੰਦਰ ਸਿੰਘ ਮਿੰਟੂ ਦੇ ਉੱਤੇ। ਉਹਦੇ ਉੱਤੇ ਕਥਿਤ ਹਮਲਾ ਕਰਨ ਦੇ ਜਿਹੜੇ ਦੀ ਉਹ ਦੋਸ਼ ਨੇ ਕਿ ਉਹਨੇ ਨਿਸ਼ਾਨਾ ਬਣਾਉਣਾ ਸੀ ਕੁਝ ਆਗੂਆਂ ਨੂੰ, ਕਿਸੇ ਨੂੰ ਉਹਨੇ ਨਿਸ਼ਾਨਾ ਨਹੀਂ ਬਣਾਇਆ ਔਰ ਅਦਾਲਤ ਨੇ ਅਜੇ ਤੱਕ ਕਿਸੇ ਵੀ ਮਾਮਲੇ ਦੇ ਵਿੱਚ ਉਹਨੂੰ ਦੋਸ਼ੀ ਜਿਹੜਾ ਜੀ ਉਹ ਨਹੀਂ ਠਹਿਰਾਇਆ। ਪਰ ਹੈਰਾਨੀ ਵਾਲੀ ਗੱਲ ਇਹ ਆ ਕਿ ਜਿਹੜੇ ਲੋਕ ਐਕਚੁਅਲੀ ਪਹਿਲਾਂ ਕਹਿੰਦੇ ਸੀਗੇ ਕਿ ਇਉਂ ਕਿਸੇ ਨੂੰ ਅੱਤਵਾਦੀ ਨਾ ਲਿਖੋ, ਅੱਤਵਾਦੀ ਨਹੀਂ ਲਿਖਿਆ ਜਾ ਸਕਦਾ, ਉਹ ਜਿਹੜੇ ਨੇ ਜੀ ਚੁੱਪ ਕਰਕੇ ਮੂੰਹ 'ਚ ਘੁੰਗਣੀਆਂ ਪਾ ਕੇ ਇਸ ਮਾਮਲੇ ਦੇ ਵਿੱਚ ਬੈਠੇ ਨੇ ਚੁੱਪਚਾਪ, ਉਹ ਕੁਝ ਵੀ ਨਹੀਂ ਬੋਲ ਰਹੇ, ਸਗੋਂ ਪਾਰਟ ਜਿਹੜਾ ਜੀ ਉਹ ਬਣੇ ਹੋਏ ਨੇ ਜਿਹੋ ਜਿਹੇ ਲਫ਼ਜ਼ ਇਹ ਵਰਤੇ ਜਾ ਰਹੇ ਨੇ, ਅੱਤਵਾਦੀ ਜਾਂ ਖੂਨਖਾਰ ਅੱਤਵਾਦੀ ਵਰਗੇ, ਔਰ ਚੁੱਪ ਕਰਕੇ ਉਹ ਸੁਣੀ ਜਾ ਰਹੇ ਨੇ। ਹਾਂ ਬਿਲਕੁਲ ਜੀ, ਹੁਣ ਤੇ ਪੁਲਿਸ ਜੋ ਮਰਜ਼ੀ ਕਰੇ ਤੇ ਜੋ ਮਰਜ਼ੀ ਉਹਨਾਂ ਤੋਂ ਕਹਾਵੇ, ਇਹ ਤਾਂ ਲੋਕਾਂ ਦੀਆਂ ਜ਼ਿੰਦਗੀਆਂ ਰੋਲ ਦਿੰਦੇ ਜੀ, ਆਪੇ ਬਿਆਨ ਲਿਖ ਕੇ ਆਪੇ ਸਾਈਨ ਕਰਾ ਕੇ। ਤਾਂ ਅੱਗੇ ਆਪਾਂ ਇਸੇ ਮਸਲੇ ਤੇ ਜੇ ਗੱਲ ਕਰੀਏ ਕਿ ਇਹਨਾਂ ਦੇ ਭੁਲੇਖੇ ਜਿਹੜੀ ਗੋਲੀ ਚਲਾਈ ਗਈ ਆ ਜੀ ਕੱਲ ਅਣਪਛਾਤੀ ਪੁਲਿਸ ਨੇ, ਤੇ ਉਸ ਦੇ ਵਿੱਚ ਜਿਹੜੀ ਲੜਕੀ ਸੀਗੀ ਨੇਹਾ, ਉਸ ਦਾ ਸੰਸਕਾਰ ਜੀ ਇਹ ਰਜਿੰਦਰਾ ਹਸਪੀਟਲ ਦੇ ਵਿੱਚ ਇਹਦਾ ਜਿਹੜਾ ਜੀ ਪੋਸਟਮਾਰਟਮ ਕੀਤਾ ਗਿਆ ਔਰ ਜਿਹੜੀ ਇਹਦੀ ਅੰਤਮ ਸੰਸਕਾਰ ਜਿਹੜਾ ਜੀ ਉਹ ਕੀਤਾ ਗਿਆ। ਜੋ ਕੁਛ ਸਾਹਮਣੇ ਆ ਰਿਹਾ ਜੀ, ਇਸ ਪਰਿਵਾਰ ਦਾ 20 ਕੁ ਸਾਲਾਂ ਦੀ ਸੀਗੀ ਇਹ ਜਿਹੜੀ ਲੜਕੀ, ਔਰ ਮੁਸੀਬਤਾਂ ਉਹਦੇ ਉੱਤੇ, ਉਹਦੇ ਪਰਿਵਾਰ ਦੇ ਉੱਤੇ ਪਹਿਲਾਂ ਤੋਂ ਹੀ ਸਨ। ਜਦੋਂ ਉਹ 15 ਸਾਲ ਦੀ ਸੀਗੀ ਤੇ ਉਹਦੇ ਫਾਦਰ ਦੀ ਡੈਥ ਜਿਹੜੀ ਹੈ ਜੀ ਉਹ ਹੋ ਗਈ ਸੀਗੀ ਔਰ ਘਰ ਦਾ ਜਿਹੜਾ ਸੀਗਾ ਉਹ ਗੁਜ਼ਾਰਾ ਵਗੈਰਾ ਚਲਾਉਣ ਦੇ ਵਾਸਤੇ ਉਹਨੇ ਡਾਂਸ ਸਿੱਖਿਆ ਤੇ ਇਹਨਾਂ ਗਰੁੱਪਾਂ ਦੇ ਨਾਲ ਜਿਹੜਾ ਜੀ ਉਹ ਜਾਣਾ ਉਹਨੇ ਸ਼ੁਰੂ ਕਰਤਾ ਔਰ ਇਹਦੇ ਨਾਲ ਰੋਜ਼ੀ ਰੋਟੀ ਜਿਹੜੀ ਆ ਜੀ ਇਸੇ ਹੀ ਨੇਹਾ ਜਿਹੜੀ ਕੁੜੀ ਆ ਉਹਦੇ ਤੋਂ, ਉਹਦੇ ਘਰ ਦੀ ਜਿਹੜੀ ਉਹ ਚੱਲ ਰਹੀ ਸੀ। ਇੱਕ ਪਾਸੇ ਤਾਂ ਜਿਹੜੀ ਪੁਲਿਸ ਹੈ ਜੀ ਉਹ ਪਰਚਾ ਦਰਜ ਕਰਦੀ ਫਿਰਦੀ ਆ, ਪਰਚਾ ਦਰਜ ਹੋ ਗਿਆ ਅਣਪਛਾਤੀ ਪੁਲਿਸ ਦੇ ਉੱਤੇ। ਇਹ ਦੂਸਰਾ ਮਾਮਲਾ ਹੈ ਜੀ ਜਿਹੜਾ ਕਾਂਡ ਹੋਇਆ ਸੀਗਾ, ਬਹਿਬਲ ਕਲਾਂ ਕਾਂਡ ਜਿਹੜਾ ਹੋਇਆ ਸੀਗਾ, ਉੱਥੇ ਬਰਗਾੜੀ ਕਾਂਡ, ਮਾਫ ਕਰਨਾ, ਉੱਥੇ ਜਿਹੜੀ ਗੋਲੀ ਚੱਲੀ ਸੀ ਉਹ ਵੀ ਗੋਲੀ ਜਿਹੜੀ ਹੈ ਜੀ ਅਣਪਛਾਤੀ ਪੁਲਿਸ ਦੇ ਉੱਤੇ ਪਰਚਾ ਦਰਜ ਹੋਇਆ ਸੀਗਾ ਕਿ ਅਣਪਛਾਤੇ ਪੁਲਿਸ ਵਾਲਿਆਂ ਨੇ ਉੱਥੇ ਗੋਲੀ ਚਲਾਈ। ਇਹ ਵੀ ਅਣਪਛਾਤੇ ਪੁਲਿਸ ਵਾਲਿਆਂ ਨੇ ਗੋਲੀ ਜਿਹੜੀ ਹੈ ਜੀ ਉਹ ਚਲਾਈ ਆ। ਵਾਇਰਲ ਉਦੋਂ ਵੀ ਵੀਡੀਓਜ਼ ਕਾਫੀ ਹੋਈਆਂ ਸੀਗੀਆਂ, ਵਾਇਰਲ ਹੁਣ ਵੀ ਵੀਡੀਓ ਜਿਹੜੀ ਹੈ ਜੀ ਉਹ ਹੋਈ ਆ ਕਿ ਕਿਹੜੇ ਪੁਲਿਸ ਵਾਲੇ ਜਿਹੜੇ ਆ ਜੀ ਉਹ ਭੱਜਦੇ ਨਜ਼ਰ ਆ ਰਹੇ ਨੇ। ਇਹ ਜ਼ਰੂਰ ਪਤਾ ਲੱਗਣਾ ਚਾਹੀਦਾ ਜੀ ਕਿ ਕੀ ਉਹ ਭੱਜਣ ਵਾਲੇ ਕੋਈ ਨਕਲੀ ਵਰਦੀਆਂ ਪਾ ਕੇ ਖੜੇ ਸਨ, ਅਣਪਛਾਤੇ ਸਨ ਜਾਂ ਪੁਲਿਸ ਵਾਲੇ ਹੀ ਸਨ। ਜੇ ਪੁਲਿਸ ਵਾਲੇ ਸਨ ਤਾਂ ਫਿਰ ਉਹ ਅਣਪਛਾਤੇ ਕਿਵੇਂ ਹੋ ਸਕਦੇ ਨੇ? ਇੱਕ ਦੂਜੀ ਗੱਲ ਇਹ ਕਿ ਵਰਾਉਣ ਦੀ ਕੋਸ਼ਿਸ਼ ਜਿਹੜੀ ਆ ਜੀ ਉਹ ਪਰਿਵਾਰ ਨੂੰ ਕੀਤੀ ਜਾ ਰਹੀ ਹੈ ਕਿ ਉਹ ਜ਼ਿਆਦਾ ਬੋਲੇ ਨਾ। 12 ਲੱਖ ਰੁਪਈਆ ਜਿਹੜਾ ਜੀ ਉਹ ਮੁੱਲ ਪਾ ਦਿੱਤਾ ਗਿਆ ਕਿ 12 ਲੱਖ ਰੁਪਈਆ ਇਹਦੇ ਪਰਿਵਾਰ ਨੂੰ ਜਿਹੜਾ ਜੀ ਉਹ ਦਿੱਤਾ ਜਾਊਗਾ। ਉਹਦੇ ਭਰਾ ਨੂੰ ਨੌਕਰੀ ਦਾ ਵਾਅਦਾ ਜਿਹੜਾ ਜੀ ਉਹ ਵੀ ਕੀਤਾ ਗਿਆ। ਕਿੰਨਾ ਕੁ ਪੂਰਾ ਹੁੰਦਾ ਆ ਇਹ ਜਿਹੜੀਆਂ ਜੀ ਉਹ ਬਾਅਦ ਵਾਲੀਆਂ ਗੱਲਾਂ ਨੇ। ਇਹ ਪਰਿਵਾਰ ਬੋਲੇ ਨਾ, ਮੀਡੀਆ ਦੇ ਕੋਲੇ ਜਾਵੇ ਨਾ, ਕੁਝ ਦੱਸੇ ਨਾ, ਜਿਹਦੇ ਕਰਕੇ ਜਿਹੜਾ ਜੀ ਉਹਦਾ ਮੂੰਹ ਬੰਦ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ ਜੀ। ਬਿਲਕੁਲ ਜੀ, ਕਰ ਵੀ ਦੇਣਾ ਹੈ ਉਹਨਾਂ ਨੇ। ਤੇ ਅੱਗੇ ਆਪਾਂ ਭਾਰਤ ਬੰਦ ਦੀ ਗੱਲ ਕਰੀਏ, ਨੋਟਾਂ ਕਰਕੇ ਜਿਹੜਾ ਹੋਇਆ ਸੀਗਾ ਉਸ ਦਾ ਰਲਮਲ ਮਿਲਵਾ ਹੁੰਗਾਰਾ ਉਸ ਨੂੰ। ਐਕਚੁਅਲੀ ਜੀ ਨੋਟਬੰਦੀ ਦੇ ਮਾਮਲੇ ਤੋਂ ਬਾਅਦ ਜਿਹੜਾ ਇਹ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀਗਾ ਵੱਖ-ਵੱਖ ਸਿਆਸੀ ਪਾਰਟੀਆਂ ਦੇ ਵੱਲੋਂ, ਹਾਲਾਂਕਿ ਇਹਦੇ ਉੱਤੇ ਪਾਰਟੀਆਂ ਜਿਹੜੀਆਂ ਸੀਗੀਆਂ ਜੀ ਉਹ ਫਟੀਆਂ ਹੋਈਆਂ ਨਜ਼ਰ ਆਈਆਂ ਨੇ ਕੁਝ ਥਾਵਾਂ ਦੇ ਉੱਤੇ। ਔਰ ਜਿਹੜਾ ਇੱਥੇ ਪਾਰਲੀਮੈਂਟ ਦੇ ਵਿੱਚ ਵਿਰੋਧ ਹੈ ਉਹ ਉੱਥੇ ਵੀ ਜਿਹੜਾ ਜੀ ਉਹ ਜਾਰੀ ਹੈ। ਕਾਂਗਰਸ, CPI, CPM, DMK, ਰਾਸ਼ਟਰੀ ਜਨਤਾ ਦਲ, ਇਹਨਾਂ ਸਾਰਿਆਂ ਨੇ ਮਹਾਤਮਾ ਗਾਂਧੀ ਦੇ ਬੁੱਤ ਅੱਗੇ ਰੋਸ ਪ੍ਰਦਰਸ਼ਨ ਜਿਹੜਾ ਜੀ ਉਹ ਕੀਤਾ।
ਪਰ ਜਿਵੇਂ ਕਾਂਗਰਸ ਹੈ ਜਾਂ ਜਿਹੜੇ ਬਿਹਾਰ ਦੇ ਮੁੱਖ ਮੰਤਰੀ ਨੇ, ਉਹਨਾਂ ਨੇ ਆਪਣੇ ਆਪ ਨੂੰ ਪਾਸੇ ਕਰ ਲਿਆ ਸੀਗਾ ਜਿਹੜਾ ਇਹ ਬੰਦ ਵਾਲੇ ਸੱਦੇ ਤੋਂ। ਉਹਦੇ ਤੋਂ ਕੁਝ ਥਾਵਾਂ ਦੇ ਉੱਤੇ ਇਹਦਾ ਅਸਰ ਜਿਹੜਾ ਜੀ ਉਹ ਰਲਵਾ ਮਿਲਵਾ ਵੇਖਣ ਨੂੰ ਮਿਲਿਆ। ਹਾਲਾਂਕਿ ਬਿਹਾਰ ਦੇ ਵਿੱਚ ਇਹ ਸਗੋਂ ਬੰਦ ਕਾਫੀ ਜ਼ਿਆਦਾ ਜਿਹੜਾ ਜੀ ਉਹ ਦੇਖਣ ਨੂੰ ਮਿਲਿਆ। ਖੱਬੀਆਂ ਸੱਜੀਆਂ ਪਾਰਟੀਆਂ ਜਿਹੜੀਆਂ ਨੇ, ਉਹਨਾਂ ਨੇ ਆਮ ਲੋਕਾਂ ਨੂੰ ਨਾਲ ਲੈ ਕੇ ਜਿਹੜਾ ਜੀ ਉਹ ਰੋਸ ਮੁਜ਼ਾਹਰੇ ਵੱਖ-ਵੱਖ ਵੱਡੇ ਸ਼ਹਿਰਾਂ ਦੇ ਵਿੱਚ ਕੀਤੇ ਨੇ। ਕੋਲਕਾਤਾ, ਬਿਹਾਰ ਦੇ ਆਰਾ, ਤ੍ਰਿਪੁਰਾ, ਪੱਛਮੀ ਬੰਗਾਲ, ਇੱਥੇ ਸਾਰੇ ਜਗ੍ਹਾ ਦੇ ਉੱਤੇ ਵੱਡੇ ਰੋਸ ਮਾਰਚ ਜਿਹੜੇ ਆ ਜੀ ਉਹ ਹੋਏ ਨੇ। ਆਮ ਆਦਮੀ ਪਾਰਟੀ ਨੇ ਦਿੱਲੀ, ਕਾਂਗਰਸ ਨੇ ਮੁੰਬਈ, ਬੈਂਗਲੁਰੂ, ਦੇਹਰਾਦੂਨ ਜਿਹੜਾ ਜੀ ਇੱਥੇ ਰੋਸ ਮੁਜ਼ਾਹਰੇ ਥਾਂ ਦੇ ਉੱਤੇ ਜਿਹੜੇ ਉਹ ਕੀਤੇ ਨੇ। ਤ੍ਰਿਣਮੂਲ ਕਾਂਗਰਸ ਨੇ ਪੱਛਮੀ ਬੰਗਾਲ ਦੇ ਵਿੱਚ ਜਿਹੜਾ ਜੀ ਇਹ ਰੋਸ ਮੁਜ਼ਾਹਰੇ ਕਾਫੀ ਜਗ੍ਹਾ ਦੇ ਉੱਤੇ ਕੀਤੇ ਨੇ। ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਜਿਹੜਾ ਜੀ ਚੰਡੀਗੜ੍ਹ ਦੇ ਵਿੱਚ ਇੱਕ ਵੱਡਾ ਰੋਸ ਮੁਜ਼ਾਹਰਾ ਹੋਇਆ। ਬਾਕੀ ਸ਼ਹਿਰਾਂ ਦੇ ਵਿੱਚ ਕੋਈ ਵੱਡੇ ਰੋਸ ਮੁਜ਼ਾਹਰੇ ਜਿਹੜੇ ਆ ਜੀ ਉਹ ਨਹੀਂ ਹੋਏ। ਇੱਥੇ ਜਿਹੜੀ ਜ਼ਿੰਦਗੀ ਸੀਗੀ ਉਹ ਆਮ ਵਾਂਗ ਚੱਲਦੀ ਰਹੀ। ਹਾਂ, ਹਾਈਵੇ ਦੇ ਉੱਤੇ ਟਰੱਕ ਵਗੈਰਾ ਜਿਹੜੇ ਸੀਗੇ ਜੀ ਉਹ ਬਹੁਤ ਘੱਟ ਨਜ਼ਰ ਆਏ, ਜਿਹਦੇ ਕਰਕੇ ਹਾਈਵੇ ਦੇ ਉੱਤੇ ਟ੍ਰੈਫਿਕ ਜਿਹੜਾ ਸੀਗਾ ਜੀ ਉਹ ਨਾ ਮਾਤਰ ਰਿਹਾ। ਨਹੀਂ ਤਾਂ ਅਦਰਵਾਈਜ਼ ਜਿਹੜੀਆਂ ਸਿਆਸੀ ਪਾਰਟੀਆਂ ਨੇ ਪੰਜਾਬ ਦੀਆਂ, ਉਹਨਾਂ ਦੇ ਵੱਲੋਂ ਪੰਜਾਬ ਲੈਵਲ ਦੇ ਉੱਤੇ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਕਿਸੇ ਜਗ੍ਹਾ ਤੋਂ ਕੋਈ ਰੋਸ ਮੁਜ਼ਾਹਰੇ ਵੱਡੇ ਹੋਣ ਦੀ ਕੋਈ ਖਬਰ ਨਹੀਂ ਹੈ। ਹਾਂ ਬਿਲਕੁਲ ਜੀ, ਵੈਸੇ ਲਾਈਨਾਂ ਦੇ ਵਿੱਚ ਖੜੇ ਬੇਸ਼ੱਕ ਰਹੋ, ਪਰ ਇੱਧਰ ਨੂੰ ਕਿਉਂ ਖਿਆਲ ਨਹੀਂ। ਤਾਂ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਗੈਂਗਸਟਰਾਂ ਦੀ। ਸੁੱਖੀ ਖਾਲਮਾ ਬੜਾ ਮਸ਼ਹੂਰ ਹੋਇਆ ਸੀ ਜਦ ਉਸ ਨੂੰ ਗੋਲੀਆਂ ਮਾਰ ਦਿੱਤੀਆਂ ਸੀਗੀਆਂ, ਤੇ ਹੁਣ ਨਾਭਾ ਜੇਲ੍ਹ ਤੋਂ ਬਾਅਦ ਗੈਂਗਸਟਰ ਫਿਰ ਚਰਚਾ ਵਿੱਚ। ਬਿਲਕੁਲ ਜੀ, ਹੁਣ ਜਿੰਨਾ ਕੁਝ ਫੇਰ ਦੁਬਾਰਾ ਜਿਹੜਾ ਜੀ ਇਹਨਾਂ ਦੇ ਬਾਰੇ ਦੇ ਵਿੱਚ ਲਿਖਿਆ ਪੜ੍ਹਿਆ ਸੁਣਿਆ ਜਿਹੜਾ ਜੀ ਉਹ ਜਾ ਰਿਹਾ, ਉਹ ਤੁਸੀਂ ਇਹ ਕਹਿ ਲਓ ਕਿ ਦੱਬੀ ਦਬਾਈ ਗੱਲ ਜਿਹੜੀ ਆ ਜੀ ਫੇਰ ਉੱਠ ਪਈ ਆ। ਜਿਹੜੇ ਇਸ ਵੇਲੇ ਪੰਜਾਬ ਦੇ ਵਿੱਚ ਗੈਂਗਸਟਰ ਨੇ, ਜਿਨ੍ਹਾਂ ਦੀ ਐਗਜ਼ੈਕਟ ਗਿਣਤੀ ਤਾਂ ਨਹੀਂ ਜਿਹੜੀ ਉਹ ਦੱਸੀ ਜਾ ਸਕਦੀ, ਪਰ ਜੇ ਪੰਜਾਬ ਪੁਲਿਸ ਦੇ ਮੁਖੀ ਜਿਹੜੇ ਨੇ ਉਹਨਾਂ ਦੀ ਗੱਲ ਹੀ ਮੰਨੀਏ ਤਾਂ 50 ਤੋਂ ਉੱਪਰ ਜਿਹੜੇ ਗੈਂਗਸਟਰ ਨੇ ਉਹ ਇਸ ਵੇਲੇ ਪੰਜਾਬ ਦੇ ਵਿੱਚ ਹੈਗੇ ਨੇ। ਕੁੱਲ ਜਿਹੜੇ ਇਹਨਾਂ ਦੇ ਮੈਂਬਰ ਨੇ ਉਹਨਾਂ ਦੀ ਗਿਣਤੀ ਕੋਈ 450 ਤੋਂ 500 ਦੇ ਕਰੀਬ ਜਿਹੜੀ ਆ ਜੀ ਉਹ ਦੱਸੀ ਦੀ ਆ। ਜਿਹੜੇ ਫੇਸਬੁੱਕ ਦੇ ਉੱਤੇ ਹੈ ਜੀ ਸ਼ੇਰਾ ਖੁੱਬਣ ਜਿਹੜਾ ਗਰੁੱਪ, ਉਹਦੇ ਵੱਲੋਂ ਸ਼ਰੇਆਮ ਸਰਕਾਰ ਨੂੰ ਧਮਕੀ ਜਿਹੜੀ ਆ ਜੀ ਉਹ ਦਿੱਤੀ ਗਈ ਹੈ ਕਿ ਜੇ ਕਿਸੇ ਦਾ ਐਨਕਾਊਂਟਰ ਕੀਤਾ ਤਾਂ ਫਿਰ ਪੰਜਾਬ ਦੇ ਵਿੱਚ ਤੁਹਾਡੇ ਤੋਂ ਹਾਲਾਤ ਜਿਹੜੇ ਨੇ ਉਹ ਸਾਹਮਣੇ ਔਖੇ ਹੋ ਜਾਣਗੇ। ਇੱਕ ਇਹਨਾਂ ਦਾ ਗਰੁੱਪ ਆ ਜੀ ਫੇਸਬੁੱਕ ਦਾ, ਉਹਦੇ ਉੱਤੇ ਇਹ ਵੀ ਦਾਅਵਾ ਕੀਤਾ ਗਿਆ ਕਿ ਦੋ ਜਾਣੇ ਜਿਹੜੇ ਦੋ ਭੱਜੇ ਨੇ, ਜਿਹੜੇ ਸੇਖੋਂ ਤੇ ਨੀਟਾ, ਇਹਨਾਂ ਨੂੰ ਕੁਲਪ੍ਰੀਤ ਸਿੰਘ ਨੀਟਾ ਤੇ ਨੀਟਾ ਦਿਓਲ ਜਿਹੜਾ ਜੀ ਉਹਨੂੰ ਪੁਲਿਸ ਨੇ ਫੜ ਲਿਆ। ਜੇ ਇਹਦੀ ਫੇਸਬੁੱਕ ਦੀ ਗੱਲ ਜਿਹੜੀ ਜੀ ਉਹ ਕਰੀਏ ਤੇ ਦੂਜਾ ਜਿਹੜਾ ਜੀ ਸੇਖੋਂ ਆ ਉਹਨੂੰ ਜਿਹੜਾ ਜੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਸੋ ਇਹ ਫੇਸਬੁੱਕ ਵਾਲੇ ਜਿਹੜੇ ਆ ਜੀ ਉਹ ਇਹ ਕਹਿੰਦੇ ਆ ਕਿ ਇਹਨਾਂ ਨੂੰ ਤੁਸੀਂ ਗ੍ਰਿਫਤਾਰ ਕਰ ਲਿਆ, ਪੁਲਿਸ ਜਿਹੜੀ ਆ ਅਜੇ ਤੱਕ ਇਹਨਾਂ ਨੂੰ ਪ੍ਰੋਡਿਊਸ ਨਹੀਂ ਕਰ ਰਹੀ। ਉਹ ਇਹ ਕਹਿੰਦੇ ਨੇ ਕਿ ਸ਼ੱਕ ਇਹ ਆ ਕਿ ਇਹਨਾਂ ਦਾ ਮੁਕਾਬਲਾ ਬਣਾਇਆ ਜਾ ਸਕਦਾ। ਮੁਕਾਬਲਾ ਬਣਾਉਣ ਦੇ ਵਿਰੋਧ ਦੇ ਵਿੱਚ ਜਿਹੜਾ ਜੀ ਇਹਨਾਂ ਨੂੰ ਧਮਕੀ ਜਿਹੜੀ ਆ ਉਹ ਦਿੱਤੀ ਗਈ ਆ। ਸਵਾਲ ਇਹ ਆ ਕਿ ਫੇਸਬੁੱਕ ਦੇ ਉੱਤੇ ਤੁਸੀਂ ਇੱਕ ਲਾਈਨ ਜਿਹੜੀ ਆ ਉਹ ਲਿਖਦੇ ਹੋ, ਝੱਟ ਦੇਣੀ ਜਿਹੜਾ ਜੀ ਇਸ ਮਾਮਲੇ ਦੇ ਵਿੱਚ ਮਾਮਲਾ ਦਰਜ ਹੋ ਜਾਂਦਾ ਤੇ ਬੰਦਾ ਜਿਹੜਾ ਜੀ ਉਹ ਧਰ ਲਿਆ ਜਾਂਦਾ। ਹੁਣ ਇਹ ਜਿਹੜੀਆਂ ਫੇਸਬੁੱਕ ਦੇ ਪੇਜ ਨੇ ਉਹ ਕਿੱਥੋਂ ਆਪਰੇਟ ਹੁੰਦੇ ਨੇ, ਕੌਣ ਆਪਰੇਟ ਕਰਦੇ ਨੇ, ਇਹਦੇ ਬਾਰੇ ਕੁਝ ਵੀ ਜਿਹੜਾ ਜੀ ਨਾ ਪੁਲਿਸ ਕੋਈ ਪਤਾ ਲਾ ਰਹੀ ਹੈ, ਨਾ ਕਿਸੇ ਕਿਸਮ ਦੀ ਕੋਈ ਗੱਲ ਜਿਹੜੀ ਆ ਉਹ ਸਾਹਮਣੇ ਆ ਰਹੀ ਹੈ ਕਿ ਕਿੱਥੋਂ ਇਹ ਆਪਰੇਟ ਹੋ ਰਹੇ ਨੇ। ਕੰਟੀਨਿਊਸ ਆਪਰੇਟ ਹੋ ਰਹੇ ਨੇ। ਜਿਹੜੇ ਪੁਲਿਸ ਦੀ ਪਹੁੰਚ ਦੇ ਵਿੱਚ ਹੈ ਨਹੀਂ ਗਏ ਜਿਹੜੇ ਗੈਂਗਸਟਰ, ਉਹ ਆਨਲਾਈਨ ਅਕਸਰ ਜਿਹੜਾ ਜੀ ਉਹ ਮਿਲ ਜਾਂਦੇ ਨੇ। ਉਹ ਆਪਣੀਆਂ ਪੋਸਟਾਂ ਵੀ ਜਿਹੜੀਆਂ ਪਾਉਂਦੇ ਨੇ, ਉਹਨਾਂ ਦੇ ਉੱਤੇ ਲੋਕ ਜਿਹੜੇ ਨੇ ਉਹ ਨਿਰੰਤਰ ਕਮੈਂਟ ਵੀ ਜਿਹੜਾ ਉਹ ਕਰੀ ਜਾਂਦੇ ਨੇ। ਸੋ ਇਹ ਕਿੱਥੋਂ ਆਪਰੇਟ ਹੋ ਰਹੇ ਨੇ? ਇਹ ਬਹੁਤੇ ਜਿਹੜੇ ਨੇ ਉਹ ਜੇਲ੍ਹਾਂ ਦੇ ਅੰਦਰੋਂ ਆਪਰੇਟ ਹੋ ਰਹੇ ਜਿਹੜਾ ਉਹ ਦੱਸੀ ਦੇ ਨੇ। ਇਹ ਕਹਾਣੀ ਤਾਂ ਹੁਣ ਤਕਰੀਬਨ ਸਾਹਮਣੇ ਆ ਹੀ ਰਹੀ ਹੈ ਨਾ ਜੀ ਕਿ ਨਾਭੇ ਦੀ ਜੇਲ੍ਹ ਦੇ ਵਿੱਚ ਇਹ ਪੁਲਿਸ ਤੇ ਪੰਜਾਬ ਪੁਲਿਸ ਦੇ ਮੁਖੀ ਨੇ ਮੰਨ ਲਿਆ ਕਿ ਮੋਟਾ ਪੈਸਾ ਜਿਹੜਾ ਜੀ ਉਹ ਮਹੀਨੇ ਦਾ ਦੇ ਕੇ ਇਹ ਜਿਹੜੀ ਐਸ਼ ਦੀ ਜ਼ਿੰਦਗੀ ਹੈ ਜੀ ਉਹ ਅੰਦਰ ਜਿਉਂਦੇ ਨੇ ਜੇਲ੍ਹ ਦੇ ਅੰਦਰ, ਜਿਨ੍ਹਾਂ ਨੂੰ ਕਿ ਜਿਹੜੇ ਦੂਜੇ ਕੈਦੀ ਨੇ ਉਹ ਮਿਲੇ ਹੋਏ ਨੇ ਲਾਂਗਰੀ ਦੇ ਰੂਪ ਦੇ ਵਿੱਚ, ਸੇਵਾਦਾਰ ਦੇ ਰੂਪ ਦੇ ਵਿੱਚ, ਕਿਉਂਕਿ ਪੈਸਾ ਜਿਹੜਾ ਜੀ ਉਹ ਚੜ੍ਹਦਾ। ਇਹਦੇ ਕਰਕੇ ਜਿਹੜਾ ਜੀ ਉਹਨਾਂ ਨੂੰ ਅੰਦਰ ਕੋਈ ਫਿਕਰ ਨਹੀਂ ਗਾ ਤੇ ਅੰਦਰ ਉਹਨਾਂ ਦੇ ਫੋਨ ਵਗੈਰਾ ਜਿਹੜੇ ਨੇ ਉਹ ਆਮ ਹੀ ਸਾਰੇ ਉਹ ਚਲੇ ਜਾਂਦੇ ਨੇ। ਕੇਕ ਦੀ ਗੱਲ ਵੀ ਪਹਿਲਾਂ ਮੈਂ ਤੁਹਾਨੂੰ ਦੱਸੀ ਹੈ ਜਿਹੜੀ ਕਿ ਇਸ ਵੇਲੇ ਖਬਰਾਂ ਦੇ ਰੂਪ ਦੇ ਵਿੱਚ ਹੈ। ਸੋ ਬੇਸ਼ੱਕ ਇਹ ਚਰਚਾ ਜਿਹੜਾ ਜੀ ਉਹ ਚੱਲ ਰਿਹਾ ਹੈ
ਪਰ ਸ਼ਾਇਦ ਕੋਈ ਵੱਡੀ ਖਬਰ ਆ ਜਾਊਗੀ ਤੇ ਉਸ ਖਬਰ ਦੇ ਥੱਲੇ ਫਿਰ ਇਹ ਖਬਰ ਵੀ ਜਿਹੜੀ ਹੈ ਜੀ ਉੱਦਾਂ ਹੀ ਦੱਬੀ ਜਾਣੀ ਆ। ਜਿਵੇਂ 2 ਦਿਨ ਪਹਿਲਾਂ ਇੱਕ ਖਬਰ ਜਿਹੜੀ ਬਠਿੰਡੇ ਤੋਂ ਆਈ ਸੀਗੀ, ਜਿੱਥੇ ਇੱਕ ਜਿਹੜੇ ਮੰਤਰੀ ਨੇ, ਕੈਬਨਿਟ ਮੰਤਰੀ, ਉਹਨਾਂ ਨੇ ਗਾਲਾਂ ਕੱਢਤੀਆਂ ਪੁਲਿਸ ਵਾਲੇ ਨੂੰ। ਉਹ ਖਬਰ ਦੱਬੀ ਗਈ ਕਿਉਂਕਿ ਉਸ ਤੋਂ ਬਾਅਦ ਜਿਹੜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਵੱਲੋਂ ਕੀਤੀ ਗਈ ਝਾੜ ਝੰਬ ਸੀ, ਉਹਦੀ ਫੁਟੇਜ ਜਿਹੜੀ ਸੀ ਉਹ ਆ ਗਈ। ਹੁਣ ਉਹ ਦੋਨੋਂ ਖਬਰਾਂ ਜਿਹੜੀਆਂ ਜੀ ਉਹ ਦੱਬ ਗਈਆਂ ਔਰ ਨਾਭਾ ਦੇ ਜਿਹੜਾ ਇਹ ਜੇਲ੍ਹ ਕਾਂਡ ਹੋਇਆ, ਇਹ ਖਬਰਾਂ ਜ਼ਿਆਦਾ ਜਿਹੜਾ ਜੀ ਉਹ ਛਾ ਗਈਆਂ ਤੇ ਕੋਈ ਹੋਰ ਖਬਰ ਆ ਗਈ ਤੇ ਉਹਦੇ ਥੱਲੇ ਇਹ ਦੱਬ ਜੂਗੀ। ਬਿਲਕੁਲ ਜੀ, ਕੋਈ ਨਾ ਕੋਈ ਤਿਆਰ ਹੀ ਹੋਣੀ ਹੈ। ਤੁਸੀਂ ਜਿਸ ਤਰ੍ਹਾਂ ਸੋਸ਼ਲ ਮੀਡੀਆ ਦੀ ਗੱਲ ਕੀਤੀ ਆ ਕਿ ਜਿਹੜੇ ਗੈਂਗਸਟਰ ਆ ਉਹ ਫੇਸਬੁੱਕ ਕਿੱਥੋਂ ਚਲਾਉਂਦੇ ਆ, ਹੁਣ ਇਹਨਾਂ ਨੂੰ ਸਾਈਬਰ ਕ੍ਰਾਈਮ ਕੁਛ ਨਹੀਂ ਲੱਭਦਾ ਜੀ। ਹੁਣ ਇਹਨਾਂ ਨੂੰ ਕੁਛ ਨਹੀਂ ਲੱਭਣਾ ਕਿ ਸਾਈਬਰ ਕ੍ਰਾਈਮ ਦੇ ਵਿੱਚ ਅਸੀਂ ਉਹਨਾਂ ਦੀ ਭਾਲ ਕਰੀਏ। ਤੇ ਅੱਗੇ ਆਪਾਂ ਬਾਬਿਆਂ ਦੀ ਗੱਲ ਕਰਦੇ ਹਾਂ ਜੀ। ਇੱਕ ਬਾਬਾ ਆ ਜੀ, 3 ਸਾਲ ਹੋ ਚੱਲੇ ਆ, ਉਸਨੂੰ ਫਰਿੱਜ ਦੇ ਵਿੱਚ ਸਮਾਧੀ ਲਾ ਕੇ ਬੈਠਾ ਆ ਤੇ ਉਹ ਮੇਰੇ ਖਿਆਲ ਦੇ ਵਿੱਚ ਕੋਰਟ ਨੇ ਵੀ ਹਜੇ ਟਾਲਮ ਟਾਲਾ ਕਰ ਦਿੱਤਾ ਕਿ ਭਗਤੀ ਪੂਰੀ ਹੋ ਜਾਏ। ਐਕਚੁਅਲੀ ਜੀ ਦੋਏ ਧਿਰਾਂ ਨੂੰ ਮੌਕਾ ਦਿੱਤਾ ਸੀਗਾ ਹਾਈ ਕੋਰਟ ਨੇ ਕਿ ਤੁਸੀਂ ਜਿਹੜਾ ਜੀ ਦੱਸੋ ਅਦਾਲਤ ਨੂੰ ਕਰਕੇ ਸਰਕਾਰ ਨੂੰ ਤੇ ਡੇਰਾ ਫੋਲੋਅਰਸ ਨੂੰ ਕਿ ਇਹਦੇ ਅੰਤਮ ਸੰਸਕਾਰ ਦੇ ਵਾਸਤੇ ਤੁਸੀਂ ਕੀ ਜਿਹੜਾ ਜੀ ਉਹ ਕਰ ਰਹੇ ਹੋ। ਦਿਵਿਆ ਜੋਤੀ ਜਾਗਰਤੀ ਸੰਸਥਾਨ ਜਿਹੜਾ ਨੂਰ ਮਹਿਲ ਆ, ਇਹਦੇ ਬਾਰੇ 'ਚ ਗੱਲ ਜਿਹੜੀ ਹੈ ਜੀ ਉਹ ਕਿਸੇ ਲੱਗੀ ਨੀ ਗੀ ਤਣ ਪੱਤਣ। ਜਨਵਰੀ 2014 ਤੋਂ ਇਹ ਫਰੀਜ਼ਰ ਦੇ ਵਿੱਚ ਜਿਹੜਾ ਜੀ ਉਹ ਪਿਆ। 3 ਸਾਲ ਜਿਹੜਾ ਜੀ ਜਨਵਰੀ ਦੇ ਵਿੱਚ ਹੋ ਜਾਣੇ ਆ। ਪੰਜਾਬ ਹਰਿਆਣਾ ਹਾਈ ਕੋਰਟ ਨੇ ਜਿਹੜਾ ਜੀ ਕੱਲ ਇਹਦੀ ਸੁਣਵਾਈ ਜਿਹੜੀ ਆ ਉਹ ਕੀਤੀ ਸੀਗੀ। ਹੁਣ ਜਿਹੜਾ ਜੀ ਅਗਲੇ ਸੋਮਵਾਰ ਤੋਂ, ਜਿਹੜਾ ਆਉਣ ਵਾਲਾ ਸੋਮਵਾਰ ਆ ਜੀ, ਉਸ ਦਿਨ ਤੋਂ ਡੇਲੀ ਬੇਸਿਸ ਦੇ ਉੱਤੇ ਇਹਦੀ ਸੁਣਵਾਈ ਜਿਹੜੀ ਆ ਜੀ ਉਹ ਪੰਜਾਬ ਹਰਿਆਣਾ ਹਾਈ ਕੋਰਟ ਦਾ ਬੈਂਚ ਜਿਹੜਾ ਜੀ ਉਹ ਕਰੂਗਾ। ਪੰਜਾਬ ਹਰਿਆਣਾ ਹਾਈ ਕੋਰਟ ਨੇ ਜਿਹੜੀ ਹੈ ਜੀ ਇਹ ਗੱਲ ਕਹੀ ਹੈ ਕਿ ਅਸੀਂ ਇਹ ਚਾਹੁੰਦੇ ਸੀਗੇ ਕਿ ਇਹ ਮਾਮਲਾ ਅਦਾਲਤ ਦੇ ਵਿੱਚ ਜਿਹੜਾ ਜੀ ਉਹ ਜ਼ਿਆਦਾ ਨਾ ਉਛਲੇ, ਇਸ ਕਰਕੇ ਮੌਕਾ ਦਿੱਤਾ ਸੀਗਾ ਦੋਵਾਂ ਧਿਰਾਂ ਨੂੰ। ਜਿਹੜੀ ਸਰਕਾਰ ਆ ਜੀ ਉਹ ਇਹ ਕਹਿੰਦੀ ਆ ਸਾਡੇ ਬਹੁਤੇ ਮਾਮਲੇ ਦੇ ਉੱਤੇ ਹੱਥ ਜਿਹੜੇ ਆ ਜੀ ਉਹ ਖੜੇ ਆ, ਅਸੀਂ ਬਹੁਤਾ ਕੁਝ ਜਿਹੜਾ ਕਰ ਨਹੀਂ ਸਕਦੇ। ਡੇਰੇ ਵਾਲੇ ਜਿਹੜੇ ਆ ਜੀ ਉਹਦੀਆਂ ਅੰਤਮ ਰਸਮਾਂ ਨਿਭਾ ਦੇਣ। ਡੇਰੇ ਵਾਲੇ ਜਿਹੜੇ ਆ ਜੀ ਉਹ ਇਹ ਕਹਿੰਦੇ ਆ ਕਿ ਸਾਡਾ ਬਾਬਾ ਤਾਂ ਗਿਆ ਹੋਇਆ ਸਮਾਧੀ ਦੇ ਉੱਤੇ, ਉਹ ਕਿਸੇ ਟਾਈਮ ਵੀ ਦੁਬਾਰਾ ਉੱਠ ਸਕਦਾ, ਇਸ ਕਰਕੇ ਅਸੀਂ ਉਹਨੂੰ ਸਾੜ ਥੋੜ੍ਹੀ ਦੇਣਾ। ਜਦੋਂ ਕਿ ਜਨਵਰੀ 29, 2014 ਦੇ ਵਿੱਚ ਡਾਕਟਰਾਂ ਦੀ ਇੱਕ ਜਿਹੜੀ ਟੀਮ ਸੀਗੀ ਜਿਹੜੀ ਅੰਦਰ ਡੇਰੇ ਦੇ ਗਈ ਸੀ, ਉਹਨਾਂ ਨੇ ਇਹਨੂੰ ਡੈੱਡ ਡਿਕਲੇਅਰ ਜਿਹੜਾ ਜੀ ਉਹ ਕਰ ਦਿੱਤਾ ਸੀਗਾ। ਉਦੋਂ ਤੋਂ ਇਹ ਫਰੀਜ਼ਰ ਦੇ ਵਿੱਚ ਜਿਹੜਾ ਜੀ ਉਹਨੂੰ ਲਾ ਕੇ ਬੈਠੇ ਨੇ। ਹੁਣ ਇਹ ਮਾਮਲਾ ਖਤਮ ਹੋਣ ਦੇ ਆਸਾਰ ਬਣ ਸਕਦੇ ਆ ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਆਉਂਦੇ ਸੋਮਵਾਰ ਤੋਂ ਡੇਲੀ ਬੇਸਿਸ ਦੇ ਉੱਤੇ ਸੁਣਵਾਈ ਜਿਹੜੀ ਆ ਜੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸ਼ੁਰੂ ਹੋਊਗੀ। ਜੀ ਬਿਲਕੁਲ, ਇਹ ਹੋਣੀ ਜ਼ਰੂਰ ਚਾਹੀਦੀ ਆ। ਤੇ ਸਰੋਤਿਓ, ਅੱਜ ਬਲਤੇਜ ਬੰਨੂ ਤੁਹਾਡੀਆਂ ਕਾਲਾਂ ਲੈਣਗੇ। ਅਸੀਂ ਇੱਕ ਛੋਟੀ ਜਿਹੀ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਤੁਸੀਂ ਕਾਲ ਕਰ ਸਕੋਗੇ 4082725200। ਅਖੀਰ ਵਿੱਚ ਅਜਨਾਮਾ ਕਿ ਸੁਪਰ ਪਾਵਰ ਅਮਰੀਕਾ ਹੈ ਗਿਣੀ ਜਾਂਦੀ, ਚੁਣਿਆ ਗਿਆ ਲੀਡਰ ਟਰੰਪ ਮੀਆਂ। ਸੁਪਰ ਪਾਵਰ ਅਮਰੀਕਾ ਹੈ ਗਿਣੀ ਜਾਂਦੀ, ਚੁਣਿਆ ਗਿਆ ਹੈ ਲੀਡਰ ਟਰੰਪ ਮੀਆਂ। ਟਿਕਦਾ ਕਦੇ ਨਹੀਂ ਕਿਸੇ ਸਟੈਂਡ ਉੱਪਰ, ਰਹਿੰਦਾ ਮਾਰਦਾ ਆਏ ਦਿਨ ਜੰਪ ਮੀਆਂ। ਕੱਟੜ ਪੰਥੀਆਂ ਦੀ ਤਕੜੀ ਧਾੜ ਫਿਰਦੀ, ਕਰਦੀ ਜਾਂਦੀ ਉਹ ਉਸ ਨੂੰ ਪੰਪ ਮੀਆਂ। ਅਕਲਮੰਦ ਫਿਊਚਰ ਦਾ ਫਿਕਰ ਕਰਦੇ, ਕਹਿੰਦੇ ਆਗੂ ਇਹ ਪਾਊਗਾ ਬੰਪ ਮੀਆਂ। ਕਿਹੜੇ ਰਾਹਾਂ ਨੂੰ ਦੇਸ਼ ਲਿਜਾਊਗਾ ਇਹ, ਅਜੇ ਤੱਕ ਇਹ ਕਿਸੇ ਨੂੰ ਥਾਂ ਹੈ ਨਹੀਂ। ਕਿਹੜੇ ਰਾਹਾਂ ਨੂੰ ਦੇਸ਼ ਲਿਜਾਊਗਾ ਇਹ, ਅਜੇ ਤੱਕ ਇਹ ਕਿਸੇ ਨੂੰ ਥਾਂ ਹੈ ਨਹੀਂ। ਆਪਣੀ ਧੁਨ ਦੇ ਵਿੱਚ ਉਹ ਮਸਤ ਬੰਦਾ, ਉਹਨੂੰ ਕਿਸੇ ਦੀ ਕੱਖ ਪਰਵਾਹ ਹੈ ਨਹੀਂ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੇ ਹਾਂ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਹੈ ਜੀ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਬਲਤੇਜ ਪੰਨੂ ਤੇ ਖਬਰਾਂ ਤੋਂ ਬਾਅਦ ਤੁਹਾਡੀਆਂ ਕਾਲਾਂ ਲੱਗੀਆਂ ਜਾਂਦੀਆਂ। ਤੁਹਾਡੇ ਕੋਲ ਕੋਈ ਵੀ ਸਵਾਲ ਆ ਉਹ ਤੁਸੀਂ ਪੁੱਛ ਸਕਦੇ ਆ ਤੇ ਬਾਕੀ ਜਿਹੜੀਆਂ ਸਲਾਹਾਂ ਦੇਣ ਦੀਆਂ ਗੱਲ ਹੁੰਦੀਆਂ ਜਾਂ ਵਿਚਾਰ ਆ ਉਹ ਆਪਾਂ ਹੋਰ ਪ੍ਰੋਗਰਾਮਾਂ ਦੇ ਵਿੱਚ ਕਰਦੇ ਆ ਤੇ ਆਪਾਂ ਜਿਹੜੀਆਂ ਗੱਲਾਂ ਦਾ ਨਹੀਂ ਪਤਾ ਕਰਨਾ ਚਾਹੁੰਦੇ ਆ ਉਹ ਸਵਾਲ ਤੁਸੀਂ ਆਪਣੇ ਕਰ ਸਕਦੇ ਜੀ। ਜੁੜ ਚੁੱਕੇ ਨੇ ਦੁਬਾਰਾ ਸਾਡੇ ਨਾਲ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ। ਹਾਂ ਤੇ ਜਿਸ ਸਰੋਤੇ ਕਾਲ ਕਰ ਸਕਦੇ ਹੋ 4082725200। ਸਾਡੇ ਨਾਲ ਜੁੜ ਚੁੱਕੇ ਨੇ ਰਾਜਵਿੰਦਰ ਸਿੰਘ ਜੀ। ਹਾਂਜੀ ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਭੈਣ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਰਾਜ ਬੋਲਦਾ ਜੀ ਮੰਟਿੱਕੇ ਤੋਂ। ਹਾਂਜੀ ਪੰਨੂ ਸਾਹਿਬ ਪਹਿਲਾਂ ਤਾਂ ਤੁਹਾਡੀ ਸਿਹਤ ਲਈ ਜੀ ਦੁਆ ਕਰਦੇ ਹਾਂ ਜੀ, ਪ੍ਰਮਾਤਮਾ ਵੱਲੋਂ ਤੁਹਾਡੀ ਸਿਹਤ ਠੀਕ ਹੈ ਜੀ। ਅੱਜ ਮੈਨੂੰ ਪਿਛਲੇ ਥੋੜ੍ਹੇ ਦਿਨਾਂ ਤੋਂ ਮੈਨੂੰ ਪਤਾ ਲੱਗਾ ਸੀ ਤੁਸੀਂ ਠੀਕ ਨਹੀਂ। ਅਤੇ ਪੰਨੂ ਸਾਹਿਬ ਸਵਾਲ ਮੇਰੇ ਕੋਈ ਖਾਸ ਨਹੀਂ ਹੈਗੇ। ਇੱਕ ਤਾਂ ਇਹ ਜਿਹੜਾ, ਕਿਉਂਕਿ ਮੈਂ ਨੂਰ ਮਹਿਲ ਤੋਂ ਹਾਂ ਜੀ, ਇੱਕ ਤਾਂ ਜਿਹੜਾ ਸਾਡੇ ਮੱਥੇ 'ਤੇ ਕਲੰਕ ਲੱਗ ਗਿਆ ਇਸ ਬਾਬੇ ਵਾਲਾ, ਕਿਉਂਕਿ ਸਾਡਾ ਪੁਰਾਤਨ ਸ਼ਹਿਰ ਸੀ।
ਪੁਰਾਤਨ ਸ਼ਹਿਰ ਸੀ ਤੇ ਇਹ ਬੜਾ ਨੂਰਜਹਾਂ ਦੇ ਨਾਲ ਇਹਦਾ ਇਤਿਹਾਸ ਜੁੜਿਆ ਆ, ਬੜਾ ਪੁਰਾਤਨ ਸ਼ਹਿਰ ਸੀ। ਇਹ ਅਦਾਲਤਾਂ ਕਿਉਂ ਨਹੀਂ, ਕਿਉਂਕਿ ਤੁਸੀਂ ਇੱਕ ਵਾਰੀ ਦੱਸਿਆ ਵੀ ਸੀ, ਮੈਂ ਅੱਗੇ ਵੀ ਇੱਕ ਵਾਰੀ ਕੁਐਸਚਨ ਕੀਤਾ ਸੀ, ਤੁਸੀਂ ਦੱਸਿਆ ਸੀ ਵੀ ਇਹ ਧਿਰ ਬਣ ਕੇ ਪੰਜਾਬ ਸਰਕਾਰ ਖੜ ਚੁੱਕੀ ਆ, ਤੇ ਇਹ ਕਿਉਂ ਨਹੀਂ ਇਹ ਕਹਿ ਲਓ ਵੀ ਅਦਾਲਤਾਂ ਫੈਸਲਾ ਲਊਗੀਆਂ, ਇਹਨੂੰ ਫੂਕਣਗੀਆਂ ਕਿ ਨਹੀਂ ਫੂਕਣਗੀਆਂ। ਦੂਸਰਾ ਸਵਾਲ ਮੇਰਾ ਇਹ ਹੈ ਜੀ, ਮੈਂ ਅਗਾਊਂ ਮਾਫੀ ਮੰਗ ਲੈਣਾ, ਸ਼ਾਇਦ ਕਿਸੇ ਨੂੰ ਬੁਰਾ ਨਾ ਲੱਗੇ। ਇੱਕ ਕਾਮਰੇਡ ਕਹਿ ਦਿੱਤਾ ਜਾਂਦਾ ਜਦੋਂ ਕੋਈ ਬੰਦਾ ਸੱਚੀ ਗੱਲ ਕਰਦਾ ਜਾਂ ਕੋਈ ਗੱਲ ਚੰਗੀ ਕਰਦਾ, ਕਿਉਂਕਿ ਮੈਨੂੰ ਜਿੱਥੇ ਤੱਕ ਸਾਡੇ ਬਜ਼ੁਰਗਾਂ ਨੇ ਇਤਿਹਾਸ ਦੱਸਿਆ, ਸਾਡੇ ਏਰੀਏ ਦਾ ਇੱਕ ਹੁੰਦਾ ਸੀ ਕਾਮਰੇਡ, ਕਹਿੰਦੇ ਉਹਨੇ ਬੜੇ ਹੀ ਕੰਮ ਵਧੀਆ ਕੀਤੇ ਸੀ। ਇਹ ਕਾਮਰੇਡ ਵਾਲਾ ਮਾਮਲਾ ਕੀ ਹੈ ਜੀ? ਕਿਸੇ ਨੂੰ ਜੇ ਚੰਗਾ ਕੰਮ ਕਰਦਾ ਕੋਈ ਤਾਂ ਵੀ ਕਾਮਰੇਡ, ਜਾਂ ਇਹ ਕਾਮਰੇਡ ਦੀ ਸਟੈਂਪ ਜਿਹੜੀ ਜੀ ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ, ਪਲੀਜ਼ ਤੁਸੀਂ ਦੱਸੋਗੇ ਜੀ ਇਹ ਕਾਮਰੇਡ ਦੀ ਸਟੈਂਪ ਕਿਉਂ ਲੱਗਦੀ ਹੈ ਹਰੇਕ ਤੇ? ਥੈਂਕ ਯੂ। ਦੇਖੋ, ਇੱਕ ਤਾਂ ਗੱਲ ਹੈ ਜੀ ਇਹਦੀ ਅਦਾਲਤ ਵਾਲੇ ਮਾਮਲੇ ਦੀ ਮੈਂ ਤੁਹਾਨੂੰ ਡਿਟੇਲ ਦੱਸੀ ਹੈ। ਹੁਣ ਇਹਦੀ ਉਮੀਦ ਹੈ ਕਿ ਜੇ ਇਹਦੀ ਡੇਲੀ ਜਿਹੜੀ ਹੈ ਜੀ ਉਹ ਸੁਣਵਾਈ ਸ਼ੁਰੂ ਹੁੰਦੀ ਹੈ ਤੇ ਇਹ ਮਾਮਲਾ ਕਿਸੇ ਨਾ ਕਿਸੇ ਤਣ ਪੱਤਨ ਜਿਹੜਾ ਜੀ ਉਹ ਲੱਗੂਗਾ। ਦੂਜਾ, ਵੋਟਾਂ ਵੀ ਜਿਹੜੀਆਂ ਜੀ ਉਹ ਆ ਗਈਆਂ, ਜਿਹੜੀ ਧਿਰ ਬਣ ਕੇ ਖੜੀ ਧਿਰ ਹੈ, ਜਿਹੜੀ ਇਸ ਵੇਲੇ ਸੱਤਾਧਾਰੀ ਧਿਰ ਹੈ, ਉਹਦੇ ਵੀ ਦਿਨ ਜਿਹੜੇ ਆ ਜੀ ਉਹ ਪੁੱਗਣ ਵਾਲੇ ਆ। ਇਸ ਕਰਕੇ ਉਹ ਕਿੰਨੀ ਕੁ ਦੇਰ ਹੁਣ ਇਹਨਾਂ ਦੇ ਸਿਰ ਦੇ ਉੱਤੇ ਜਿਹੜਾ ਜੀ ਉਹ ਬੈਠੂਗੀ, ਕਿੰਨਾ ਸਮਾਂ ਲੱਗਦਾ ਆ, ਇਹ ਜਿਹੜਾ ਜੀ ਇਹ ਹੋ ਸਕਦਾ ਹੈ ਕਿ ਅਦਾਲਤ ਦਾ ਫੈਸਲਾ ਉਸ ਤੋਂ ਬਾਅਦ ਉਹਨੂੰ ਇੰਪਲੀਮੈਂਟ ਜਿਹੜਾ ਜੀ ਉਹ ਕਿਵੇਂ ਕੀਤਾ ਜਾਂਦਾ, ਕੀ ਫੈਸਲਾ ਆਉਂਦਾ ਅਦਾਲਤ ਦਾ, ਇਹ ਜਿਹੜੀ ਹੈ ਜੀ ਉਹ ਵੇਖਣ ਵਾਲੀ ਗੱਲ ਰਹੂਗੀ। ਨਹੀਂ, ਮੈਨੂੰ ਨਹੀਂ ਲੱਗਦਾ ਕਿ ਨੂਰ ਮਹਿਲ ਜਿਹੜਾ ਜੀ ਉਹ ਇਹਦੇ ਕਰਕੇ ਬਦਨਾਮ ਹੋ ਗਿਆ, ਕਿਉਂਕਿ ਇਹਦੇ ਕਰਕੇ ਮਸ਼ਹੂਰ ਨਹੀਂ ਸੀਗਾ। ਜਿਹੜੀਆਂ ਗੱਲਾਂ ਕਰਕੇ ਨੂਰ ਮਹਿਲ ਮਸ਼ਹੂਰ ਹੈ ਜੀ, ਉਹ ਗੱਲਾਂ ਜਿਉਂਦੀਆਂ ਤਿਉਂ ਜਿਹੜੀਆਂ ਜੀ ਉਹ ਕਾਇਮ ਨੇ। ਇਹਦੇ ਨਾਲ ਕੋਈ ਬਦਨਾਮੀ ਜਿਹੜੀ, ਤੁਸੀਂ ਨਾ ਇਹ ਸੋਚੋ ਕਿ ਬਦਨਾਮੀ ਜਿਹੜੀ ਹੋਈ ਆ। ਬਾਕੀ ਜਿੱਥੋਂ ਤੱਕ ਤੁਸੀਂ ਗੱਲ ਕੀਤੀ ਹੈ ਕਿ ਕਿਸੇ ਦੇ ਉੱਤੇ ਠੱਪਾ ਜਿਹੜਾ ਜੀ ਉਹ ਲਾ ਦੇਣਾ, ਕਾਮਰੇਡ ਹੋਣਾ ਕੋਈ ਮਾੜੀ ਗੱਲ ਥੋੜ੍ਹੀ ਹੈ ਜੀ। ਕਿਸੇ ਦੀ ਵਿਚਾਰਧਾਰਾ ਜਿਹੜੀ ਆ ਉਹ ਹੋ ਸਕਦੀ ਆ, ਕੋਈ ਸਿੱਖ ਵਿਚਾਰਧਾਰਾ ਦੇ ਨਾਲ ਸੰਬੰਧਿਤ ਆ, ਕੋਈ ਹਿੰਦੂ ਵਿਚਾਰਧਾਰਾ ਦੇ ਨਾਲ ਸੰਬੰਧਿਤ ਆ, ਕੋਈ ਮੁਸਲਿਮ ਵਿਚਾਰਧਾਰਾ ਦੇ ਨਾਲ ਸੰਬੰਧਿਤ ਆ, ਕੋਈ ਕਾਮਰੇਡ ਵਿਚਾਰਧਾਰਾ ਜਿਹੜੀ ਆ ਜੀ ਉਹ ਰੱਖਦਾ। ਹਰ ਬੰਦੇ ਨੂੰ ਆਪਣੀ ਵਿਚਾਰਧਾਰਾ ਰੱਖਣ ਦਾ ਜਿਹੜਾ ਹੱਕ ਹੈ। ਹਾਂ, ਮੈਂ ਇਹ ਸਮਝਦਾ ਕਿ ਜਿੱਥੇ ਦਲੀਲ ਖਤਮ ਹੋ ਜਾਂਦੀ ਆ, ਜਿੱਥੇ ਤੁਸੀਂ ਕਿਸੇ ਦੀ ਗੱਲ ਦਾ ਜਵਾਬ ਦਲੀਲ ਦੇ ਨਾਲ ਨਹੀਂ ਦੇ ਸਕਦੇ, ਫਿਰ ਉੱਥੋਂ ਠੱਪੇ ਜਿਹੜੇ ਨੇ ਉਹਨਾਂ ਦੀ ਸ਼ੁਰੂਆਤ ਹੋ ਜਾਂਦੀ ਹੈ। ਕਿਸੇ ਦੂਜੇ ਬੰਦੇ ਨੂੰ ਚੁੱਪ ਕਰਾਉਣ ਦੇ ਵਾਸਤੇ ਉਹਨੂੰ ਠੱਪਿਆਂ ਦੇ ਰੂਪ ਦੇ ਵਿੱਚ ਜਿਹੜਾ ਜੀ ਉਹ ਦੱਬ ਦਿਓ, ਆਹ ਠੱਪਾ ਜਿਹੜਾ ਜੀ ਆਹ ਲਾਤਾ, ਇਹਦੇ ਉੱਤੇ ਜਿਹੜਾ ਜੀ ਆਹ ਠੱਪਾ ਲਾਤਾ। ਉਹ ਇਸੇ ਤਰ੍ਹਾਂ ਦੇ ਜਿਹੜੇ ਉਹ ਠੱਪੇ ਨੇ ਲੱਗਦੇ ਹੀ ਰਹਿੰਦੇ ਨੇ। ਤੋ ਇਹ ਮੇਰਾ ਖਿਆਲ ਨਹੀਂ ਕੋਈ ਬਹੁਤੀ ਜਿਹੜੀ ਹੈ ਜੀ ਕਿਸੇ ਨੂੰ ਵੀ ਪਰਵਾਹ ਕਰਨ ਦੀ ਜ਼ਰੂਰਤ ਹੈ। ਜੇ ਕੋਈ ਕਹਿੰਦਾ ਕਿਸੇ ਨੂੰ ਕਿ ਕਾਮਰੇਡ ਹੋਣਾ ਕੋਈ ਮਾੜੀ ਗੱਲ ਨਹੀਂ ਗੀ ਜੀ, ਵਿਚਾਰਧਾਰਾ ਹੈ, ਹਰ ਬੰਦੇ ਨੂੰ ਆਪਣੀ ਆਜ਼ਾਦੀ ਹੈ, ਕੋਈ ਕਿਸੇ ਵਿਚਾਰਧਾਰਾ ਦੇ ਨਾਲ ਸੰਬੰਧਿਤ ਹੈ, ਕੋਈ ਕਿਸੇ ਵਿਚਾਰਧਾਰਾ ਦੇ ਨਾਲ। ਹਾਂ, ਇੱਕ ਗੱਲ ਜਿਹੜੀ ਜ਼ਰੂਰ ਕਹਿੰਦੇ ਆ ਕਿ ਜੇ ਕੋਈ ਵੀ ਵਿਅਕਤੀ ਆਪਣੀ ਆਜ਼ਾਦੀ ਦੀ ਗੱਲ ਕਰਦਾ ਹੈ ਤਾਂ ਉਹਨੂੰ ਇਹ ਜ਼ਰੂਰ ਜਿਹੜਾ ਜੀ ਰੱਖਣਾ ਚਾਹੀਦਾ ਸਾਹਮਣੇ ਕਿ ਉਹਦੀ ਆਜ਼ਾਦੀ ਜਿਹੜੀ ਆ ਉਹਦੀ ਨੱਕ ਦੀ ਸਿਹਤ ਤੇ ਤੱਕ ਆ, ਉਸ ਤੋਂ ਬਾਅਦ ਕਿਸੇ ਦੂਸਰੇ ਦੀ ਆਜ਼ਾਦੀ ਜਿਹੜੀ ਆ ਉਹ ਸ਼ੁਰੂ ਹੋ ਜਾਂਦੀ ਹੈ। ਦੂਸਰੇ ਦੀ ਆਜ਼ਾਦੀ ਜਿਹੜੀ ਆ ਜੀ ਉਹਦੀ ਰਿਸਪੈਕਟ ਜ਼ਰੂਰ ਕਰਦੇ ਰਹੋ, ਤਾਂ ਹੀ ਤੁਸੀਂ ਆਪਣੀ ਆਜ਼ਾਦੀ ਦੀ ਗੱਲ ਕਰ ਸਕਦੇ ਹੋ। ਮੇਰਾ ਤਾਂ ਇਹ ਮੰਨਣਾ ਹੈ ਜੀ। ਬਾਕੀ ਠੱਪੇ ਲਾਉਣ ਵਾਲੇ ਜਾਣਨ ਵੀ ਕਿਉਂ ਲਾਉਂਦੇ ਰਹਿੰਦੇ ਨੇ। ਹਾਂਜੀ, ਸਾਡੇ ਨਾਲ ਜੁੜੇ ਨੇ ਜੋਗਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ ਤੇ ਭਾਜੀ ਪੰਨੂ ਜੀ। ਤੇ ਮੇਰੀ ਬੇਨਤੀ ਆ ਜੀ, ਆਪਣੇ ਬਾਪੂ ਸੂਰਤ ਸਿੰਘ ਜਿਹੜੇ ਆਪਣੇ ਇੱਥੋਂ ਅਮਰੀਕਾ ਤੋਂ ਗਏ ਸੀ, ਮਰਨ ਵਰਤ ਤੇ ਬੈਠੇ, ਉਹਨਾਂ ਬਾਰੇ ਕੋਈ ਪਤਾ ਨਹੀਂ ਚੱਲ ਸਕਿਆ, ਕਿੱਦਾਂ ਠੀਕ ਆ ਹੈ ਜਾਂ ਨਹੀਂ ਹੈ, ਭਾਜੀ ਇਹ ਜ਼ਰੂਰ ਦੱਸਿਓ। ਥੈਂਕ ਯੂ। ਹੈਗੇ ਨੇ ਜੀ, ਇਹ ਹੋ ਸਕਦਾ ਕਿ ਇੱਦਾਂ ਦੀ ਕੋਈ ਖਬਰ ਹੋਵੇ ਤੇ ਉਹ ਜਿਹੜੀ ਆ ਉਹ ਬਿਲਕੁਲ ਹੀ ਠੱਪ ਹੋ ਕੇ ਰਹਿ ਗਏ ਤੇ ਉਹਦੀ ਕੋਈ ਗੱਲਬਾਤ ਹੀ ਜਿਹੜੀ ਆ ਨਾ ਹੋਵੇ। ਉਹ ਹੈਗੇ ਨੇ ਜੀ, ਚੜ੍ਹਦੀ ਕਲਾ 'ਚ ਨੇ, ਕੋਈ ਇੱਦਾਂ ਦੀ ਗੱਲ ਨਹੀਂ। ਬਾਕੀ ਜਿਹੜਾ ਸੋਸ਼ਲ ਮੀਡੀਆ ਆ ਉਹ ਉਹਦੇ ਉੱਤੇ ਕਈ ਕੁਝ ਜਿਹੜਾ ਜੀ ਉਹ ਚੱਲਦਾ ਰਹਿੰਦਾ। ਹਰ ਖਬਰ ਉਹਦੇ ਉੱਤੇ ਪੈਣ ਵਾਲੀ ਸੱਚੀ ਨਹੀਂ ਗੀ। ਜਿਵੇਂ ਇਹ ਕਿਹਾ ਜਾ ਸਕਦਾ ਹਰ ਖਬਰ ਝੂਠੀ ਵੀ ਨਹੀਂ ਗੀ, ਪਰ ਜਿਹੜਾ ਜੀ ਮੈਂ ਹਮੇਸ਼ਾ ਅਕਸਰ ਗੱਲ ਕਰਦਾ ਹੁੰਦਾ, ਕਈ ਵਾਰੀ ਇਹ ਹੋ ਜਾਂਦਾ ਕਿ ਮੈਂ ਫਲਾਨੀ ਜਗ੍ਹਾ ਦੇ ਉੱਤੇ ਪੜ੍ਹੀ ਸੀ, ਪਤਾ ਤਾਂ ਉਦੋਂ ਹੀ ਲੱਗ ਜਾਂਦਾ ਕਿ ਕਿੱਥੇ ਪੜ੍ਹੀ ਹੋ ਸਕਦੀ ਹੈ। ਪੜ੍ਹੀ ਉਹ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਆ ਉਹ ਹੋ ਸਕਦੀ ਆ। ਸੋ ਕੁਝ ਲੋਕ ਜਿਹੜੇ ਨੇ ਬੜੀ ਤੁਸੀਂ ਇਹ ਕਹਿ ਲਓ ਕਿ ਇੱਕ ਦੂਜੇ ਨਾਲੋਂ ਗਾਂਹ ਵਧਣ ਦੇ ਚੱਕਰ ਦੇ ਵਿੱਚ ਜਿਹੜੇ ਜੀ ਉਹ ਫੇਕ ਨਿਊਜ਼ ਵਗੈਰਾ ਜਿਹੜੀਆਂ ਉਹ ਪਾਉਂਦੇ ਰਹਿੰਦੇ ਨੇ। ਉਹ ਦਿਨ ਦੇ ਵਿੱਚ ਕਈ ਜਿਹੜੀਆਂ ਖਬਰਾਂ ਨੇ ਉਹ ਇਹੋ ਜਿਹੀਆਂ ਚੱਲਦੀਆਂ ਰਹਿੰਦੀਆਂ ਨੇ। ਜੇ ਤੁਸੀਂ ਉਹਨਾਂ ਖਬਰਾਂ ਦਾ ਜ਼ਿਕਰ ਕਰਦੇ ਹੋ, ਇਸ ਤਰ੍ਹਾਂ ਦਾ ਕੁਛ ਨਹੀਂ ਹੈਗਾ ਜੀ। ਬਿਲਕੁਲ ਜੋਗਿੰਦਰ ਸਿੰਘ ਜੀ, ਇਹ ਤਾਂ ਜੀਂਦਿਆਂ ਨੂੰ ਮਾਰ ਦਿੰਦੀ ਆ ਜਿਹੜਾ ਸੋਸ਼ਲ ਮੀਡੀਆ ਕਈ ਵਾਰੀ। ਪਰ ਤੁਸੀਂ ਉਹਨਾਂ ਦੇ ਬੇਟੇ ਦੇ ਨਾਲ ਕੰਟੈਕਟ ਕਰ ਸਕਦੇ ਆ। ਉਹਨਾਂ ਦਾ ਬੇਟਾ ਵਾਪਸ ਆ ਗਿਆ, 2-3 ਮਹੀਨੇ ਹੋ ਗਏ ਆ, ਤੇ ਉਹਨਾਂ ਨਾਲ ਕੰਟੈਕਟ ਕਰਕੇ ਤੁਸੀਂ ਗੱਲਬਾਤ ਜਿਹੜੀ ਆ ਉਹ ਕਰ ਸਕਦੇ ਆ ਜੀ। ਤੇ ਅੱਗੇ ਸਾਡੇ ਨਾਲ ਜੁੜੇ ਨੇ ਸੁਰਿੰਦਰ ਸਿੰਘ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਮੇਰਾ ਜੀ ਇਸ ਤਰ੍ਹਾਂ ਪਈ ਜਿਹੜਾ ਅਕਸਰ ਹੀ ਘੱਟ ਗਿਣਤੀਆਂ ਤੇ ਵੱਧ ਤੋਂ ਵੱਧ ਤਸ਼ੱਦਦ ਹੁੰਦਾ ਹੈ, ਇਹਨਾਂ ਦੇ ਫਰਜ਼ੀ ਇਨਕਾਊਂਟਰ ਵੀ ਹੁੰਦੇ। ਤੇ ਮੈਂ ਭਾਜੀ ਹੁਣਾਂ ਤੋਂ ਪੁੱਛਣਾ ਸੀ ਵੀ ਜਿਹੜਾ ਉਹ
ਸਿੰਮੀ ਦੇ ਉਹ 6 ਜਵਾਨ ਮਾਰੇ ਸੀ ਤੇ ਨਾਲ ਇੱਧਰ ਇੱਕ ਉਹ ਦੂਸਰਾ ਮੁੰਡਾ UNU ਦੇ ਵਿੱਚੋਂ ਜਿਹੜਾ ਮੁੜ ਕੇ ਇਹਨੂੰ ਗਾਇਬ ਕਰਤਾ, ਮਿਲਿਆ ਨਹੀਂ। ਉਹਨਾਂ ਦੋਹਾਂ ਦੇ ਬਾਰੇ 'ਚ ਜੇ ਪਤਾ ਹੋਵੇ ਤੇ ਵੀਰ ਜੀ ਦੱਸਣ। ਚੰਗਾ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਨਹੀਂ, ਕੁਛ ਨਹੀਂ ਉਹਦਾ ਜਿਹੜਾ ਜੀ ਪਤਾ ਲੱਗਿਆ। ਮੈਂ ਜਿਵੇਂ ਜ਼ਿਕਰ ਕੀਤਾ ਹੈ ਕਿ ਜਿਹੜੀਆਂ ਖਬਰਾਂ ਨੇ, ਵੱਡੀਆਂ ਖਬਰਾਂ, ਉਹ ਗਵਾਚ ਕਿਵੇਂ ਜਾਂਦੀਆਂ ਨੇ ਨਵੀਆਂ ਜਿਹੜੀਆਂ ਜੀ ਉਹ ਖਬਰਾਂ ਆਉਣ ਦੇ ਤਹਿਤ। ਇਹ ਉਹਦੀ ਕੜੀ ਹੀ ਤੁਸੀਂ ਜਿਹੜੀ ਹੈ ਜੀ ਉਹ ਕਹਿ ਸਕਦੇ ਹੋ। ਜਿਹੜੇ ਜੇਲ੍ਹ ਚੋਂ ਭੱਜੇ ਜਿਨ੍ਹਾਂ ਦਾ ਐਨਕਾਊਂਟਰ ਜਿਹੜਾ ਜੀ ਉਹ ਫੇਕ ਬਣਾ ਦਿੱਤਾ ਗਿਆ ਸੀਗਾ, ਬੜਾ ਕੁਛ ਉਦੋਂ ਸਾਹਮਣੇ ਆ ਗਿਆ। ਜਾਂ ਜਿਹੜਾ JNDU ਵਾਲਾ ਜਿਹੜੀ ਤੁਸੀਂ ਗੱਲ ਕਰਦੇ ਹੋ, ਇਹਦਾ ਕੁਛ ਨਹੀਂ ਆਇਆ ਜੀ। ਇਹ ਦੋ ਖਬਰਾਂ ਜਿਹੜੀਆਂ ਸੀਗੀਆਂ ਵੱਡੀਆਂ, ਇਹ ਨੋਟਬੰਦੀ ਦੇ ਥੱਲੇ ਜਿਹੜਾ ਜੀ ਉਹ ਦੱਬੀਆਂ ਗਈਆਂ। ਜਿਵੇਂ ਜਿਹੜੇ ਇੱਥੇ ਬਠਿੰਡੇ ਦੇ ਵਿੱਚ ਪੁਲਿਸ ਵਾਲੇ ਦੀ ਬੇਇੱਜ਼ਤੀ ਤੇ ਜਿਹੜਾ ਦੀ ਪ੍ਰਧਾਨ ਮੰਤਰੀ ਹੋਰਾਂ ਦਾ ਜਿਹੜੀ ਝਾੜ ਝੰਬ, ਉਹ ਜਿਵੇਂ ਦੱਬੀ ਗਈ ਨਾਭਾ ਦੇ ਵਿੱਚ ਜਿਹੜੇ ਐਸਕੇਪ ਹੋਇਆ ਜੀ, ਜਿਹੜੇ ਨਾਭੇ ਜੇਲ੍ਹ ਚੋਂ ਭੱਜੇ ਨੇ, ਉਹਦੇ ਥੱਲੇ ਇਹ ਖਬਰਾਂ ਜਿਹੜੀਆਂ ਸੀਗੀਆਂ ਉਹ ਦੱਬੀਆਂ। ਇਸੇ ਤਰੀਕੇ ਨਾਲ ਉਹ ਜਿਹੜੀ ਖਬਰ ਸੀ ਭਾਰਤ ਪੱਧਰ ਦੀਆਂ, ਉਹ ਨੋਟਬੰਦੀ ਨੇ ਤਕਰੀਬਨ ਜਿਹੜੀਆਂ ਦੀ ਉਹ ਖਬਰਾਂ ਦੱਬਤੀਆਂ। ਕਈ ਵਾਰੀ ਵੱਡੀ ਖਬਰ ਕੱਢੀ ਇਸੇ ਕਰਕੇ ਜਾਂਦੀ ਆ ਕਿ ਜਿਹੜੀ ਕੋਈ ਕੰਟਰੋਵਰਸੀ ਹੋ ਰਹੀ ਹੈ, ਜਿਹੜੀ ਕਿ ਅਗੇਂਸਟ ਜਾ ਰਹੀ ਹੈ ਸਰਕਾਰਾਂ ਦੇ ਜਾਂ ਸਰਕਾਰ ਦੇ, ਉਹਨੂੰ ਦੱਬਿਆ ਜਾਵੇ। ਬਿਲਕੁਲ ਜੀ, ਖਬਰਾਂ ਹੋਰ ਬਣਾ ਲਈਆਂ ਜਾਂਦੀਆਂ। ਅੱਗੇ ਜੁੜੇ ਨੇ ਸੁੱਚਾ ਸਿੰਘ ਜੀ। ਸਤਿ ਸ਼੍ਰੀ ਅਕਾਲ ਬਲਵਿੰਦਰ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਤੁਹਾਡੀ ਸਿਹਤ ਦੀ ਕਾਮਨਾ ਸੀ, ਬਹੁਤ ਦਿਨ ਕੀਤੀ ਹੈ, ਤੁਹਾਡਾ ਗਲਾ ਖਰਾਬ ਸੀਗਾ। ਤੇ ਪੰਨੂ ਸਾਹਿਬ, ਮੇਰਾ ਇੱਕ ਛੋਟਾ ਜਿਹਾ ਸਵਾਲ ਆ ਵੀ ਜਿਸ ਤਰ੍ਹਾਂ ਇਹਨਾਂ ਨੇ ਕੱਲ ਗਏ ਨੇ, ਪਰਸੋਂ ਗਏ ਨੇ ਬੰਦੇ ਅੰਦਰ, ਤੇ ਤੁਹਾਨੂੰ ਪਤਾ ਵੀ ਜਿਹੜਾ ਅਪਰਾਧੀ ਬੰਦਾ ਹੁੰਦਾ ਉਹ ਹਰੇਕ ਸ਼ੈਲ ਦੇ ਵਿੱਚ ਹੁੰਦਾ। ਤੇ ਚਲੋ ਹੁਣ ਪਰਮਿੰਦਰ ਸਿੰਘ ਸੀ ਜਾਂ ਹੋਰ ਸੀਗੇ ਗੈਂਗਸਟਰ ਸੀਗੇ, ਤੇ ਉਹ ਕਿਤੇ ਡਿਊਟੀ ਦੇ ਵਿੱਚ ਹੀ ਬੈਠੇ ਸੀਗੇ। ਤੇ ਦੂਸਰਾ ਇਹ ਲੱਗਦਾ ਵੀ ਸਿੰਮੀ ਵਾਂਗੂ ਕਿਤੇ ਇਹਨਾਂ ਇਹ ਤੇ ਨਹੀਂ ਚਾਲ ਖੇਡੀ ਵੀ ਸਿੰਮੀ ਵਾਂਗੂ ਜਿੱਦਾਂ ਇਹਨਾਂ ਨੂੰ ਭਜਾ ਕੇ ਤੇ ਮੁੜ ਕੇ ਕਾਊਂਟਰ ਕਰ ਦੇਣ। ਤੇ ਸੁਖਬੀਰ ਬਾਦਲ ਜਿਹੜਾ ਉਹ ਸਿੱਧਾ ਹੀ ਕਹਿੰਦਾ ਵੀ ਇਹ SIA ਦਾ ਕੰਮ ਪਾਕਿਸਤਾਨ ਦਾ ਹੱਥ ਹੈ। ਇਹਦੇ ਬਾਰੇ ਦੱਸਿਓ ਥੋੜਾ ਜਿਹਾ ਜੀ, ਤੇ ਕੱਟਿਓ ਨਾ ਪਾਉਣ ਜੀ। ਦੇਖੋ, ਇਹ ਤਾਂ ਹਾਸੋਹੀਣੀ ਗੱਲ ਹੈ ਕਿ ਜਿਹੜੀ ਸਰਜੀਕਲ ਸਟ੍ਰਾਈਕ ਸੀ ਉਹਦਾ ਬਦਲਾ ਲੈਣ ਦੇ ਵਾਸਤੇ ਇਹ ਨਾਭੇ ਦੇ ਵਿੱਚ ਆ ਕੇ ਉਹਨਾਂ ਨੇ ਜਿਹੜਾ ਜੀ ਉਹ ਕੀਤਾ। 250 ਕਿਲੋਮੀਟਰ ਉਹ ਚੱਲਦੇ ਨੇ ਸਰਹੱਦ ਤੋਂ, ਤੇ ਨਾਭੇ ਦੀ ਜੇਲ੍ਹ ਦੇ ਵਿੱਚ ਜਿਹੜਾ ਜੀ ਉਹ ਆਉਂਦੇ ਨੇ ਇਹ ਸਰਜੀਕਲ ਸਟ੍ਰਾਈਕ ਦਾ ਬਦਲਾ ਲੈਣ ਲਈ। ਇਹ ਤਾਂ ਆਪਣੇ ਆਪ ਤੋਂ ਜਿਹੜਾ ਜੀ ਉਹ ਲਾ ਕੇ ਜਿਹੜਾ ਜੀ ਦੂਜੇ ਸਿਰ ਪਾਉਣ ਵਾਲੀ ਗੱਲ ਸੀਗੀ। ਗੈਂਗਸਟਰ ਦੀਆਂ ਖਬਰਾਂ ਕਿਹੜੀਆਂ ਹੁਣ ਆਈਆਂ ਨੇ, ਪਹਿਲਾਂ ਵੀ ਜਿਹੜੀਆਂ ਜੀ ਉਹ ਆਉਂਦੀਆਂ ਰਹੀਆਂ ਨੇ। ਜੇ ਪਹਿਲਾਂ ਨਹੀਂ ਸਨ, ਜਦੋਂ ਸਰਕਾਰ ਪਕੋਕਾ ਲਿਆਉਣ ਨੂੰ ਫਿਰਦੀ ਸੀਗੀ, ਉਦੋਂ ਫਿਰ ਉਹ ਕਿਉਂ ਲਿਆਉਣ ਨੂੰ ਫਿਰਦੀ ਸੀ? ਜੇ ਇਹ ਗੰਭੀਰ ਮੁੱਦਾ ਨਹੀਂ ਸੀਗਾ, ਜਾਂ ਲਿਆਂਦਾ ਕਿਉਂ ਨਹੀਂ ਗਿਆ ਉਹ? ਫਿਰ ਕੀ ਕਾਰਨ ਜਿਹੜਾ ਜੀ ਉਹ ਰਿਹਾ? ਹੁਣ ਤਾਂ ਉਹ ਖੈਰ ਗੱਲ ਖਤਮ ਹੋ ਗਈ। ਹੁਣ ਤਾਂ ਮੇਰਾ ਨਹੀਂ ਖਿਆਲ ਉਹ ਆ ਸਕਣਾ ਜੀ ਕਿਸੇ ਵੀ ਹਾਲਤ ਦੇ ਵਿੱਚ। ਵਿਰੋਧੀ ਧਿਰ ਹੈ ਨਹੀਂ ਗੀ, ਉਹਦੇ ਤੋਂ ਬਿਨਾਂ ਜਿਹੜਾ ਜੀ ਕੀ ਵਿਧਾਨ ਸਭਾ ਦਾ ਸੈਸ਼ਨ ਲਾ ਕੇ ਕੋਈ ਇੱਦਾਂ ਦਾ ਲਿਆਂਦਾ ਜਾਊਗਾ? ਨਹੀਂ, ਉਹਦੀ ਪੋਸੀਬਿਲਿਟੀ ਜਿਹੜੀ ਹੈ ਜੀ ਉਹ ਘੱਟ ਲੱਗਦੀ ਹੈ। ਗੈਰ ਜ਼ਿੰਮੇਵਾਰਾਨਾ ਬਿਆਨ ਸੀਗਾ ਜੀ ਜਿਹੜਾ ਉਹਨਾਂ ਨੇ ਇਹ ਦਿੱਤਾ ਕਿ ਇਹਦੇ ਪਿੱਛੇ ISI ਦਾ ਹੱਥ ਹੈ, ਇਹਦੇ ਪਿੱਛੇ ਪਾਕਿਸਤਾਨ ਦਾ ਜਿਹੜਾ ਜੀ ਉਹ ਹੱਥ ਹੈ, ਕਿ ਉਹਨੇ ਜਿਹੜੇ ਆ ਬੰਦੇ ਛੁਡਵਾਏ ਆ। ਜਦੋਂ ਤੱਕ ਤੁਸੀਂ ਗੱਲ ਕਹੀ ਆ ਕਿ ਇਨਕਾਊਂਟਰ ਵਗੈਰਾ ਦੀ, ਦੇਖੋ 2 ਬੰਦੇ ਤਾਂ ਹਾਲ ਦੀ ਘੜੀ ਜਿਹੜਾ ਜੀ ਉਹ ਫੜੇ ਗਏ ਆ, ਬਾਕੀਆਂ ਦਾ ਹੁਣ ਕੀ ਕਿਹਾ ਜਾ ਸਕਦਾ। ਪਰ ਜਿੰਨਾ ਰੌਲਾ ਪੈ ਗਿਆ, ਕਿਉਂਕਿ ਜੇ ਇਨਕਾਊਂਟਰ ਵਗੈਰਾ ਦੀ ਗੱਲ ਹੁੰਦੀ ਤਾਂ ਉਹ ਸ਼ਾਇਦ ਕੁਛ ਘੰਟਿਆਂ ਦੇ ਵਿੱਚ ਹੀ ਜਿਹੜਾ ਜੀ ਉਹ ਵਾਪਰ ਸਕਦਾ ਸੀਗਾ। ਇਹਨਾਂ ਦਾ ਐਨਕਾਊਂਟਰ ਹੋਵੇ ਜਾਂ ਨਾ ਹੋਵੇ, ਇਹਦੇ ਉੱਤੇ ਅਟਕਲਾਂ ਚੱਲੀ ਜਾ ਰਹੀਆਂ ਨੇ। ਪਰ ਜਿਹੜੀ ਆਪਾਂ ਖਬਰ ਸਾਂਝੀ ਕਰਕੇ ਹਟੇ ਆ, ਜਿਸ ਪਰਿਵਾਰ ਦੇ ਉੱਤੇ ਕਹਿਰ ਟੁੱਟ ਪਿਆ, ਜਿਹਦੀ ਇੱਕ ਕਮਾਉਣ ਵਾਲੀ ਕੁੜੀ ਜਿਹੜੀ ਹੈ ਜੀ ਉਹ ਮਾਰੀ ਗਈ, ਉਹ ਨਾ ਤਾਂ ਭੱਜਣ ਵਾਲਿਆਂ ਸੀ ਨਾ ਭਜਾਉਣ ਵਾਲਿਆਂ ਸੀ। ਐਨਕਾਊਂਟਰ ਦਾ ਸਾਰਾ ਜਿਹੜਾ ਸੀਗਾ ਨਹੀਂ ਗੁੱਬ ਗਲਾਟ, ਉਹ ਤਾਂ ਆ ਕੇ ਵਿਚਾਰੇ ਉਸ ਪਰਿਵਾਰ ਦੇ ਉੱਤੇ ਨਿਕਲ ਹੀ ਗਿਆ। ਬਿਲਕੁਲ ਜੀ, ਨਾ ਉਹ ਮੁੰਡਾ ਹੀ ਸੀਗੀ ਜਿਸ ਤਰ੍ਹਾਂ ਉਸ ਨੂੰ ਦੱਸਿਆ ਜਾਂਦਾ ਹੈ। ਅੱਗੇ ਹਰਵੰਸ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਮੇਰਾ ਇੱਕ ਇਹ ਸਵਾਲ ਹੈ ਜੀ ਕਿ 1980 ਦੇ ਵਿੱਚ ਸਤਲੁਜ ਦਰਿਆ ਵਿੱਚ ਜ਼ਿਆਦਾ ਸਾਰਾ ਹੜ੍ਹ ਆਇਆ ਸੀਗਾ, ਤੇ ਉਦੋਂ ਮਰਸੀਆਂ ਵਾਲੇ ਸਰਦਾਰ ਦਰਬਾਰਾ ਸਿੰਘ ਹੋਰੀ, ਉਹਨਾਂ ਦਾ ਸਾਰਾ ਪਰਿਵਾਰ ਜਿਹੜਾ ਸੀਗਾ ਉਹ ਹੜ ਗਿਆ ਸੀਗਾ। ਤੇ ਉਹ ਮੈਨੂੰ ਇਸ ਗੱਲ ਦਾ ਦੁੱਖ ਆ ਵੀ ਜੇ ਹੜ੍ਹਨ ਨੂੰ, ਮਰਨ ਨੂੰ ਤੇ ਪੰਜਾਬੀ ਦੀ ਜਦੋਂ ਸੁੱਖ ਸਾਂਦ ਹੁੰਦੀ ਆ, ਉਦੋਂ ਪਾਣੀ ਜਿਹੜਾ ਉਹਦਾ ਫਾਇਦਾ ਉਠਾਉਣ ਬੰਦੇ ਹਰਿਆਣਾ ਵੀ ਤੇ ਰਾਜਸਥਾਨ ਵੀ ਤੇ ਦਿੱਲੀ ਵਾਲੇ ਵੀ ਇਹ ਲੁੱਟ ਕੇ ਖਾਂਦੇ ਸੀ। ਇਹ ਜ਼ਿਆਦਾ ਸਾਰਾ ਗਲਤ ਕੰਮ ਨਹੀਂ ਇਹ। ਥੈਂਕ ਯੂ। ਜਦੋਂ ਹੜ੍ਹ ਆਉਂਦਾ ਜੀ, ਉਹ ਇਹ ਥੋੜ੍ਹੀ ਦੇਖਦਾ ਕਿ ਉਹ ਕਿਹਦਾ ਪਰਿਵਾਰ ਹੈ ਤੇ ਕਿਹੜੇ ਸਿਆਸੀ ਬੰਦੇ ਦਾ ਜੀ। ਉਹ ਤਾਂ ਕੁਦਰਤ ਹੈ ਜੀ, ਉਹ ਨੇਚਰ ਹੈ, ਉਹਦੇ ਨਾਲ ਤਾਂ ਨਹੀਂ ਇਸ ਚੀਜ਼ ਨੂੰ ਜਿਹੜਾ ਜੀ ਉਹ ਜੋੜਿਆ ਜਾ ਸਕਦਾ। ਹਾਂ, ਜੇ ਤੁਹਾਡਾ ਪੁਆਇੰਟ ਜਿਹੜਾ ਜੀ ਉਹਨੂੰ ਇਸ ਤਰੀਕੇ ਦੇ ਨਾਲ ਜਸਟੀਫਾਈ ਜ਼ਰੂਰ ਕੀਤਾ ਜਾ ਸਕਦਾ ਹੈ ਕਿ ਜੇ
ਹੜ੍ਹ ਜਿਹੜੇ ਆ ਉਹ ਆਪਣੇ ਪਿੰਡੇ ਤੇ ਝੱਲਦਾ ਇਹ ਜਿਹੜਾ ਖਿੱਤਾ। ਤੇ ਫਿਰ ਜਿਹੜਾ ਪਾਣੀ ਜਦੋਂ ਸੋਕੇ ਦੇ ਦਿਨਾਂ ਦੇ ਵਿੱਚ ਵਰਤਣ ਦੀ ਜਿਹੜੀ ਹੈ ਨਾ ਜੀ ਉਹ ਪਰਮਿਸ਼ਨ ਉਹਨੂੰ ਚਾਹੀਦੀ ਹੈ। ਨੇਚਰ ਦੇ ਉੱਤੇ ਤਾਂ ਕਿਸੇ ਦਾ ਜ਼ੋਰ ਨਹੀਂ ਗਾ ਜੀ। ਨੇਚਰ ਨੇ ਤਾਂ ਜਿਹੜੇ ਉੱਤਰਾਖੰਡ ਦੇ ਵਿੱਚ ਬੜੇ ਸਾਰੇ ਡਿਜ਼ਾਸਟਰ ਜਿਹੜੇ ਆ ਜੀ ਉਹ ਲਿਆਂਦੇ ਆ। ਕਿੰਨੇ ਲੋਕ ਉੱਥੇ ਜਿਹੜੇ ਜੀ ਉਹ ਹੜ੍ਹ ਗਏ, ਉਹ ਕਿਹੜਾ ਪੰਜਾਬੀ ਸੀਗੇ ਜੀ। ਨੇਚਰ ਦਾ ਜਿਹੜਾ ਕਹਿਰ ਹੈ ਜੀ ਉਹ ਤਾਂ ਇੱਕ ਬਿਲਕੁਲ ਡਿਫਰੈਂਟ ਜਿਹੜਾ ਜੀ ਉਹ ਸਬਜੈਕਟ ਹੈ। ਮੈਂ ਉਸ ਪਾਸੇ ਵੱਲ ਨੂੰ ਨਹੀਂ ਜਾਣਾ ਚਾਹੁੰਦਾ। ਉਹ ਸਾਰੇ ਜਾਣਦੇ ਨੇ ਕਿ ਉਹ ਮਨੁੱਖ ਦਾ ਪੈਦਾ ਕੀਤਾ ਹੋਇਆ ਜਿਹੜਾ ਜੀ ਉਹ ਹੈਗਾ। ਆਹ ਜਿਹੜਾ ਪਾਣੀ ਵਾਲਾ ਮੁੱਦਾ ਹੈ ਜੀ ਇਹਨੂੰ ਸੈਪਰੇਟਲੀ ਵੇਖਣਾ ਜਿਹੜਾ ਜੀ ਉਹ ਜ਼ਰੂਰ ਬਣਦਾ ਹੈ। ਰਾਈਪੇਰੀਅਨ ਕਾਨੂੰਨ ਦੀ ਜਿਹੜੀ ਗੱਲ ਹੈ ਜੀ ਕਿ ਜਿੱਥੋਂ ਉਹ ਨਿਕਲਦਾ ਉਹਦੇ ਨਾਲ ਜਿਹੜਾ ਜੀ ਉਹਦਾ ਹੱਕ ਪਹਿਲਾਂ ਬਣਦਾ ਜਿੱਥੋਂ ਦੀ ਉਹ ਜਾ ਰਿਹਾ। ਜੇ ਉਹਦੇ ਕੋਲੇ ਫਾਲਤੂ ਆ, ਦੇਖੋ ਇੱਕ ਜਿਹੜਾ ਪੁਆਇੰਟ ਫੇਰ ਨਹੀਂ ਉਭਾਰਿਆ ਗਿਆ, ਕਿਉਂਕਿ ਤੁਸੀਂ ਇਹ ਗੱਲ ਪਾਣੀ ਦੀ ਕੀਤੀ ਆ, ਆਪਾਂ ਉਸ ਪਾਸੇ ਨੂੰ ਥੋੜਾ ਜਿਹਾ ਕਿ ਜਿਹੜਾ ਪੁਆਇੰਟ ਰਾਸ਼ਟਰਪਤੀ ਦੇ ਕੋਲੇ ਮੁਲਾਕਾਤ ਦੇ ਵਿੱਚ ਫੇਰ ਨਹੀਂ ਉਭਾਰਿਆ ਗਿਆ ਕਿ 1978 ਦੇ ਵਿੱਚ ਤੇ 2016 ਦੇ ਵਿੱਚ ਬਹੁਤ ਫਰਕ ਹੈ। ਇਹ ਰਿਪੋਰਟਾਂ ਜਿਹੜੀਆਂ ਜੀ ਡਿਟੇਲ ਦੇ ਵਿੱਚ ਕਿਉਂ ਨਹੀਂ ਨਾਲ ਲਾਈਆਂ ਗਈਆਂ ਕਿ ਬਲੈਕ ਜ਼ੋਨ ਜਿਹੜੇ ਆ ਜੀ ਉਹ ਪੰਜਾਬ ਦੇ ਵਿੱਚ ਬਣ ਗਏ। ਜਿਹੜਾ ਪਾਣੀ 45 ਫੁੱਟ ਤੇ ਹੁੰਦਾ ਸੀ ਹੁਣ 245 ਫੁੱਟ ਤੇ ਨਹੀਂ ਲੱਭਦਾ। ਇਹਦੇ ਨਾਲ ਪੰਜਾਬ ਜਿਹੜੀ ਆ ਜੀ ਉਹ ਬੰਜਰ ਬਣ ਜਾਣਾ। ਇਹ ਗੱਲਾਂ ਕਿਉਂ ਨਹੀਂ ਲਾਈਆਂ ਗਈਆਂ? ਉਦੋਂ ਡੈਮ ਦੇ ਵਿੱਚ ਪਾਣੀ ਕਿੰਨਾ ਸੀਗਾ, ਅੱਜ ਡੈਮ ਦੇ ਵਿੱਚ ਜਿਹੜਾ ਜੀ ਉਹ ਪਾਣੀ ਕਿੰਨਾ, ਉਦੋਂ ਦਰਿਆਵਾਂ ਦਾ ਵਹਿਣ ਕਿੰਨਾ ਹੁੰਦਾ ਸੀਗਾ, ਅੱਜ ਜਿਹੜਾ ਦਰਿਆਵਾਂ ਦਾ ਵਹਿਣ ਕਿੰਨਾ ਆ। ਇਹ ਉਹ ਪੁਆਇੰਟ ਨੇ ਜਿਹੜੇ ਬੇਸ਼ੱਕ ਕੁਦਰਤ ਨੇਚਰ ਜਿਹੜੇ ਆ ਜੀ ਉਹ ਡਿਸਾਈਡ ਕਰਦੀ ਆ, ਪਰ ਇਹ ਸੋਲਿਡ ਪੁਆਇੰਟ ਪੰਜਾਬ ਦੇ ਵਾਸਤੇ ਹੋ ਤਾਂ ਸਕਦੇ ਨੇ ਨਾ। ਮੈਨੂੰ ਇਹ ਲੱਗਦਾ ਜੀ ਕਿ ਅਜੇ ਵੀ ਜਿਹੜੀ ਇਹ ਸਰਕਾਰ ਜਿਹੜੇ ਕੱਲ ਮਿਲ ਕੇ ਆਇਆ ਗੰਭੀਰ ਨਹੀਂ ਗਏ ਜੀ, ਸਿਵਾਏ ਇਹਦੇ ਉੱਤੇ ਰਾਜਨੀਤੀ ਕਰ ਸਕਣ। ਰਾਜਨੀਤੀ ਕਰਨ ਤੋਂ ਵੱਧ ਹੋਰ ਕੁਝ ਨਹੀਂ ਹੈ ਜੀ। ਬਿਲਕੁਲ ਜੀ, ਜਿੰਨਾ ਚਿਰ ਆਸ ਰਹੀ ਕੁਰਸੀ ਦੀ ਇੱਦਾਂ ਹੀ ਰਹਿਣਾ ਹੈ। ਤੇ ਅੱਗੇ ਸਾਡੇ ਨਾਲ ਜੁੜੇ ਨੇ ਜੀ ਸੁੱਖੀ ਗਰੇਵਾਲ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਪਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਪਨੂ ਸਾਹਿਬ ਮੇਰਾ ਸਵਾਲ ਸੀਗਾ ਜੀ, ਜਿਵੇਂ ਹੁਣ ਅਕਾਲੀ ਦਲ ਤੇ ਕਾਂਗਰਸ ਵਾਲੇ ਬੜੇ ਪੱਬਾਂ ਭਰ ਹੋਏ ਆ ਕਿ ਆਮ ਆਦਮੀ ਪਾਰਟੀ ਆਪਣੇ ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਦਾ ਨਾਂ ਦੱਸਣ, ਉਹਨਾਂ ਕਿਹੜਾ ਉਮੀਦਵਾਰ ਉਹਨਾਂ ਦਾ ਹੋ ਸਕਦਾ। ਕਿ ਚੋਣਾਂ ਜਿੱਤਣ ਲਈ ਇਹ ਚੀਜ਼ ਜ਼ਰੂਰੀ ਆ ਵੀ ਉਹਨਾਂ ਦਾ ਨਾਮ ਮੈਂਸ਼ਨ ਕਰਨਾ? ਕਿਉਂਕਿ ਕੱਲ ਨੂੰ ਜੇ ਇਹਨਾਂ ਦੇ ਜਿੰਨੇ ਉਮੀਦਵਾਰ ਜਿੱਤੇ ਉਹਨਾਂ ਦੇ ਵਿੱਚੋਂ ਜਿੰਨੇ ਉਮੀਦਵਾਰ ਜਿੱਤੇ ਉਹਨਾਂ ਦੀ ਸਹਿਮਤੀ ਦੇ ਨਾਲ ਵੀ ਕੋਈ ਨਾ ਕੋਈ ਬੰਦਾ ਮੂਹਰੇ ਲਿਆਂਦਾ ਜਾ ਸਕਦਾ, ਤੇ ਇਹਦੇ ਬਾਰੇ ਜ਼ਰੂਰ ਦੱਸੇ। ਤੇ ਦੂਜਾ, ਹੁਣ ਜਿਵੇਂ ਆਪਾਂ ਇਹਨਾਂ ਨੇ ਦੇਖਿਆ ਵੀ ਨਾਭਾ ਜੇਲ੍ਹ ਭੰਨੀ ਆ, ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਜੀ। ਜਿਵੇਂ ਆ ਨੋਟਬੰਦੀ ਦਾ ਮੁੱਦਾ ਇਹਨਾਂ ਨੇ ਲੈ ਆਂਦਾ ਸੀ, ਆ ਦੇਖ ਲਓ 1-2 ਦਿਨਾਂ ਦੇ ਵਿੱਚ ਕੋਈ ਨਾ ਕੋਈ ਹੋਰ ਪਿੰਗਾ ਕਿਹੜਾ ਮੁੱਦਾ ਮੂਹਰੇ ਆ ਗਿਆ, ਇਹ ਇੱਥੇ ਹੀ ਠੱਪ ਹੋ ਕੇ ਰਹਿ ਜਾਣਾ ਜੀ। ਥੈਂਕ ਯੂ। ਕਦੇ ਸੰਵਿਧਾਨ ਦੇ ਮੁਤਾਬਕ ਕੋਈ ਜ਼ਰੂਰੀ ਨਹੀਂ ਗਾ ਕਿ ਕੋਈ ਜਿਹੜੀ ਪਾਰਟੀ ਆ, ਸਿਆਸੀ ਪਾਰਟੀ ਜਿਹੜੀ ਆ, ਉਹ ਆਪਣੇ ਮੁੱਖ ਮੰਤਰੀ ਦਾ ਅਹੁਦੇਦਾਰ ਜਿਹੜਾ ਜੀ ਉਹ ਐਲਾਨੇ। ਉਹ ਕੋਈ ਵੀ ਹੋਵੇ, ਆਮ ਆਦਮੀ ਪਾਰਟੀ ਹੋਵੇ, ਅਕਾਲੀ ਦਲ ਹੋਵੇ, ਕਾਂਗਰਸ ਹੋਵੇ, ਕੋਈ ਵੀ ਹੋਵੇ, ਉਹਨੂੰ ਬਿਨਾਂ ਮੁੱਖ ਮੰਤਰੀ ਦੇ ਚਿਹਰੇ ਤੋਂ ਜਿਹੜਾ ਜੀ ਉਹ ਆਉਂਦੇ ਰਹੇ ਆ, ਉਹ ਆ ਸਕਦੇ ਨੇ। ਉਹਦੇ ਤੋਂ ਚਿਹਰੇ ਤੋਂ ਬਿਨਾਂ ਬਿਲਕੁਲ ਇਹ ਹੈ ਜੀ ਐਕਚੁਅਲੀ ਕਿ ਜਿਹੜੇ MLA ਨੇ ਉਹ ਚੁਣਦੇ ਨੇ, ਉਹਨਾਂ ਨੇ ਸੰਵਿਧਾਨ ਦੇ ਮੁਤਾਬਕ ਜਿਹੜਾ ਜੀ ਉਹ ਚੁਣਨਾ ਹੁੰਦਾ। ਹਾਂ, ਪ੍ਰੋਜੈਕਟ ਜਿਹੜਾ ਜੀ ਉਹ ਪਾਰਟੀਆਂ ਕਰਦੀਆਂ ਰਹੀਆਂ ਨੇ, ਪਿਛਲੇ ਸਮੇਂ ਦੇ ਦੌਰਾਨ ਕਰ ਦਿੰਦੀਆਂ ਨੇ, ਪਰ ਇਹ ਕੋਈ ਕੰਪਲਸਰੀ ਨਹੀਂ ਹੈਗਾ ਜੀ ਕਿ ਉਹ ਕੀਤਾ ਹੀ ਜਾਵੇ। ਹਾਂ, ਇਹ ਹੋ ਸਕਦਾ ਕਿ ਜੇ ਆਮ ਆਦਮੀ ਪਾਰਟੀ ਕਿਸੇ ਨੂੰ ਜਿਹੜਾ ਜੀ ਉਹ ਐਲਾਨਦੀ ਆ ਤੇ ਫਿਰ ਸਾਰੀਆਂ ਤੋਪਾਂ ਦੇ ਮੂੰਹ ਜਿਹੜੇ ਆ ਜੀ ਉਹ ਉਹਦੇ ਵੱਲ ਨੂੰ ਹੋ ਜਾਣਗੇ, ਉਹਨੂੰ ਲੈਟ ਡਾਊਨ ਕਰਨ ਦੇ ਵਾਸਤੇ, ਉਹਨੂੰ ਜਿਹੜਾ ਜੀ ਉਹ ਬਦਨਾਮ ਕਰਨ ਦੇ ਵਾਸਤੇ। ਇਸ ਕਰਕੇ ਸਿਆਸੀ ਪਾਰਟੀਆਂ ਚਾਹੁੰਦੀਆਂ ਨੇ ਕਿ ਪਹਿਲਾਂ ਬੰਦਾ ਜਿਹੜਾ ਜੀ ਲਿਆਂਦਾ ਜਾਵੇ, ਫਿਰ ਉਹ ਉਸ ਪਾਸੇ ਵੱਲ ਨੂੰ ਜਿਹੜਾ ਜੀ ਉਹ ਤੁਰ ਸਕਣ। ਉਹਦੇ ਉੱਤੇ ਪਰਸਨਲ ਤੌਰ ਦੇ ਉੱਤੇ, ਨਿੱਜੀ ਤੌਰ ਦੇ ਉੱਤੇ ਕੋਈ ਵੀ ਜਿਹਨੂੰ ਵੀ ਐਲਾਨੇ ਜਾਣ, ਉਹਨੂੰ ਜਿਹੜਾ ਜੀ ਲੈਟ ਡਾਊਨ ਉਹ ਕੀਤਾ ਜਾਊਗਾ। ਇਸੇ ਕਰਕੇ ਸ਼ਾਇਦ ਉਹ ਕਹਿ ਰਹੇ ਨੇ ਕਿ ਐਲਾਨੋ, ਜਦੋਂ ਕਿ ਐਲਾਨ ਤਾਂ ਅਜੇ ਕਾਂਗਰਸ ਨੇ ਵੀ ਨਹੀਂ ਕੀਤਾ ਜੀ ਕਿ ਉਹਨਾਂ ਦੇ ਮੁੱਖ ਮੰਤਰੀ ਦਾ ਜਿਹੜਾ ਜੀ ਚਿਹਰਾ ਕੌਣ ਹੋਊਗਾ। ਸੰਭਾਵੀ ਰੂਪ ਦੇ ਵਿੱਚ ਇਹ ਕਿਹਾ ਜਾ ਰਿਹਾ ਨਾ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਨੇ। ਕੈਪਟਨ ਅਮਰਿੰਦਰ ਸਿੰਘ ਹੋਰੀ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ, ਮੁੱਖ ਮੰਤਰੀ ਦਾ ਚਿਹਰਾ ਅਜੇ ਨਹੀਂ ਐਲਾਨਿਆ। ਅਕਾਲੀ ਦਲ ਨੇ ਵੀ ਅਸਲ ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਨਹੀਂ ਐਲਾਨਿਆ। ਸੁਖਬੀਰ ਸਿੰਘ ਬਾਦਲ ਹੋਰੀ ਇਹ ਜ਼ਰੂਰ ਕਹਿੰਦੇ ਨੇ ਕਿ ਪ੍ਰਕਾਸ਼ ਸਿੰਘ ਬਾਦਲ ਹੋਰੀ ਹੀ ਜਿਹੜਾ ਜੀ ਉਹਨਾਂ ਦੇ ਮੁੱਖ ਮੰਤਰੀ ਦਾ ਚਿਹਰਾ ਹੋਣਗੇ, ਪਰ ਆਫੀਸ਼ੀਅਲੀ ਤੌਰ ਦੇ ਉੱਤੇ ਤਾਂ ਐਲਾਨ ਉਹਨਾਂ ਨੇ ਵੀ ਨਹੀਂ ਕੀਤਾ ਅਜੇ ਜੀ। ਕਰਨਾ ਇਹ ਕੋਈ ਜ਼ਰੂਰੀ ਨਹੀਂ ਗਾ ਜੀ, ਸੰਵਿਧਾਨਕ ਰੂਪ ਦੇ ਵਿੱਚ ਇਹ ਜ਼ਰੂਰੀ ਨਹੀਂ ਹੈ ਜੀ। ਅੱਜ ਹੀ ਤੱਕ ਸਾਡੇ ਨਾਲ ਜੁੜੇ ਨੇ ਜਸਪਾਲ ਸਿੰਘ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਤੇ ਮੇਰਾ ਸਵਾਲ ਇਹ ਹੈ ਜੀ, ਜਿੱਦਾਂ ਕਿਊਬਾ ਦੇ ਜਿਹੜੇ ਫੈਡਰਲ ਕਾਸਟਰੋ ਉਹਨਾਂ ਦਾ ਦੇਹਾਂਤ ਹੋਇਆ ਜੀ, ਪਹਿਲਾਂ ਮੈਂ ਉਹਨਾਂ ਸ਼ਰਧਾਂਜਲੀ ਭੇਟ ਕਰਦਾ ਜੀ। ਤੇ ਦੂਸਰਾ ਮੇਰਾ ਸਵਾਲ ਇਹ ਹੈ ਜੀ, ਇਹ ਨੋਟਬੰਦੀ ਦੇ ਲੋਕਾਂ ਨੇ ਇੰਨੀ ਹੈਰਾਨੀ ਹੁੰਦੀ ਆ ਤੇ ਮੋਦੀ ਸਾਹਿਬ ਹੁਣ ਛਾਤੀ ਠੋਕ ਕੇ ਕਹੀ ਜਾਂਦੇ ਆ ਵੀ ਸਾਨੂੰ 93% ਲੋਕਾਂ ਦਾ ਮਿਲਿਆ ਸਮਰਥਨ। ਇਹਦੇ ਬਾਰੇ ਦੱਸੋ ਵੀ ਜਿਹੜਾ ਕਿਊਬਾ ਦਾ ਜਿਹੜਾ ਕਾਸਟਰੋ ਸੀ
ਉਹਨੇ ਬੜੇ ਧਨਾੜ ਕਰ ਜੰਮਿਆ ਤੇ ਰਿਹਾ ਸਾਦਾ। ਉਹਦੇ ਬਾਰੇ ਦੱਸਿਓ। ਹਾਂਜੀ ਭੈਣ ਜੀ ਕੱਟੇ ਨਾ, ਮੈਂ ਸੁਣਦਾ। ਥੈਂਕ ਯੂ। ਦੇਖੋ ਫੀਡਲ ਕੈਸਟਰੋ ਵਾਲੀ ਜਿਹੜੀ ਬਿਲਕੁਲ ਜੀ ਉਹ ਲੋਕ ਨੇਤਾ ਦੇ ਵਜੋਂ ਜਿਹੜਾ ਜੀ ਉਹ ਜਾਣਿਆ ਜਾਂਦਾ। ਉਹ ਬਹੁਤ ਹਰਮਨ ਪਿਆਰਾ ਸੀਗਾ ਜੀ ਉੱਥੋਂ ਦੇ ਲੋਕਾਂ ਦੇ ਵਿੱਚ। ਵਿਸ਼ਵ ਪੱਧਰ ਦੇ ਉੱਤੇ ਇਹਨੂੰ ਲੈ ਕੇ ਇਹ ਵੱਖਰੀ ਗੱਲ ਹੈ ਕਿ ਸ਼ਬਦੀ ਜੰਗ ਜਿਹੜੀ ਹੈ ਜੀ ਉਹ ਛਿੜੀ ਹੋਈ ਹੈ। ਕੋਈ ਉਹਦੇ ਬਾਰੇ ਕੁਝ ਕਹਿ ਰਿਹਾ, ਕੋਈ ਉਹਦੇ ਬਾਰੇ ਕੁਝ ਕਹਿ ਰਿਹਾ। ਉਹਦਾ ਵਿਰੋਧ ਕਰਨ ਵਾਲੇ ਵੀ ਜਿਹੜੇ ਹੋਣਗੇ, ਪਰ ਇੱਕ ਗੱਲ ਜਿਹੜੀ ਹੈ ਜੀ ਕਿ ਉਹ ਲੋਕਾਂ ਦਾ ਨੇਤਾ ਸੀਗਾ ਜੀ, ਔਰ ਲੋਕਾਂ ਦੇ ਵਾਸਤੇ ਉਹ ਲੜਦਾ ਰਿਹਾ। ਇਸ ਕਰਕੇ ਉਹ ਜਿਹੜਾ ਜੀ ਕਿਊਬਾ ਦੇ ਵਿੱਚ ਬਹੁਤ ਫੇਮਸ ਹੈ, ਅੱਜ ਵੀ ਜਿਹੜਾ ਜੀ ਉਹ ਫੇਮਸ ਹੈ। ਉਹਦੇ ਸ਼ੋਕ ਦੇ ਵਿੱਚ ਜਿਹੜਾ ਜੀ ਉਹ ਡੁੱਬੇ ਹੋਏ ਨੇ ਕਿਊਬਾ ਵਾਲੇ। ਤੋ ਇਹਨੂੰ ਇਸ ਪੁਆਇੰਟ ਆਫ ਵਿਊ ਨਾਲ ਲਿਆ ਜਾ ਸਕਦਾ। ਹਾਂ, ਜਿਹੜੇ ਵਿਰੋਧ ਕਰਨ ਵਾਲੇ ਨੇ ਉਹ ਉਹਨਾਂ ਦੇ ਆਪਣੇ ਵਿਰੋਧ ਕਰਨ ਦੇ ਕੁਝ ਜਿਹੜੇ ਜੀ ਉਹ ਪੁਆਇੰਟ ਹੋ ਸਕਦੇ ਆ, ਪਰ ਫਿਰ ਵੀ ਗੱਲ ਇਹ ਹੁੰਦੀ ਹੈ ਕਿ ਜਿਹੜਾ ਜਿੱਥੋਂ ਦਾ ਨੇਤਾ ਰਹਿਣ ਵਾਲਾ ਆ ਉਹ ਉੱਥੇ ਕਿੰਨਾ ਜਿਹੜਾ ਜੀ ਉਹ ਫੇਮਸ ਹੈ, ਉਹ ਉੱਥੋਂ ਦੇ ਲੋਕਾਂ ਦੇ ਵਿੱਚ ਫੇਮਸ ਹੈ। ਇਟ ਮੀਨਸ ਜਿਹੜਾ ਜੀ ਉਹ ਫੇਮਸ ਹੈ। ਦੂਜੇ ਮੁਲਕਾਂ ਵਾਲਿਆਂ ਨੂੰ ਉਹਦਾ ਕੀ ਬਹੁਤਾ ਜਿਹੜਾ ਜੀ ਉਹ ਲੈਣਾ ਦੇਣਾ। ਜਿੱਥੋਂ ਤੱਕ ਗੱਲ ਤੁਸੀਂ ਨੋਟਬੰਦੀ ਦੀ ਜਿਹੜੀ ਹੈ ਜੀ ਉਹ ਕੀਤੀ ਹੈ, ਦੇਖੋ 93% ਦਾ ਜਿਹੜਾ ਉਹ ਤਾਂ ਸਾਰਾ ਕੁਝ ਸਾਹਮਣੇ ਹੀ ਆ ਗਿਆ ਕਿ ਕਿਵੇਂ ਉਹ ਬਣਾਇਆ ਹੋਇਆ ਸੀਗਾ ਜੀ, ਕਿਵੇਂ ਉਹ ਐਪ ਤਿਆਰ ਕੀਤਾ ਗਿਆ, ਕਿੰਨੇ ਲੋਕਾਂ ਨੇ ਉਸ ਐਪ ਦੇ ਉੱਤੇ ਉਹਨੂੰ ਡਿਜ਼ਾਈਨ ਹੀ ਇਸ ਤਰੀਕੇ ਦੇ ਨਾਲ ਕੀਤਾ ਗਿਆ ਸੀਗਾ ਕਿ ਉਹਦੇ ਵਿਰੋਧ ਦੇ ਵਿੱਚ ਕੋਈ ਜਾ ਹੀ ਨਹੀਂ ਸਕਦਾ ਜਿਹੜਾ ਉਹਦੇ ਤੇ ਜਾਊਗਾ। ਹੁਣ ਜਿਹੜੇ ਐਪ ਵਾਲੀ ਗੱਲ ਹੈ ਜੀ, ਜਿਹੜਾ ਵਿਚਾਰਾ ਗਰੀਬ ਲਾਈਨ ਦੇ ਵਿੱਚ ਲੱਗਿਆ ਹੋਇਆ ਉਹਨੂੰ ਕੀ ਪਤਾ ਐਪ ਕੀ ਹੁੰਦਾ ਤੇ ਉਹਦੇ ਉੱਤੇ ਜਾ ਕੇ ਕਿਵੇਂ ਜਿਹੜਾ ਜੀ ਇਹਦਾ ਉਹਦੇ ਵਿੱਚ ਪਾਰਟੀਸਪੇਟ ਜਿਹੜਾ ਜੀ ਉਹ ਕਿਵੇਂ ਕੀਤਾ ਜਾਂਦਾ। ਤੋ ਇਸ ਕਰਕੇ ਇਹਨੂੰ ਕੋਈ ਮੈਂ ਨਹੀਂ ਮੰਨਦਾ ਜੀ ਕਿ ਇਹ ਕਿਸੇ ਕਿਸਮ ਦਾ ਇਹ ਜਿਹੜਾ ਜੀ ਲੋਕਾਂ ਆਮ ਲੋਕਾਂ ਦੇ ਉੱਤੇ ਕੀਤਾ ਗਿਆ ਜਿਹੜਾ ਉਹ ਸਰਵੇ ਸੀਗਾ। ਇਹ ਤਾਂ ਖਾਸ ਲੋਕਾਂ ਦਾ ਕੁਝ ਸਰਵੇ ਸੀਗਾ। ਤੁਸੀਂ ਇਹ ਕਹਿ ਲਓ ਕਿ ਪਾਰਟੀ ਦੇ ਮੈਂਬਰਾਂ ਨੇ ਹੀ ਆਪਸ 'ਚ ਰਲ ਕੇ ਇੱਕ ਸਰਵੇ ਕੀਤਾ ਸੀਗਾ ਤੇ ਉਹਨਾਂ ਤੋਂ ਵਿਰੋਧ ਦੀ ਆਸ ਤਾਂ ਹੋ ਹੀ ਨਹੀਂ ਸੀ ਸਕਦੀ ਜੀ। ਤੇ ਅੱਗੇ ਸਾਡੇ ਨਾਲ ਜੁੜੇ ਨੇ ਜਗਵਿੰਦਰ ਜੀ। ਬਲਵਿੰਦਰ ਭੈਣ ਜੀ ਸਿਆਟਲ ਤੋਂ ਬੋਲਦਾ ਜੀ ਜਗਵਿੰਦਰ ਜੀ। ਮੈਂ ਪੁੱਛਣਾ ਇੱਕ ਪੰਨੂ ਸਾਹਿਬ, ਪਹਿਲਾ ਕੁਐਸਚਨ ਤੇ ਇਹ ਵਾ ਕਿ ਆਪਣਾ ਚੋਣ ਜਾਬਤਾ ਕਦੋਂ ਲੱਗਣਾ ਜੀ? ਮਤਲਬ ਕਾਫੀ ਪਹਿਲਾਂ ਨਵੰਬਰ 'ਚ ਕਹੀ ਜਾਂਦੇ ਮਿਡ 'ਚ, ਤੇ ਹੁਣ ਤਾਂ ਕਾਫੀ ਟਾਈਮ ਹੋ ਗਿਆ ਜੀ। ਤੇ ਦੂਜਾ ਕੁਐਸਚਨ, ਹਾਂਜੀ ਚੋਣ ਜਾਬਤਾ ਜਿਹੜਾ ਲੱਗਣਾ ਸੀ ਜੀ ਆਪਣਾ। ਦੂਜੀ ਗੱਲ ਇਹ ਪੁੱਛਣੀ ਹੈ ਕਿ ਆਪਣਾ ਹਰਿਆਣੇ ਦੇ ਜਿਹੜਾ ਪਾਣੀਆਂ ਦੇ ਮੁੱਦੇ ਤੇ ਮੈਂ ਅੱਜ ਹੀ ਨਿਊਜ਼ ਸੁਣ ਰਿਹਾ ਸੀ, ਖੱਟਰ ਸਾਹਿਬ ਤੇ ਜਿੱਦਾਂ ਹੁੱਡਾ ਸਾਹਿਬ ਦੋਨੋਂ ਇਕੱਠੇ ਪ੍ਰੈਜ਼ੀਡੈਂਟ ਨੂੰ ਮਿਲੇ ਆ, ਤਾਂ ਆਪਣੇ ਬੰਦੇ ਵੱਖਰੇ ਵੱਖਰੇ ਤੁਰੇ ਫਿਰਦੇ ਆ। ਇਹ ਕਿਉਂ ਨਹੀਂ ਇਕੱਠੇ ਹੋ ਸਕਦੇ ਜੀ ਕਿਸੇ ਮੁੱਦੇ ਤੇ ਵੀ? ਥੈਂਕ ਯੂ ਜੀ। ਦੇਖੋ ਜਿਹੜਾ ਚੋਣ ਜ਼ਾਬਤੇ ਦੀ ਗੱਲ ਹੈ ਜੀ, ਇਹ ਲਾਉਣਾ ਤਾਂ ਜੀ ਜਿਹੜਾ ਚੋਣ ਕਮਿਸ਼ਨ ਹੈ ਉਹਨੇ ਦੇਖਣੇ ਹੁੰਦੇ ਸਾਰੇ ਜਮ੍ਹਾਂ ਘਟਾਓ ਕਿ ਕੀ ਹੈ ਨੇ ਜੀ। ਇਹਦੀ ਕੋਈ ਡੇਟ ਫਿਕਸ ਨਹੀਂ ਹੁੰਦੀ ਜੀ ਕਿ ਇੰਨੇ ਦਿਨ ਚੋਣਾਂ ਤੋਂ ਪਹਿਲਾਂ ਲੱਗੂਗਾ। ਹਾਂ, ਇਹਨੂੰ ਪ੍ਰੋਸੈਸ ਦੇ ਤੌਰ ਦੇ ਉੱਤੇ ਗਿਣਿਆ ਜ਼ਰੂਰ ਜਾਂਦਾ। ਜਿਸ ਦਿਨ ਮੰਨ ਲਓ ਚੋਣ ਜ਼ਾਬਤਾ ਲੱਗ ਗਿਆ, ਉਦੋਂ ਕਿੰਨੇ ਦਿਨਾਂ ਬਾਅਦ ਜਿਹੜਾ ਜੀ ਇਹ ਸ਼ੁਰੂ ਹੁੰਦਾ, ਨੋਮੀਨੇਸ਼ਨ ਜਿਹੜੀਆਂ ਦੀ ਉਹ ਸ਼ੁਰੂ ਹੁੰਦੀਆਂ ਨੇ ਕਿ ਕਦੋਂ ਜਿਹੜਾ ਜੀ ਉਹ ਕਰਕੇ ਪ੍ਰੋਸੈਸ ਹੈ ਕਾਗਜ਼ ਜਮ੍ਹਾਂ ਕਰਾਉਣ ਦਾ ਹੈ, ਫਿਰ ਉਹ ਕਾਗਜ਼ਾਂ ਦੀ ਪੜਤਾਲ ਦਾ ਹੈ, ਫਿਰ ਨਾਮ ਵਾਪਸ ਲੈਣ ਦਾ ਹੈ, ਫਿਰ ਫਾਈਨਲ ਲਿਸਟ ਦਾ। ਇਹ ਸਾਰਾ ਜਿਹੜਾ ਪ੍ਰੋਸੈਸ ਹੈ ਵੋਟਾਂ ਤੱਕ ਦਾ ਕਰੀਬ 45 ਦਿਨ ਦਾ ਹੁੰਦਾ, 1.5 ਮਹੀਨੇ ਦਾ। ਸੋ ਇਹ ਉਸ ਹਿਸਾਬ ਦੇ ਨਾਲ ਜਿਹੜਾ ਜੀ ਉਹ ਗਿਣਿਆ ਜਾਂਦਾ। ਪਰ ਕਈ ਥਾਵਾਂ ਦੇ ਉੱਤੇ ਚੋਣ ਜ਼ਾਬਤਾ ਜਿਹੜਾ ਜੀ ਉਹ 45 ਦਿਨ ਤੋਂ ਵੱਧ ਸਮੇਂ ਦਾ ਵੀ ਜਿਹੜਾ ਜੀ ਉਹ ਲੱਗਦਾ, 2-2 ਮਹੀਨੇ ਦਾ ਵੀ ਲੱਗ ਜਾਂਦਾ, 2.5 ਮਹੀਨੇ ਦਾ ਵੀ ਜਿਹੜਾ ਜੀ ਉਹ ਲੱਗ ਜਾਂਦਾ। ਇਹ ਡਿਪੈਂਡ ਹੈ, ਕਿਸੇ ਟਾਈਮ ਵੀ ਜਿਹੜਾ ਜੀ ਉਹ ਲੱਗ ਸਕਦਾ ਹੈ। ਕਦੋਂ ਲੱਗਦਾ ਹੈ? ਨਵੰਬਰ ਦੇ 1-2 ਦਿਨ ਜਿਹੜੇ ਰਹਿੰਦੇ ਆ ਉਹਦੇ 'ਚ ਲੱਗ ਜਾਂਦਾ, ਜਾਂ ਦਸੰਬਰ ਦੇ ਪਹਿਲੇ ਹਫ਼ਤੇ ਲੱਗਦਾ, ਦਸੰਬਰ ਦੇ ਸੈਕਿੰਡ ਹਫ਼ਤੇ ਲੱਗਦਾ, ਥਰਡ ਹਫ਼ਤੇ ਲੱਗਦਾ। ਇਹਦਾ ਕੁਝ ਵੀ ਜਿਹੜਾ ਜੀ ਪੱਕੀ ਡੇਟ ਨਹੀਂ ਦਿੱਤੀ ਜਾ ਸਕਦੀ। ਹਾਂ, ਇੰਨਾ ਜ਼ਰੂਰ ਹੈ ਸੰਭਾਵੀ ਰੂਪ ਦੇ ਵਿੱਚ ਉਹ ਕਿਸੇ ਟਾਈਮ ਵੀ ਜਿਹੜਾ ਜੀ ਇਹ ਚੋਣ ਜ਼ਾਬਤਾ ਲੱਗ ਸਕਦਾ ਹੈ। ਡਿਪੈਂਡ ਚੋਣ ਕਮਿਸ਼ਨ ਦੇ ਉੱਤੇ ਹੀ ਹੈ ਜੀ ਕਿ ਉਹਨੇ ਕਦੋਂ ਜਿਹੜਾ ਜੀ ਇਹਨੂੰ ਲਾਉਣਾ ਹੈ, ਔਰ ਪੱਕਾ ਨਹੀਂ ਕੁਝ ਵੀ ਕਿਹਾ ਜਾ ਸਕਦਾ ਜੀ। ਸਾਡੇ ਨਾਲ ਅੱਗੇ ਜੁੜੇ ਨੇ ਜੀ ਕਮਲਜੀਤ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਪੰਨੂ ਸਾਹਿਬ ਨੂੰ ਮੇਰਾ ਸਵਾਲ ਸੀਗਾ, ਜਿਹੜੀ ਇਹ ਬਠਿੰਡੇ ਵਿੱਚ ਰਿਫਾਈਨਰੀ ਲਾਈ ਹੈ ਨਾ ਇਹਨਾਂ ਨੇ, ਉਹਦਾ ਜਿਹੜਾ ਉਹਨਾਂ ਪੰਜਾਬ ਗੌਰਮੈਂਟ ਨੂੰ ਕੋਈ ਬੈਨੀਫਿਟ ਵੀ ਮਿਲਦਾ, ਜਾਂ ਉਹ ਮਤਲਬ ਤੇਲ ਤਾਂ ਪੰਜਾਬ ਵਿੱਚ ਹੈ ਹੀ ਨਹੀਂ ਜਿਹੜਾ ਉੱਥੇ ਰਿਫਾਈਨਡ ਆਇਆ ਕਰਦੇ ਆ, ਉਹਦਾ ਬੈਨੀਫਿਟ ਕੌਣ ਲਿਆ ਰਿਹਾ ਔਰ ਪੰਜਾਬ ਗੌਰਮੈਂਟ ਨੂੰ ਉਹਦੇ ਵਿੱਚ ਕੀ ਫਾਇਦਾ ਹੋ ਰਿਹਾ ਹੈ? ਦੱਸੋ ਜਰਾ। ਦੇਖੋ ਜਿਹੜੀ ਪੰਜਾਬ ਸਰਕਾਰ ਨੂੰ ਜਿੱਥੋਂ ਤੱਕ ਫਾਇਦੇ ਵਾਲੀ ਗੱਲ ਹੈ ਜੀ, ਉਹਦਾ ਨੁਕਸਾਨ ਜਿਹੜਾ ਜੀ ਉਹ ਜ਼ਿਆਦਾ ਹੈ। ਐਕਚੁਅਲੀ ਇਹਦੇ ਉੱਤੇ ਕੰਟਰੋਵਰਸੀ ਤਾਂ ਜਿਹੜੀ ਉਹ ਪਹਿਲਾਂ ਵੀ ਚੱਲਦੀ ਰਹੀ ਹੈ ਨਾ। ਜਦੋਂ ਇਹ ਇੰਡਸਟਰੀ ਲੱਗੀ ਸੀਗੀ ਉਸ ਟਾਈਮ ਵੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਜਦੋਂ ਆਏ ਸਨ ਸੱਤਾ ਦੇ ਵਿੱਚ ਤੇ ਉਹਨਾਂ ਨੇ ਇਹ ਟਾਲ ਦਿੱਤੀ ਸੀ। ਮੁੜ ਕੇ ਫਿਰ ਜਦੋਂ ਸੱਤਾ ਦੇ ਵਿੱਚ ਅਕਾਲੀ ਆਏ ਨੇ ਤਾਂ ਇਹ ਜਿਹੜੀ ਲੱਗੀ ਹੈ ਜਿਹਨੂੰ ਫਾਇਦਾ ਹੈ, ਕਿਉਂਕਿ ਇਉਂ ਆ ਕਿ ਪਾਈਪਲਾਈਨ ਇੱਥੋਂ ਤੱਕ ਜਿਹੜੀ ਉਹ ਨਹੀਂ ਹੈਗੀ। ਜਿਹੜੇ ਤਰੀਕੇ ਦੇ ਨਾਲ ਇੱਥੇ
ਲਾਹਾ ਇੰਨਾ ਆ ਕਿ ਰੁਜ਼ਗਾਰ ਜ਼ਰੂਰ ਜਿਹੜਾ ਜੀ ਉਹ ਮਿਲਦਾ, ਪਰ ਜਿੱਥੋਂ ਤੱਕ ਸਰਕਾਰ ਨੂੰ ਫਾਇਦੇ ਵਾਲੀ ਗੱਲ ਹੈ, ਨਹੀਂ ਇਸ ਤਰ੍ਹਾਂ ਦੀਆਂ ਵੈਸੇ ਛੋਟਾਂ ਜਿਹੜੀਆਂ ਨੇ ਇੰਡਸਟਰੀ ਨੂੰ ਲਿਆਉਣ ਦੇ ਵਾਸਤੇ ਦੇਣੀਆਂ ਵੀ ਪੈਂਦੀਆਂ ਨੇ। ਇਹ ਦੂਸਰਾ ਜਿਹੜਾ ਜੀ ਉਹ ਪੁਆਇੰਟ ਹੈ। ਪੰਜਾਬ ਸਰਕਾਰ ਨੂੰ ਇਹਦਾ ਇੰਨਾ ਫਾਇਦਾ ਨਹੀਂ ਹੈਗਾ ਜੀ, ਸਵਾਏ ਇਹਦੇ ਤੋਂ ਕਿ ਕੁਛ ਲੋਕਾਂ ਨੂੰ ਉੱਥੇ ਜੌਬ ਜਿਹੜੀ ਹੈ ਜੀ ਉਹ ਮਿਲੀ ਹੋਈ ਆ। ਹਾਂ, ਇਹ ਵੀ ਗੱਲ ਵੱਖਰੀ ਆ ਕਿ ਜਿਹੜੀਆਂ ਉੱਪਰਲੀਆਂ ਜੌਬ ਨੇ, ਹਾਈ ਰੈਂਕ ਦੀਆਂ, ਉਹ ਸਾਡੇ ਸੂਬੇ ਵਾਲਿਆਂ ਦੀਆਂ ਨਹੀਂ ਹੈਗੀਆਂ, ਉਹ ਬਾਹਰਲੇ ਸੂਬੇ ਵਾਲੇ ਨੇ ਜਿਹੜੇ ਇੱਥੇ ਆ ਕੇ ਕੰਮ ਕਰ ਰਹੇ ਨੇ। ਹਾਂ ਤੇ ਜੀ ਅੱਗੇ ਸਾਡੇ ਨਾਲ ਜੁੜੇ ਨੇ ਹੈਪੀ ਐਡਮਿੰਟਨ ਤੋਂ। ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਆਪਣੇ ਪੁੰਨਿਆ ਨੂੰ ਪੁੱਛਣਾ, ਸਤਿ ਸ਼੍ਰੀ ਅਕਾਲ। ਤੇ ਵੀ ਜਿਸ ਤਰ੍ਹਾਂ ਅਣਪਛਾਤੀ ਪੁਲਿਸ ਵਾਲਾ ਆਇਆ ਵਾ, ਮੈਂ ਦੁਬਾਰਾ ਦਾ ਸੈਕਿੰਡ ਟਾਈਮ ਹੋ ਗਿਆ, ਤੇ ਕੋਈ ਜਿਵੇਂ ਆਪਣੀ ਹੈਗੀ ਆ ਜੀ ਮਨੁੱਖੀ ਅਧਿਕਾਰ ਵਾਲੇ ਜਾਂ ਕੋਈ ਬੰਦਾ ਕੋਈ ਕਰ ਨਹੀਂ ਸਕਦਾ, ਉਹਨਾਂ ਤੇ ਸਟੈਂਡ ਨਹੀਂ ਲੈ ਸਕਦੇ, ਜਾਂ ਕੋਰਟ ਦੇ ਵਿੱਚ ਕਿਸੇ ਢੰਗ ਤਰੀਕੇ ਵੀ ਇਹਨਾਂ ਨੇ ਤਾਂ ਖੇਲ ਜਿਹਾ ਬਣਾ ਲਿਆ ਇੱਕ ਹਿਸਾਬ ਨਾਲ, ਵੀ ਜੇ ਕਿਸੇ ਨੂੰ ਪੁਲਿਸ ਮਾਰਦੀ ਵੀ ਕੋਈ ਰੀਜਨ ਵੀ ਨਹੀਂ ਹੁੰਦਾ, ਵਿਦਆਊਟ ਰੀਜਨ ਵੀ ਮਾਰ ਕੇ ਤੇ ਉਹ ਅਣਪਛਾਤਾ ਸ਼ੋਅ ਕਰ ਦਿੰਦੇ, ਆਪਦੇ ਹੱਥਾਂ 'ਚ ਕਲਮਾ, ਸਾਰਾ ਕੁਛ ਆਪ ਹੀ ਕਰਨਾ ਉਹਨਾਂ ਨੇ। ਕੋਈ ਹੈ ਨਹੀਂ ਇਸ ਤਰ੍ਹਾਂ ਦੀ ਜੀ ਕੋਈ ਸੰਸਥਾ ਵਗੈਰਾ ਜਿਹੜੀ ਇਹਨਾਂ ਨੂੰ ਮਤਲਬ ਥੋੜਾ ਬਹੁਤਾ ਨੱਥ ਪਾ ਸਕੇ, ਜਾਂ ਇੱਕ ਦੋ ਚਾਹੇ ਬੰਦਿਆਂ ਨੂੰ ਸਜ਼ਾ ਵਗੈਰਾ ਹੋਵੇ ਤਾਂ ਤਦ ਮੁੜ ਕੇ ਰੁਕ ਸਕਣਗੇ ਜੀ। ਮੈਂ ਸੁਣਦਾ ਜੀ। ਥੈਂਕ ਯੂ। ਦੇਖੋ, ਇਹ ਗੱਲ ਪੰਜਾਬੀ ਰੇਡੀਓ USA ਦੇ ਪਲੇਟਫਾਰਮ ਦੇ ਉੱਤੇ ਇੱਕ ਵਾਰੀ ਨਹੀਂ, ਮੈਂ ਬਹੁਤ ਵਾਰੀ ਜਿਹੜੀ ਹੈ ਜੀ ਉਹ ਉਭਾਰੀ ਆ ਕਿ ਜਿਹੜੀਆਂ ਮਨੁੱਖੀ ਅਧਿਕਾਰਾਂ ਦੇ ਵਾਸਤੇ ਜੂਝਦੀਆਂ ਜਥੇਬੰਦੀਆਂ ਨੇ, ਜੂਝਦੇ ਜਿਹੜੇ ਲੋਕ ਨੇ, ਉਹ ਡੇ ਬਾਈ ਡੇ ਜਿਹੜਾ ਜੀ ਉਹਨਾਂ ਦੀ ਗਿਣਤੀ ਘਟਦੀ ਜਾ ਰਹੀ ਆ। ਮੈਂ ਤਾਂ ਇਹ ਕਹੂੰਗਾ ਉਹ ਖਾਤਮੇ ਦੇ ਉੱਤੇ ਨੇ ਜੀ। ਇਹ ਪ੍ਰਜਾਤੀ ਜਿਹੜੀ ਹੈ ਜੀ ਹੁਣ ਬਹੁਤ ਘੱਟ ਮਿਲਦੀ ਆ। ਜਿਹੜੀਆਂ ਸੰਸਥਾਵਾਂ ਲੋਕਾਂ ਦੇ ਵਾਸਤੇ ਜਿਹੜਾ ਉਹ ਲੜਿਆ ਕਰਦੀਆਂ ਸਨ, ਮਨੁੱਖੀ ਅਧਿਕਾਰਾਂ ਦੇ ਵਾਸਤੇ ਲੜਿਆ ਕਰਦੀਆਂ ਸਨ, ਉਹ ਬਹੁਤ ਥੋੜ੍ਹੀਆਂ ਰਹਿ ਗਈਆਂ ਜੀ। ਕੋਈ ਟਾਵਾਂ ਜਿਹੜਾ ਜੀ ਉਹ ਬੰਦਾ ਦੀਂਦਾ, ਜੇ ਕੋਈ ਬੋਲਣ ਦੀ ਗੱਲ ਕਰਦਾ ਤੇ ਇੱਕ ਭਾਈ ਸਾਹਿਬ ਹੋਰਾਂ ਨੇ, ਰਾਜ ਸੀ ਉਹਨਾਂ ਦਾ ਨਾਮ, ਜੇ ਮੈਂ ਗਲਤ ਨਹੀਂ ਤਾਂ, ਉਹਨਾਂ ਨੇ ਇੱਕ ਗੱਲ ਕਹੀ ਸੀ, ਉਹਨੂੰ ਫਿਰ ਠੱਪੇ ਜਿਹੜੇ ਨੇ ਉਹ ਲਾ ਕੇ ਉਹਨੂੰ ਕਾਬੂ ਕਰਕੇ ਬਿਠਾ ਦਿੱਤਾ ਜਾਂਦਾ ਸਾਈਡ ਤੇ, ਵੀ ਤੂੰ ਕਾਹਦੀ ਭਕਾਈ ਮਾਰੀ ਜਾਂਦਾ ਜਦੋਂ ਕੋਈ ਹੋਰ ਜਿਹੜਾ ਜੀ ਉਹ ਬੋਲ ਨਹੀਂ ਰਿਹਾ, ਤੂੰ ਇਹਦੇ ਵਿੱਚੋਂ ਜਿਹੜਾ ਜੀ ਉਹ ਕੀ ਲੈਣਾ। ਦੇਖੋ, ਇਹਦਾ ਅਸਰ ਜਿਹੜਾ ਨਾ ਉਹ ਦਿਸਣਾ ਬਿਲਕੁਲ ਸ਼ੁਰੂ ਤਾਂ ਦੇਰ ਤੋਂ ਪਹਿਲਾਂ ਹੋ ਗਿਆ ਸੀ, ਹੁਣ ਤਾਂ ਚਰਮ ਸੀਮਾ ਦੇ ਉੱਤੇ ਆ। ਜੇ ਅੱਜ ਇੰਨਾ ਸਮਾਂ ਬੀਤ ਜਾਣ ਤੋਂ ਬਾਅਦ ਜਿਹੜਾ ਗੋਲੀ ਕਾਂਡ, ਜਿਹੜੇ ਕਿ ਸ਼ਾਂਤਮਈ ਤਰੀਕੇ ਦੇ ਨਾਲ ਪਾਠ ਕਰ ਰਹੇ ਲੋਕਾਂ ਦੇ ਉੱਤੇ ਗੋਲੀ ਚਲਾਈ ਗਈ ਸੀ, ਜਿੱਥੇ 2 ਲੋਕ ਮਾਰੇ ਗਏ ਸੀਗੇ, ਇਸ ਮਾਮਲੇ ਦੇ ਉੱਤੇ ਇੱਕ ਰਿਪੋਰਟ ਜਿਹੜੀ ਆਈ ਸੀਗੀ, ਜਿਹੜੀ ਜਸਟਿਸ ਕਾਟਜੂ ਹੋਰਾਂ ਵਾਲੀ, ਉਹ ਅੱਜ ਵੀ ਪਈ ਆ। ਉਹਦਾ ਜ਼ਿਕਰ ਇਹ ਜਥੇਬੰਦੀਆਂ ਸਾਰੀਆਂ ਕਰਨੋਂ ਕਿਉਂ ਹਟ ਗਈਆਂ ਜੀ? ਇਹ ਸਵਾਲ ਆ ਆਪਣੇ ਆਪ ਦੇ ਵਿੱਚ। ਜਿਹੜੀਆਂ ਜਥੇਬੰਦੀਆਂ ਕਹਿੰਦੀਆਂ ਜੀ ਕਿ ਠੇਕਾ ਹੀ ਅਸੀਂ ਲਿਆ ਹੋਇਆ ਕਿਸੇ ਵੀ ਇੱਕ ਜਿਹੜੀ ਜੀ ਉਹ ਕੌਮ ਦਾ, ਉਹ ਕਿਉਂ ਚੁੱਪ ਕਰ ਜਾਂਦੀਆਂ ਨੇ ਜੀ? ਇਹ ਉਭਾਰੀ ਕਿਉਂ ਨਹੀਂ ਗਈ? ਸਵਾਲ ਇਹ ਹੈ ਜੀ ਕਿ ਸ਼ੱਕ ਫਿਰ ਹੋਣ ਲੱਗ ਜਾਂਦਾ ਹਰੇਕ ਦੇ ਉੱਤੇ। ਜਦੋਂ ਤੁਸੀਂ ਸ਼ੱਕੀ ਸਵਾਲ ਪੈਦਾ ਕਰਦੇ ਹੋ, ਫਿਰ ਤੁਸੀਂ ਜਿਹੜਾ ਜੀ ਉਹ ਠੱਪਿਆਂ ਦੇ ਵਾਸਤੇ ਜਿਹੜਾ ਜੀ ਤੁਸੀਂ ਇਹ ਕਹ ਲਓ ਕੁਆਲੀਫਾਈ ਕਰ ਜਾਂਦੇ ਹੋ ਕਿ ਹੁਣ ਤੁਹਾਡੇ ਉੱਤੇ ਠੱਪੇ ਜਿਹੜੇ ਜੀ ਉਹ ਲੱਗਣੇ ਸ਼ੁਰੂ ਹੋ ਜਾਣਗੇ। ਜਸਟਿਸ ਕਾਟਜੂ ਵਾਲੀ ਰਿਪੋਰਟ ਇੱਕ ਐਸਾ ਹਥਿਆਰ ਹੈ ਜਿਹਨੂੰ ਕਿ ਜੇਕਰ ਸੋ ਕਾਲਡ ਮਨੁੱਖੀ ਅਧਿਕਾਰਾਂ ਦੇ ਵਾਸਤੇ ਲੜਦੀਆਂ, ਮੈਂ ਸੋ ਕਾਲਡ ਇਸ ਕਰਕੇ ਲਫ਼ਜ਼ ਵਰਤ ਰਿਹਾ ਜੀ ਕਿ ਉਹ ਵੀ ਹੁਣ ਬਹੁਤੀਆਂ ਜਿਹੜੀਆਂ ਨਾ ਜੀ ਉਹ ਅਖਬਾਰਾਂ ਜਾਂ ਖਬਰਾਂ ਤੱਕ ਸੀਮਤ ਰਹਿਣ ਤੱਕ ਹੀ ਜਿਹੜੀਆਂ ਜੀ ਉਹ ਰਹਿ ਗਈਆਂ, ਨਿਸਲ ਕਰ ਦਿੱਤੀਆਂ ਗਈਆਂ ਜੀ। ਇਹ ਜਿਹੜੀਆਂ ਜਥੇਬੰਦੀਆਂ ਸੀਗੀਆਂ ਇੱਕ ਸਾਜ਼ਿਸ਼ ਦੇ ਤਹਿਤ, ਨਾ ਰਹੂਗਾ ਬਾਂਸ ਨਾ ਵੱਜੂਗੀ ਬੰਸਰੀ, ਇਹਨੂੰ ਜਿਹੜੀ ਰਿਪੋਰਟ ਹੈ ਨਾ ਜੀ ਇਹਨੂੰ ਦੱਬ ਲਿਆ ਗਿਆ, ਇਹਦਾ ਜ਼ਿਕਰ ਜਿਹੜਾ ਜੀ ਉਹ ਨਹੀਂ ਹੋ ਰਿਹਾ। ਜੇ ਇਹ ਰਿਪੋਰਟ ਚੁੱਕੀ ਜਾਂਦੀ ਅਣਪਛਾਤੀ ਪੁਲਿਸ ਵਾਲੀ, ਤੇ ਆ ਹੁਣ ਅਣਪਛਾਤੀ ਪੁਲਿਸ ਦੇ ਉੱਤੇ ਪਰਚਾ ਜਿਹੜਾ ਸੀ ਉਹ ਦਰਜ ਨਾ ਹੁੰਦਾ। ਹਾਂਜੀ, ਤੇ ਸਾਡੇ ਨਾਲ ਜੁੜੇ ਨੇ ਸਰਬਜੀਤ ਸੋਹਲ। ਹੈਲੋ, ਹਾਂਜੀ ਪੰਨੂ ਭਾਈ, ਸਤਿ ਸ਼੍ਰੀ ਅਕਾਲ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਪੰਨੂ ਸਾਹਿਬ, ਮੈਨੂੰ ਇਹ ਦੱਸਿਓ ਕਿ ਜਿਹੜੇ ਹੁਣ ਆਮ ਆਦਮੀ ਪਾਰਟੀ ਨੇ ਆਪਣੇ ਕੈਂਡੀਡੇਟ ਅਨਾਉਂਸ ਕੀਤੇ, ਇਹਦੇ ਵਿੱਚ ਕੋਈ ਜੱਜ ਆ, ਕੋਈ ਵਕੀਲ ਆ, ਕੋਈ ਕਿਸੇ ਕੈਟਾਗਰੀ ਦੇ ਵਿੱਚ ਮਾਹਿਰ ਆ, ਕੋਈ ਜਿੱਦਾਂ ਪੱਤਰਕਾਰੀ ਦੇ ਵਿੱਚ ਕਾਫੀ ਮਾਹਿਰ ਆ, ਤੇ ਜਿਹੜੇ ਹੁਣ ਉੱਧਰ ਅਕਾਲੀ ਦਲ ਦੇ ਵਿੱਚੋਂ ਕਿੰਨੇ ਕੁ ਬੰਦੇ ਪੜ੍ਹੇ ਲਿਖੇ ਜਾਂਦੇ, ਉੱਧਰੋਂ ਜਿਹੜੇ ਕਾਂਗਰਸ 'ਚ ਵੀ ਆਉਣਗੇ ਤਾਂ ਉਹਦੇ ਵਿੱਚ ਕਿੰਨੇ ਕੁ ਪੜ੍ਹੇ ਲਿਖੇ, ਕਿਉਂਕਿ ਜਿਹੜੇ ਪੁਰਾਣੇ ਸੀਗੇ ਉਹ ਤਾਂ ਆਪਾਂ ਦੇਖੀ ਆ, ਕੋਈ 5ਵੀਂ ਪੜ੍ਹਿਆ ਆ। ਇੱਥੇ ਕਿਸੇ ਨੇ ਪੁੱਛਿਆ ਸੀਗਾ ਤੋਤਾ ਸਿੰਘ ਨੂੰ ਕਿ ਇੰਫਰਾਸਟਰਕਚਰ ਦੇ ਵਿੱਚ ਤੁਸੀਂ ਡਿਵੈਲਪਮੈਂਟ ਦੇ ਵਿੱਚ ਕਿੰਨੀ ਕੁ ਕਰੂੰਗੇ, ਪੈਸਾ ਦਊਂਗੇ, ਤਾਂ ਉਹ ਉੱਥੇ ਪੁੱਛਣ ਲੱਗ ਪਿਆ ਕਿ ਇਹ ਕੀ ਹੁੰਦਾ ਡਿਵੈਲਪਮੈਂਟ, ਕਿਹਨੂੰ ਕਿਹਾ ਜਾਂਦਾ ਆ, ਤੇ ਉਹਨੂੰ ਫਿਰ ਦੱਸਿਆ ਕਿ ਮਤਲਬ ਇਸ ਚੀਜ਼ ਨੂੰ ਡਿਵੈਲਪਮੈਂਟ ਕਿਹਾ ਜਾਂਦਾ। ਤੇ ਇਹਦੇ ਬਾਰੇ ਦੱਸਿਓ। ਤੇ ਦੂਜਾ ਜਿਹੜਾ ਹੁਣ ਸੁਖਬੀਰ ਸਿੰਘ ਬਾਦਲ ਨੂੰ ਕਹਿ ਰਹੇ ਆ ਕਿ ਜੇ ਅਸੀਂ ਮੁੜ ਕੇ ਸੱਤਾ ਦੇ ਵਿੱਚ ਆਏ ਤਾਂ ਅਸੀਂ ਕੋਠੀਆਂ ਬਣਾ ਦੇਵਾਂਗੇ, ਅਸੀਂ ਆਹ ਕਰ ਦੇਵਾਂਗੇ। ਨਾਲੇ ਇਹਨਾਂ ਨੂੰ ਕਿਹੜਾ ਥਰਮਾਮੀਟਰ ਇਹਨਾਂ ਨੇ ਲਾ ਕੇ ਬੈਠੇ ਆ,
ਕਿ ਜੇ ਕੋਈ ਵੀ ਕਾਂਡ ਹੁੰਦਾ ਆ ਪੰਜਾਬ ਦੇ ਵਿੱਚ ਤੇ ਉਹਨੂੰ ਚੱਕ ਕੇ ਹਰੇਕ ਵਾਰੀ ਪੰਜਾਬ ਤੇ ਪਾਕਿਸਤਾਨ ਨਾਲ ਲੜਨ ਦੇ, ਇਹਦੇ ਬਾਰੇ ਜ਼ਰੂਰ ਦੱਸਿਓ। 3 ਸਵਾਲ ਹੈ। ਥੈਂਕ ਯੂ। ਦੇਖੋ, ਜਿੱਥੋਂ ਤੱਕ ਤਾਂ ਪੜ੍ਹਾਈ ਦੀ ਤੁਸੀਂ ਗੱਲ ਕੀਤੀ ਆ, ਸਾਰੀਆਂ ਜਿਹੜੀਆਂ ਪਾਰਟੀਆਂ ਨੇ ਉਹਨਾਂ ਦੇ ਕੈਂਡੀਡੇਟ ਦੀ ਲਿਸਟ ਆ ਲੈਂਦੇ ਹੋ। ਇਹ ਆਫੀਸ਼ੀਅਲੀ ਤੌਰ ਦੇ ਉੱਤੇ ਜਿਹੜੀ ਆ ਜੀ ਸਾਰਾ ਕੁਝ ਆ ਜਾਣਾ ਕਿ ਵੱਧ ਕੁਆਲੀਫਾਈ ਜਿਹੜੇ ਲੋਕ ਨੇ ਉਹ ਕਿਹੜੀ ਪਾਰਟੀ ਨੇ ਖੜੇ ਕੀਤੇ ਨੇ, ਹਾਈ ਕੁਆਲੀਫਿਕੇਸ਼ਨ ਕੀ ਆ, ਲੋਅਰ ਜਿਹੜੀ ਕੁਆਲੀਫਿਕੇਸ਼ਨ ਉਹ ਕੀ ਆ। ਇਹ ਆਪਾਂ ਇੱਕ ਪਾਰਟੀ ਦੀ ਗੱਲ ਕਰਦੇ ਹਾਂ ਜੋ ਸਾਰੀਆਂ ਦੇ ਆ ਜਾਣਗੇ, ਤੇ ਫਿਰ ਆਪਾਂ ਗੱਲ ਕਰਦੇ ਜਿਹੜੇ ਉਹ ਚੰਗੇ ਲੱਗਾਂਗੇ ਜੀ ਕਿ ਕਿਹੜੀ ਪਾਰਟੀ ਨੇ ਕਿੰਨੇ ਕੁਆਲੀਫਾਈਡ ਲੋਕ ਜਿਹੜੇ ਆ ਜੀ ਉਹ ਸਾਹਮਣੇ ਲਿਆਂਦੇ ਆ। ਤੋ ਇਹ ਮੇਰਾ ਖਿਆਲ ਇਹਦੇ ਵਾਸਤੇ ਥੋੜ੍ਹਾ ਜਿਹਾ ਇੰਤਜ਼ਾਰ ਕਰ ਲਿਆ ਜਾਵੇ ਤਾਂ ਉਹ ਬੈਟਰ ਰਹੂਗਾ ਜੀ। ਹੁਣੇ ਹੀ ਇਹਦੇ ਉੱਤੇ ਜਿਹੜਾ ਜੀ ਉਹ ਜੰਪ ਕਰਨਾ ਜਾਂ ਹੁਣੇ ਇਹ ਕਹਿਣਾ ਕਿ ਇਹਨੇ ਸਭ ਤੋਂ ਵੱਧ ਜਿਹੜੇ ਜੀ ਉਹ ਕੁਆਲੀਫਾਈਡ ਲੈ ਆਉਂਦੇ ਨੇ। ਜਿੱਥੋਂ ਤੱਕ ਗੱਲ ਹੈ ਜੀ ਕੋਠੀਆਂ ਬਣਾ ਕੇ ਦੇਣ ਦੀ ਗੱਲ, ਦੇਖੋ ਅਜੇ ਵੀ ਕਹਾਣੀ ਉੱਥੇ ਹੀ ਖੜੀ ਆ। ਮੈਂ ਸਮਝਦਾ ਉੱਥੇ ਹੀ ਖੜੀ ਆ ਜਿੱਥੋਂ ਆਪਾਂ ਪਿਛਲੇ ਕਮ ਸੇ ਕਮ 2-2.5 ਸਾਲ ਤੋਂ ਜ਼ਿਆਦਾ ਜਿਹੜਾ ਜੀ ਉਹ ਰੌਲਾ ਪਾਉਣਾ ਸ਼ੁਰੂ ਕੀਤਾ ਪੰਜਾਬ ਦੇ ਹੱਕੀ ਮੰਗਾਂ ਦੇ ਵਾਸਤੇ। ਤੁਹਾਨੂੰ ਨਹੀਂ ਲੱਗਦਾ, ਸੋਚਣਾ ਇੱਕ ਵਾਰੀ ਕਿ ਜਿਹੜੀ ਚਿੱਟੇ ਵਾਲੀ ਗੱਲ ਸੀਗੀ ਉਹ ਦਬਦੀ ਨਜ਼ਰ ਆ ਰਹੀ ਆ। ਪੰਜਾਬ ਦੇ ਵਿੱਚ ਕੈਂਸਰ ਦੇ ਨਾਲ ਹੋ ਰਹੀਆਂ ਮੌਤਾਂ ਵਾਲੀ ਕਹਾਣੀ ਜਿਹੜੀ ਆ ਦੀ ਉਹਦਾ ਜ਼ਿਕਰ ਹੋਣਾ ਘੱਟ ਹੋ ਗਿਆ। ਪੰਜਾਬ ਦੇ ਵਿੱਚ ਪੰਜਾਬ ਦੀ ਕਿਸਾਨੀ ਦਾ ਜ਼ਿਕਰ ਜਿਹੜਾ ਜੀ ਉਹ ਘੱਟ ਹੋ ਰਿਹਾ। ਕੈਪਟਨ ਅਮਰਿੰਦਰ ਸਿੰਘ ਹੋਰੀ ਇਹ ਕਹਿੰਦੇ ਆ ਕਿ ਅਸੀਂ ਤਾਂ ਜਿਹੜਾ ਜੀ 50 ਲੱਖ ਸਮਾਰਟਫੋਨ ਦੇ ਦੇਣੇ ਆ। ਕੀ ਸਮਾਰਟਫੋਨ ਜਿਹੜੇ ਨੇ ਉਹ ਪੰਜਾਬ ਨੂੰ ਚਿੱਟੇ ਤੋਂ ਨਿਜਾਤ ਦਵਾ ਦੇਣਗੇ? ਜਿਹੜਾ ਪੰਜਾਬ ਕੈਂਸਰ ਦਾ ਘਰ ਬਣ ਗਿਆ, ਕੀ ਕੈਂਸਰ ਦਾ ਇਲਾਜ ਸਮਾਰਟਫੋਨ ਦੇ ਉੱਤੇ ਕਾਲ ਸੁਣ ਕੇ ਜਾਂ ਜਿਹੜਾ ਜੀ ਨੈਟ ਪੈਕ ਉਹਨਾਂ ਨੇ ਦੇਣਾ ਉਹਦੇ ਨਾਲ ਹੱਲ ਹੋ ਜਾਊਗਾ? ਜਿਹੜੀ ਪੰਜਾਬ ਦੇ ਨੌਜਵਾਨਾਂ ਨੂੰ ਜਿਹੜੇ ਬੇਰੁਜ਼ਗਾਰ ਫਿਰਦੇ ਨੇ, ਧੱਕੇ ਖਾਂਦੇ ਵਿਚਾਰੇ ਬਾਹਰਲੇ ਮੁਲਕਾਂ ਵੱਲ ਨੂੰ ਜਿਹੜਾ ਜੀ ਏਜੰਟਾਂ ਕੋਲੋਂ ਛਿੱਲ ਲਵਾਉਂਦੇ ਫਿਰਦੇ ਨੇ, ਕੀ ਉਹਦਾ ਹੱਲ ਸਮਾਰਟਫੋਨ ਦੇ ਵਿੱਚ ਹੈ? ਕੋਠੀਆਂ ਪਾ ਕੇ ਦੇਣ ਦੀ ਜਿਹੜੀ ਹੈ ਜੀ ਉਹ ਗੱਲ ਸੁਖਬੀਰ ਸਿੰਘ ਬਾਦਲ ਹੋਰੀ ਕਰਦੇ ਨੇ। ਕਿੱਥੇ ਕੋਠੀਆਂ ਪਾ ਕੇ ਦੇਣਗੇ? ਉਹ ਜ਼ਮੀਨ ਕਿਹੜੀ ਹੋਊਗੀ ਜਿੱਥੇ ਵਿਚਾਰਿਆਂ ਦੇ ਕੋਲੇ 45 ਗਜ ਦਾ, 50 ਗਜ ਦਾ, 25 ਗਜ ਦਾ ਜਿੱਥੇ ਇੱਕ ਕਮਰਾ ਤੇ ਉਹਦੇ ਨਾਲ ਇੱਕ ਛੋਟੀ ਜੀ ਰਸੋਈ ਜਿਹੜੀ, ਜਾਂ ਇੱਕੋ ਕਮਰੇ ਦੇ ਵਿੱਚ 6-6 7-7 ਜਾਣੇ ਜਿਹੜੇ ਪਰਿਵਾਰ ਦੇ ਸੌਂਦੇ ਆ, ਕੀ ਉਹ ਕੋਠੀ ਉੱਥੇ ਹੀ ਪਾ ਕੇ ਦਿੱਤੀ ਜਾਊਗੀ ਜਾਂ ਉਹ ਕਿਸੇ ਖਾਸ ਜਗ੍ਹਾ ਦੇ ਉੱਤੇ ਕੋਈ ਜਿਹੜੇ ਹਵਾ ਨੁਮਾ ਜਿਹੜੇ ਮਹਿਲ ਨੇ ਉੱਥੇ ਛੱਤ ਕੇ ਦੇਣੇ ਨੇ ਉਹਨਾਂ ਨੇ? ਇਹ 2 ਮੰਜ਼ਲੀ ਹੋਊਗੀ ਕੋਠੀ, 1 ਮੰਜ਼ਲੀ ਹੋਊਗੀ ਜਾਂ 8-10 ਮੰਜ਼ਲੀ ਹੋਊਗੀ? ਕਿੰਨੇ ਗੱਜ ਦੇ ਵਿੱਚ ਜਿਹੜੀ ਆ ਉਹ ਪਾ ਕੇ ਦਿੱਤੀ ਜਾਊਗੀ? ਇਹ ਸਰ ਗੱਲਾਂ ਨੇ। ਇਹ ਗੱਲਾਂ ਦੇ ਜਿਹੜਾ ਜੀ ਉਹ ਕੜਾਹ ਬਣਾਉਣ ਵਾਲੇ ਲੋਕ ਨੇ, ਬਣਾ ਰਹੇ ਨੇ। ਅੱਜ ਵੀ ਤੁਹਾਡੇ ਸਾਹਮਣੇ ਜਿਹੜਾ ਜੀ ਉਹ ਬਣਾ ਰਹੇ ਨੇ। ਸੋਸ਼ਲ ਮੀਡੀਆ ਦੇ ਉੱਤੇ ਐਡਵਰਟਾਈਜ਼ਮੈਂਟ ਦੇ ਰੂਪ ਦੇ ਵਿੱਚ ਕੈਪਟਨ ਸਾਹਿਬ ਦੀ ਜਿਹੜੀ ਆ ਜੀ ਉਹ ਚੱਲੀ ਜਾਂਦੀ ਆ, ਸਮਾਰਟਫੋਨ ਵਾਲੀ। ਇੱਦਾਂ ਹੀ ਸੁਖਬੀਰ ਸਿੰਘ ਬਾਦਲ ਹੋਰਾਂ ਵਾਲੀ ਵੀ ਗੱਲ ਜਿਹੜੀ ਆ ਜੀ ਉਹ ਚੱਲੀ ਜਾਂਦੀ ਆ। ਜਦੋਂ ਕਿੰਤੂ ਪਰੰਤੂ ਆਉਂਦੇ ਆ ਤੇ ਫਿਰ ਉਹਨਾਂ ਲੋਕਾਂ ਦੇ ਉੱਤੇ ਜ਼ਿਆਦਾ ਆਉਣੇ ਜਿਹੜਾ ਜੀ ਉਹ ਸ਼ੁਰੂ ਹੋ ਜਾਂਦੇ ਆ ਜਿਹੜੇ ਇਹ ਕਹਿੰਦੇ ਆ ਕਿ ਬਦਲਾਓ ਜਿਹੜਾ ਆਉਣਾ ਚਾਹੀਦਾ ਉਹ ਕਿਸੇ ਵੀ ਰੂਪ ਦੇ ਵਿੱਚ ਆਵੇ। ਹਾਂ, ਇਹ ਵੀ ਆ ਬਦਲਾਓ ਕੋਈ ਇੱਦਾਂ ਦੀ ਮਨੁੱਖ ਨਹੀਂ ਹੈਗਾ ਜਿਹਦੇ 2 ਪੈਰ ਹੋਣਗੇ, 2 ਹੱਥ ਹੋਣਗੇ, ਉਹ ਮਨੁੱਖ ਵਾਂਗੂ ਤੁਰਦਾ ਹੋਊਗਾ ਤੇ ਅਸੀਂ ਸ਼ੰਭੂ ਬਾਰਡਰ ਦੇ ਉੱਤੇ ਖੜੇ ਹੋਵਾਂਗੇ, ਲਓ ਜੀ ਆ ਗਿਆ, ਸਵਾਗਤ ਕਰਨ ਦੇ ਵਾਸਤੇ ਸਾਰੇ ਜਾਣੇ ਖੜੇ ਹੋ ਜਾਓ। ਆਹ ਬਦਲਾਓ ਜਿਹੜਾ ਜੀ ਉਹ ਪੰਜਾਬ ਦੇ ਵਿੱਚ ਵੜਿਆ ਆ, ਇਹ ਇਨਕਲਾਬ ਜਿਹੜਾ ਜੀ ਪੰਜਾਬ ਦੇ ਵਿੱਚ ਵੜਿਆ ਆ, ਓਵਰਨਾਈਟ ਨਹੀਂ ਚੇਂਜ ਹੋਣਾ, ਪਰ ਤੁਹਾਨੂੰ ਚੇਂਜ ਬਦਲਾਓ ਕਿਸੇ ਨਾ ਕਿਸੇ ਜਗ੍ਹਾ ਤੋਂ ਸ਼ੁਰੂ ਕਰਨਾ ਪਊਗਾ। ਫਿਰ ਉਹਨੂੰ ਅੱਗੇ ਤੋਂ ਅੱਗੇ ਜਿਹੜਾ ਜੀ ਅੱਖਾਂ ਤੇ ਕੰਨ ਜਿਹੜੇ ਉਹ ਖੁੱਲ੍ਹੇ ਰੱਖ ਕੇ ਕੰਨਾਂ ਤੋਂ ਅੱਖਾਂ ਦਾ ਕੰਮ ਵੀ ਲੈਣਾ ਪਊਗਾ ਤੇ ਅੱਖਾਂ ਤੋਂ ਕੰਨਾਂ ਦਾ ਕੰਮ ਵੀ ਲੈਣਾ ਪਊਗਾ। ਇਹ ਚਾਰੇ ਚੀਜ਼ਾਂ ਜਿਹੜੀਆਂ ਜੀ ਖੁੱਲ੍ਹੀਆਂ ਰੱਖ ਕੇ ਫਿਰ ਤੁਹਾਨੂੰ ਸਟੈਪ ਬਾਈ ਸਟੈਪ ਅੱਗੇ ਤੁਰਨਾ ਪਊਗਾ। ਜੇ ਅਸੀਂ ਮਾਰਚ 17 ਦੀ ਉਡੀਕ ਦੇ ਵਿੱਚ ਜਾਂ ਫਰਵਰੀ 17 ਦੀ ਉਡੀਕ ਦੇ ਵਿੱਚ ਇਸ ਪੱਖੋਂ ਬੈਠੇ ਆ ਕਿ ਅਪ੍ਰੈਲ, ਮਈ, ਜੂਨ ਜਦੋਂ ਆਉਣਗੇ ਇੱਥੇ ਸਾਰਾ ਕੁਝ ਠੀਕ ਠਾਕ ਹੋਇਆ ਪਿਆ ਹੋਊਗਾ ਤੇ ਅਸੀਂ ਵੀ ਕਿਸੇ ਮੰਗੇਰੀ ਲਾਲ ਦੇ ਸੁਪਨੇ ਹੀ ਲੈ ਰਹੇ ਹੋਵਾਂਗੇ ਜੀ। ਹਾਂਜੀ, ਤੇ ਅੱਗੇ ਸਾਡੇ ਨਾਲ ਜੁੜੇ ਨੇ ਗੁਰਦੀਪ ਸਿੰਘ ਜੀ। ਜੀ ਸਤਿ ਸ਼੍ਰੀ ਅਕਾਲ ਪੱਤੂ ਸਾਹਿਬ। ਆਪਣੇ ਜਿਸ ਦਿਨ ਦਾ ਆਪਣੇ ਜਲਾਲਾਬਾਦ ਤੋਂ ਭਗਵੰਤ ਮਾਨ ਹੋਣਾ ਦੇ ਉਮੀਦਵਾਰ ਹੋਣ ਦਾ ਐਲਾਨ ਹੋਇਆ, ਖਬਰਾਂ ਆ ਰਹੀਆਂ ਕਿ ਸੁਖਬੀਰ ਸਿੰਘ ਬਾਦਲ ਹੋਣੀ 2 ਜਗ੍ਹਾ ਤੋਂ ਆਪਣੀ ਇਲੈਕਸ਼ਨ ਲੜਨਗੇ। ਮੇਰਾ ਸਵਾਲ ਇਹ ਹੈ ਕਿ ਜਿਸ ਤਰ੍ਹਾਂ ਸੰਵਿਧਾਨ ਦੇ ਮੁਤਾਬਕ ਇੱਕ ਬੰਦਾ ਇੱਕ ਟਾਈਮ ਦੇ ਉੱਤੇ ਇੱਕ ਜਗ੍ਹਾ ਤੋਂ ਹੀ ਵੋਟ ਪਾ ਸਕਦਾ, ਤਕਰੀਬਨ ਸਾਰੇ ਕੰਟਰੀਆਂ ਦਾ ਇਹ ਲਾ ਆ ਕਿ ਭਾਰਤੀ ਸੰਵਿਧਾਨ ਦੇ ਵਿੱਚ ਇਹੋ ਜਿਹੀ ਗੱਲ ਕਿਉਂ ਆ ਕਿ ਇੱਕ ਬੰਦਾ ਐਟ ਏ ਟਾਈਮ 2 ਜਗ੍ਹਾ ਤੋਂ ਇਲੈਕਸ਼ਨ ਲੜ ਸਕਦਾ ਹੋ? ਇਹਦੇ ਬਾਰੇ ਦੱਸਿਓਗੇ। ਥੈਂਕ ਯੂ। ਕਿਉਂ ਆ? ਇਹ ਤਾਂ ਸੰਵਿਧਾਨ ਘਾੜੇ ਦੱਸ ਸਕਦੇ ਨੇ। ਹਾਂ, ਚੇਂਜ ਜਿਹੜੀ ਆ ਜੀ ਉਹ ਜ਼ਰੂਰ ਹੋਣੀ ਚਾਹੀਦੀ ਆ, ਇਹ ਬਦਲਾਅ ਹੋਣਾ ਚਾਹੀਦਾ। ਇਹ ਗੱਲ ਚੱਲ ਰਹੀ ਹੈ ਜੀ ਕਾਫੀ ਵੱਡੇ ਪੱਧਰ ਦੇ ਉੱਤੇ। ਉਮੀਦ ਕੀਤੀ ਜਾ ਸਕਦੀ ਹੈ ਕਿ ਆਉਣ ਵਾਲੇ ਸਮੇਂ ਦੇ ਦੌਰਾਨ ਇਹ ਗੱਲਬਾਤ
ਤੁਰਦੀ ਰਹੂਗੀ ਤੇ ਇਹੋ ਜੀ ਗੱਲ ਜਿਹੜੇ ਤੋੜਨ ਵਾਲੇ ਲੋਕ ਨੇ ਉਹ ਤਕੜੇ ਹੋ ਕੇ ਫਾਈਟ ਜਿਹੜੀ ਆ ਜੀ ਉਹ ਕਰਦੇ ਰਹਿਣਗੇ ਕਿ ਤਬਦੀਲੀ ਕੀਤੀ ਜਾਵੇ। ਇੱਕ ਬੰਦੇ ਨੂੰ ਦੋ ਜਗ੍ਹਾ ਤੋਂ ਲੜਨ ਦਾ ਸੰਵਿਧਾਨਕ ਹੱਕ ਨਹੀਂ ਹੋਣਾ ਚਾਹੀਦਾ, ਉਹ ਇੱਕੋ ਜਗ੍ਹਾ ਤੋਂ ਜਿਹੜਾ ਜੀ ਉਹ ਚੋਣ ਲੜੇ। ਜਦੋਂ ਉਹ ਅਨਸੇਫ ਸਮਝਦਾ ਆਪਣੇ ਆਪ ਨੂੰ ਤਾਂ ਫਿਰ ਉਹ ਦੂਜੇ ਪਾਸੇ ਨੂੰ ਜਿਹੜਾ ਨਾ ਜੀ ਉਹ ਜਾਂਦਾ। ਬਾਕੀ ਇਹ ਜੇ ਅਟਕਲਾਂ ਨੇ, ਗੱਲਾਂ ਨੇ ਕਿ ਸੁਖਬੀਰ ਸਿੰਘ ਬਾਦਲ ਹੋਰੀ ਦੋ ਜਗ੍ਹਾ ਤੋਂ ਚੋਣ ਲੜਨਗੇ, ਦੇਖਦੇ ਆ ਵੀ ਉਹ ਇੱਕ ਜਗ੍ਹਾ ਤੋਂ ਵੀ ਲੜਦੇ ਨੇ ਕਿ ਨਹੀਂ ਜੀ। ਉਹ ਤਾਂ ਆਉਣ ਵਾਲਾ ਟਾਈਮ ਦੱਸੋ। ਅੱਗੇ ਸਾਡੇ ਨਾਲ ਜੁੜੇ ਨੇ ਜੀ ਭਜਨ ਸਿੰਘ ਜੀ। ਹਾਂਜੀ, ਸਤਿ ਸ੍ਰੀ ਅਕਾਲ ਪੰਨੂ ਸਾਹਿਬ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਇੱਕ ਸਵਾਲ ਛੋਟਾ ਜਿਹਾ ਆਪਣੇ ਮੀਡੀਆ 'ਚ ਪੜ੍ਹਿਆ ਸੀਗਾ ਜੀ ਵੀ ਜਿਹੜਾ ਅਡਾਨੀ ਆ ਉਹਨੂੰ RTI ਦੇ ਅੰਡਰ ਉਹਨੇ ਪੁੱਛਿਆ ਸੀ ਵੀ ਉਹਨੇ ਲੋਨ ਕਿੰਨਾ ਤੇ ਰਿਫਿਊਜ਼ ਕਰ ਦਿੱਤਾ ਉਹਨੇ ਡਿਟੇਲ ਦੇਣ ਲਈ। ਇਹ RTI ਜਿਹੜਾ ਹੈਗਾ ਕੋਈ ਲਾ ਨਹੀਂ ਹੈਗਾ ਤੇ ਸਾਰਿਆਂ ਤੇ ਲਾਗੂ ਹੁੰਦਾ ਜਾਂ ਕੁਝ ਬੰਦੇ ਐਗਜ਼ੈਂਪਟਡ ਹੈਗੇ ਉਹਦੇ ਤੋਂ? ਦੇਖੋ, ਜਿਹੜੀ RTI ਹੈ ਨਾ ਉਹਦੇ ਬਾਰੇ ਥੋੜ੍ਹੇ ਜਿਹੇ ਤੁਹਾਨੂੰ ਉਹਦੀ ਚੀਰ ਫਾੜ ਕਰਨੀ ਜਿਹੜੀ ਆ ਉਹ ਜ਼ਰੂਰੀ ਆ। ਮੰਨ ਲਓ ਤੁਸੀਂ ਇੱਕ RTI ਪਾਉਂਦੇ ਹੋ, ਮੇਰੇ ਬਾਰੇ ਕੋਈ ਪਾਉਂਦਾ ਜੀ RTI, ਉਹ ਦੱਸਿਆ ਜਾਵੇ ਕਿ ਉਹ ਕਿਹੜੇ ਐਡਰੈਸ 'ਤੇ ਰਹਿੰਦਾ, ਮੈਂ ਉਹਦੇ ਵਿੱਚ ਨਹੀਂ ਆਉਂਦਾ ਜੀ। ਉਹਦਾ ਰੀਜ਼ਨ ਇਹ ਆ ਕਿ ਉਹਦੇ ਵਿੱਚ ਸਰਕਾਰੀ ਤੇ ਜਿਹੜੀਆਂ ਦੀ ਸਰਕਾਰ ਦੇ ਨਾਲ ਅੱਧ ਪਚੱਧ ਬੇਸ਼ੱਕ ਜੁੜੀਆਂ ਹੋਈਆਂ ਜਿਹੜੀਆਂ ਕੋਈ ਵੀ ਜਿਹੜੀ ਸੰਸਥਾ, ਕੋਈ ਮਹਿਕਮਾ, ਉਹ ਆਉਂਦਾ ਉਹਦੇ ਵਿੱਚ ਪ੍ਰਾਈਵੇਟ ਬੰਦਾ ਨਹੀਂ ਆਉਂਦਾ ਜੀ। ਤੁਸੀਂ ਕਿਸੇ ਵੀ ਬੰਦੇ ਦੀ ਪਰਸਨਲ ਇਨਫੋਰਮੇਸ਼ਨ ਜਿਹੜੀ ਆ RTI ਦੇ ਤਹਿਤ ਨਹੀਂ ਲੈ ਸਕਦੇ। ਸਰਕਾਰ ਦੇ ਦਫ਼ਤਰ ਕੀ ਕਰਦੇ ਨੇ, ਸਰਕਾਰ ਦੇ ਕੰਮਕਾਰ ਕੀ ਨੇ, ਉਹਦੀਆਂ ਪਾਲਿਸੀ ਕੀ ਨੇ, ਉਹਨੇ ਕੀ ਕੀਤਾ, ਦਫ਼ਤਰਾਂ ਨੇ ਕੀ ਕੀਤਾ, ਉਹ ਚਾਹੇ ਸੂਬਿਆਂ ਦੀਆਂ ਸਰਕਾਰਾਂ ਨੇ ਚਾਹੇ ਕੇਂਦਰ ਦੀ ਸਰਕਾਰ ਹੈ, ਇਹਨਾਂ ਚੀਜ਼ਾਂ ਦੀ ਜਾਣਕਾਰੀ ਤੁਸੀਂ ਉਹ ਲੈ ਸਕਦੇ ਹੋ। ਜੇ ਉਹਦੇ ਵਿੱਚ ਨਾ ਕੀਤੀ ਗਈ ਆ ਤਾਂ ਇਹਦੇ ਤਹਿਤ ਕੀਤੀ ਗਈ ਆ ਕਿ ਇਹ ਨਿੱਜੀ ਜਾਣਕਾਰੀ ਆ, ਪਰਸਨਲ ਇਨਫੋਰਮੇਸ਼ਨ ਆ, ਇਹਦੇ ਵਾਸਤੇ RTI ਜਿਹੜੀ ਆ ਉਹ ਇਨਫੋਰਮੇਸ਼ਨ ਦੇਣ ਲਈ ਪਾਬੰਦ ਨਹੀਂ ਹੈ ਜੀ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ, ਮਿਹਰਬਾਨੀ ਜੀ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਤੇ ਹੁਣ ਬਲਵਿੰਦਰ ਕੌਰ ਵੱਲੋਂ ਵੀ ਅਗਲੇ ਬੁਲਟਨ ਤੱਕ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।